लो जी, सब तो पहले किन्ने पढ़ना है? ਤੁਸੀਂ ਤੁਸੀਂ ਆਪ ਹੀ ਪੜੋ ਨਾ ਪਹਿਲਾਂ। मैं पढ़ देना जी। वैसे तो अच्छा जी। झुमे झुम खेल लै मंज वेड़े। मैं जरा ना गाउन दे विच मैनूं खेड ज्यादा अच्छा लगता है, तो मैं खेड गाया है। झुमे झुम खेल लै मंज वेड़े, जपदियां नूं हर नेड़े। ये इहदी स्थाई है। पहला अंतरा, वेड़े दे विच नदियां वगण, बेड़े लख हजार। वेड़े दे विच नदियां वगण, बेड़े लख हजार। केती इस विच डुबदी वेखी, केती लंघी फार। जुम्मे झुम खेड लै मंज वेड़े। इस वेड़े दे 9 दरवाजे, 10वें कुल्फ चढ़ाई। उस दरवाजे दे मुहरम नहीं, जिस शौ आवे जावे। जुम्मे झुम खेड लै मंज वेड़े, जपदियां नूं हर नेड़े। बेड़े दे विच आला सूहे, आले दे विच ताकी। ताकी दे विच सेज सजावां, अपने पिया संग राती। झुमे झुम खेल लै मंज वेड़े, जपदियां नूं हर नेड़े। इस वेड़े विच मकना हाथी, संगल नाल खहेड़े। कहे हुसैन फकीर साईं दा, जागदियां कौन छेड़े। झुमे झुम खेड लै मंज वेड़े। जी मैं पढ़ दिया। हाँ जी पढ़ दो। तो जी, झूमे झूम खेल लै मंज वेड़े, जपदियां नूं हर नेड़े। वेड़े दे विच नदियां वगन, बेड़े लख हजार। कीती इस विच डुबदी वेखी, कीती लंघी पार। जुमे झुम खेल लै मंज वेड़े। इस वेड़े नूं दरवाजे, इस वेड़े दे 9 दरवाजे। इस वेड़े दे 9 दरवाजे, 10वें कुल्फ चढ़ाई। तिस दरवाजे दे महरम नाही, जित शौ आवे जावे। वेड़े दे विच आला सोहे, आले दे विच ताकी। झुमे झुम खेल लै मंज वेड़े। नहीं तुसी ये जेड़ा ना तुसी कंफ्यूज कर गए हो। जेड़ा ना बखरा है अंतरा। वेड़े दे विच हाँ जी, ओदे बाद एक और ही है ताकी दे विच। हाँ इत्थे खत्म। हाँ जी, ताकी दे विच सेज वछावां, अपने पिया संग राती। हाँ जी, जुमे झुम खेल लै मंज वेड़े। इस वेड़े विच मकना हाथी, संगल नाल खेड़े। कहे हुसैन फकीर साईं दा, जागदियां कौन छेड़े। जुमे झुम खेल लै मंज वेड़े, जपदियां नूं हर नेड़े। ਇਹਦੇ ਵਿੱਚ ਤੁਸੀਂ ਜਿਹੜਾ ਕਿਹਾ ਨਾ, ਉਹਦੇ ਵਿੱਚ 2-3 ਜਗ੍ਹਾ ਤੇ ਸੇਜ ਵਿਛਾਵਾਂ ਤੇ ਇੱਕ ਦੋ ਹੋਰ ਹੈਗੇ ਸਨ ਜਿਹੜੇ ਮੈਂ ਪੜ੍ਹਨ ਪਿਆ। ਬਹਰਾਲ चलो जी अगला कोई। मैं पढ़ना डॉक्टर साहब सही जी। जुमे झुम खेल लै मंज वेड़े, जपदियां नूं
ਹਰ ਨੇੜੇ। ਬੇੜੇ ਦੇ ਵਿੱਚ ਨਦੀਆਂ ਵਗਣ, ਬੇੜੇ ਲੱਖ ਹਜ਼ਾਰ। ਕੀਤੀ ਇਸ ਵਿੱਚ ਡੁੱਬਦੀ ਵੇਖੀ, ਕੀਤੀ ਲੰਗੀ ਪਾਰ। ਜੁਮੇ ਜੁਮ ਖੇਲ ਲੈ ਮੰਝ ਵੇੜੇ। ਇਸ ਵੇੜੇ ਦੇ 9 ਦਰਵਾਜ਼ੇ, 10ਵੇਂ ਕੁਲਫ ਚੜਾਈ। ਉਸ ਦਰਵਾਜ਼ੇ ਦੇ ਮਹਿਰਮ ਨਹੀਂ, ਜਿਤ ਸ਼ੋ ਆਵੇ ਜਾਵੇ। ਜੁਮੇ ਜੁਮ ਖੇਲ ਲੈ ਮੰਝ ਵੇੜੇ। ਵੇੜੇ ਦੇ ਵਿੱਚ ਆਲਾ ਸੂਏ, ਆਲੇ ਦੇ ਵਿੱਚ ਤਾਕੀ। ਡੇਰੇ ਦੇ ਵਿੱਚ ਆਲਾ ਸੂਹੇ, ਆਲੇ ਦੇ ਵਿੱਚ ਤਾਕੀ। ਤਾਕੀ ਦੇ ਵਿੱਚ ਸੇਜ ਸਜਾਵਾਂ, ਆਪਣੇ ਪਿਆ ਸੰਗ ਰਾਤੀ। ਜੁਮੇ ਜੁਮ ਖੇਲ ਲੈ ਮੰਝ ਵੇੜੇ। ਇਸ ਵੇੜੇ ਵਿੱਚ ਮਕਨਾ ਹਾਥੀ, ਸੰਗਲ ਨਾਲ ਖਹੇੜੇ। ਕਹੇ ਹੁਸੈਨ ਫਕੀਰ ਸਾਈਂ ਦਾ, ਜਾਗਦਿਆਂ ਕੌਣ ਛੇੜੇ। ਜੁਮੇ ਜੁਮ ਖੇਲ ਲੈ ਮੰਝ ਵੇੜੇ, ਜਪਦਿਆਂ ਨੂੰ ਹਰ ਨੇੜੇ। ਥੈਂਕ ਯੂ। डॉक्टर साहब एक्सप्लेन हुन करना के बाद चो करना है? नहीं सारा पढ़न ते दियो ना पहले। जी 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 मैं कोशिश कर रहा हूँ डॉक्टर साहब जी। झुमे झुम खेल ले मंझ वेड़े। झुमे झुम खेल ले मंझ वेड़े, जपदिਆਂ ਨੂੰ ਹਰ ਨੇੜੇ। ਵੇੜੇ ਦੇ ਵਿੱਚ ਨਦੀਆਂ ਵਗਣ, ਬੇੜੇ ਲੱਖ ਹਜ਼ਾਰ। ਕੇਤੀ ਇਸ ਵਿੱਚ ਡੁੱਬਦੀ ਡਿੱਠੀ, ਕੇਤੀ ਲੰਗੀ ਪਾਰ। ਇਸ ਵੇੜੇ ਦੇ 9 ਦਰਵਾਜ਼ੇ, 10ਵੇਂ ਕੁਲਫ ਚੜਾਈ। ਤਿਸ ਦਰਵਾਜ਼ੇ ਦੀ ਮਹਿਰ ਮਨਾਹੀ, ਜਿਤ ਸੌ ਆਵੇ ਜਾਏ। ਵੇੜੇ ਦੇ ਵਿੱਚ ਆਲਾ ਸੋਹੇ, ਆਲੇ ਦੇ ਵਿੱਚ ਤਾਕੀ। ਤਾਕੀ ਦੇ ਵਿੱਚ ਸੇਜ ਵਿਛਾਵਾਂ, ਆਪਣੇ ਪਿਆ ਸੰਗਰਾਤੀ। ਇਸ ਵੇੜੇ ਵਿੱਚ ਮਕਨਾ ਹਾਥੀ, ਸੰਗਲ ਨਾਲ ਖਹੇੜੇ। ਕਹੇ ਹੁਸੈਨ ਫਕੀਰ ਸਾਈਂ ਦਾ, ਜਾਗਦਿਆਂ ਕੌਣ ਛੇੜੇ। सारिया ने पढ़ना है बारी बारी, जे इस वास्ते ये इंतजार ना करो कि चलो मैं पढ़ना। हाँ जी ठीक। झुमे झुम खेल लै मंझ वेड़े, ਜਿਹਦੀਆਂ ਜਪਦਿਆਂ ਨੂੰ ਹਰ ਨੇੜੇ। ਵੇੜੇ ਦੇ ਵਿੱਚ ਨਦੀਆਂ ਵਗਣ, ਬੇੜੇ ਲੱਖ ਹਜ਼ਾਰ। ਕੀਤੀ ਇਸ ਵਿੱਚ ਡੁੱਬਦੀ ਵੇਖੀ, ਕੀਤੀ ਲੰਗੀ ਪਾਰ। ਝੁਮੇ ਝੁਮ ਖੇਲ ਲੈ ਮੰਝ ਵੇੜੇ। ਇਸ ਵੇੜੇ ਦੇ 9 ਦਰਵਾਜ਼ੇ, 10ਵੇਂ ਕੁਲਫ ਚੜਾਈ। ਉਸ ਦਰਵਾਜ਼ੇ ਦੇ ਮਹਿਰਮ ਨਾਹੀ, ਜਿਤ ਸ਼ੌ ਆਵੇ ਜਾਵੇ। ਝੁਮੇ ਝੁਮ ਖੇਲ ਲੈ ਮੰਝ ਵੇੜੇ। ਵੇੜੇ ਦੇ ਵਿੱਚ ਆਲਾ ਸੋਹੇ, ਆਲੇ ਦੇ ਵਿੱਚ ਤਾਕੀ। ਤਾਕੀ ਦੇ ਵਿੱਚ ਸੇਜ ਸਜਾਵਾਂ, ਆਪਣੇ ਪਿਆ ਸੰਗ ਰਾਤੀ। ਝੁਮੇ ਝੁਮ ਖੇਲ ਲੈ ਮੰਝ ਵੇੜੇ। ਇਸ ਵੇੜੇ ਵਿੱਚ ਮਕਣਾ ਹਾਥੀ, ਸੰਗਲ ਨਾਲ ਖਹੇੜੇ। ਕਹੇ ਹੁਸੈਨ ਫਕੀਰ ਸਾਈਂ ਦਾ, ਜਾਗਦਿਆਂ ਕੌਣ ਛੇੜੇ। ਝੁਮੇ ਝੁਮ ਖੇਲ ਲੈ ਮੰਝ ਵੇੜੇ। ਹਾਂਜੀ ਮੈਂ ਪੜ੍ਹ ਦਿਆਂ ਜੀ। जी। ਝੁਮੇ ਝੁਮ ਖੇਲ ਲੈ ਮੰਝ ਵੇੜੇ, ਜਪਦਿਆਂ ਨੂੰ ਹਰ ਨੇੜੇ। ਵੇੜੇ ਦੇ ਵਿੱਚ ਨਦੀਆਂ ਵਗਣ, ਬੇੜੇ ਲੱਖ ਹਜ਼ਾਰ। ਕੇਤੀ ਇਸ ਵਿੱਚ ਡੁੱਬਦੀ ਡਿੱਠੀ, ਔਰ ਕੇਤੀ ਲੰਗੀ ਪਾਰ। ਜਪਦਿਆਂ ਨੂੰ ਹਰ ਨੇੜੇ, ਝੁਮੇ ਝੁਮ ਖੇਲ ਲੈ ਮੰਝ ਵੇੜੇ। ਇਸ ਵੇੜੇ ਦੇ 9 ਦਰਵਾਜ਼ੇ, 10ਵੀਂ ਕੁਲਫ ਚੜਾਈ। ਤਿਸ ਦਰਵਾਜ਼ੇ ਦੀ ਮਹਿਰਮ ਨਾਹੀ, ਜਿਤ ਸੌ ਆਵੇ ਜਾਈ। ਜਪਦਿਆਂ ਨੂੰ ਹਰ ਨੇੜੇ, ਝੁਮੇ ਝੁਮ ਖੇਲ ਲੈ ਮੰਝ ਵੇੜੇ। ਵੇੜੇ ਦੇ ਵਿੱਚ ਆਲਾ ਸੋਹੇ, ਆਲੇ ਦੇ ਵਿੱਚ ਤਾਕੀ। ਤਾਕੀ ਦੇ ਵਿੱਚ ਸੇਜ ਵਿਛਾਵਾਂ, ਆਪਣੇ ਪਿਆ ਸੰਗ ਰਾਤੀ। ਜਪਦਿਆਂ ਨੂੰ ਹਰ ਨੇੜੇ, ਝੁਮੇ ਝੁਮ ਖੇਲ ਲੈ ਮੰਝ ਵੇੜੇ।
ਇਸ ਵੇੜੇ ਵਿੱਚ ਮਕਨਾ ਹਾਥੀ ਸੰਗਲ ਨਾਲ ਖਹੇੜੇ ਕਹੇ ਹੁਸੈਨ ਫਕੀਰ ਸਾਈਂ ਦਾ ਜਾਗਦਿਆਂ ਕੌਣ ਛੇੜੇ ਜਪਦਿਆਂ ਨੂੰ ਹਰ ਨੇੜੇ ਜੁਮੇ ਜੁਮ ਖੇਲ ਲੈ ਮੰਜਵੇੜੇ ਜੁਮੇ ਜੁਮ ਖੇਲ ਲੈ ਮੰਜਵੇੜੇ। जी मैं बोला जी। झुमे झुम खेल ले मंज वेड़े जपदिਆਂ ਨੂੰ ਹਰ ਨੇੜੇ ਵੇੜੇ ਦੇ ਵਿੱਚ ਨਦੀਆਂ ਵਗਣ ਬੇੜੇ ਲੱਖ ਹਜ਼ਾਰ ਕੇਤੀ ਇਸ ਵਿੱਚ ਡੁੱਬਦੀ ਡਿੱਠੀ ਕੇਤੀ ਲੰਘੀ ਪਾਰ ਇਸ ਵੇੜੇ ਦੇ 9 ਦਰਵਾਜ਼ੇ 10ਵੇਂ ਕੁਲਫ ਚੜਾਈ ਤਿਸ ਦਰਵਾਜ਼ੇ ਦੀ ਮਹਿਰਮ ਨਾਹੀ ਜਿਤ ਸ਼ੋ ਆਵੇ ਜਾਈ ਵੇੜੇ ਦੇ ਵਿੱਚ ਆਲਾ ਸੋਹੇ ਆਲੇ ਦੇ ਵਿੱਚ ਤਾਕੀ ਦੇ ਵਿੱਚ ਸੇਜ ਵਿਛਾਵਾਂ ਆਪਣੇ ਪਿਆ ਸੰਗ ਰਾਤੀ ਇਸ ਵੇੜੇ ਵਿੱਚ ਮਕਨਾ ਹਾਥੀ ਸੰਗਲ ਨਾਲ ਖਹੇੜੇ ਕਹੇ ਹੁਸੈਨ ਫਕੀਰ ਸਾਈਂ ਦਾ ਜਾਗਦਿਆਂ ਕੌਣ ਛੇੜੇ ਝੁਮੇ ਝੁਮ ਖੇਲ ਲੈ ਮੰਝ ਵੇੜੇ ਜਪਦਿਆਂ ਨੂੰ ਹਰ ਨੇੜੇ। मैं पढ़ ला जी। जी। झुमे झुम खेल लै मंझ वेड़े जपदिਆਂ ਨੂੰ ਹਰ ਨੇੜੇ ਵੇੜੇ ਦੇ ਵਿੱਚ ਨਦੀਆਂ ਵਗਣ ਬੇੜੇ ਲੱਖ ਹਜ਼ਾਰ ਕੇਤੀ ਉਸ ਵਿੱਚ ਡੁੱਬਦੀ ਵੇਖੀ ਕੇਤੀ ਲੰਗੀ ਪਾਰ ਇਸ ਵੇੜੇ ਦੇ 9 ਦਰਵਾਜ਼ੇ 10ਵੇਂ ਕੁਲਫ ਚੜਾਈ ਉਸ ਦਰਵਾਜ਼ੇ ਦੇ ਮਹਿਰਮ ਨਾਹੀ ਜਿਤ ਸ਼ੋ ਆਵੇ ਜਾਵੇ ਵੇੜੇ ਦੇ ਵਿੱਚ ਆਲਾ ਸੋਹੇ ਆਲੇ ਦੇ ਵਿੱਚ ਤਾਕੀ ਦੇ ਵਿੱਚ ਸੇਜ ਸਜਾਵਾਂ ਆਪਣੇ ਪਿਆ ਸੰਗ ਰਾਤੀ ਇਸ ਵੇੜੇ ਵਿੱਚ ਮਕਨਾ ਹਾਥੀ ਸੰਗਲ ਨਾਲ ਖਹੇੜੇ ਕਹੇ ਹੁਸੈਨ ਫਕੀਰ ਸਾਈਂ ਦਾ ਜਾਗਦਿਆਂ ਕੂ ਛੇੜੇ ਝੁਮੇ ਝੁਮੇ ਖੇਲ ਲੈ ਮੰਝ ਵੇੜੇ ਜਪਦਿਆਂ ਨੂੰ ਹਰ ਨੇੜੇ। ਮਿਹਰਬਾਨੀ ਜੀ। मैं पढ़ा डॉक्टर साहब। जी 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 बिल्कुल। झुमे झूम खेल लै मंझ ਵੇੜੇ ਜਪਦਿਆਂ ਨੂੰ ਹਰ ਨੇੜੇ ਵੇੜੇ ਦੇ ਵਿੱਚ ਨਦੀਆਂ ਵਗਣ ਬੇੜੇ ਲੱਖ ਹਜ਼ਾਰ ਕੇਤੀ ਇਸ ਵਿੱਚ ਡੁੱਬਦੀ ਵੇਖੀ ਕੇਤੀ ਲੰਘੀ ਪਾਰ ਇਸ ਵੇੜੇ ਦੇ 9 ਦਰਵਾਜ਼ੇ 10ਵੇਂ ਕੁਲਫ ਚੜਾਈ ਉਸ ਦਰਵਾਜ਼ੇ ਦੀ ਮਹਿਰਮ ਨਾਹੀ ਜਿਤ ਸੋ ਆਵੇ ਜਾਈ ਵੇੜੇ ਦੇ ਵਿੱਚ ਆਲਾ ਸੋਹੇ ਆਲੇ ਦੇ ਵਿੱਚ ਤਾਕੀ ਦੇ ਵਿੱਚ ਸੇਜ ਵਿਛਾਵਾਂ ਆਪਣੇ ਪਿਆ ਸੰਗ ਰਾਤੀ ਇਸ ਵੇੜੇ ਵਿੱਚ ਮਕਨਾ ਹਾਥੀ ਸੰਗਲ ਨਾਲ ਖਹੇੜੇ ਕਹੇ ਹੁਸੈਨ ਫਕੀਰ ਸਾਈਂ ਦਾ ਜਾਗਦਿਆਂ ਕੌਣ ਛੇੜੇ ਝੁਮੇ ਝੂਮ ਖੇਲ ਲੈ ਮੰਝ ਵੇੜੇ ਜਪਦਿਆਂ ਨੂੰ ਹਰ ਨੇੜੇ। जी मदिया जी झूमे झूम खेल ले मंजवेरे ਜਪਦਿਆਂ ਨੂੰ ਹਰ ਨੇੜੇ ਵੇੜੇ ਦੇ ਵਿੱਚ ਨਦੀਆਂ ਵਗਣ ਬੇੜੇ ਲੱਖ ਹਜ਼ਾਰ ਕੇਤੀ ਇਸ ਵਿੱਚ ਡੁੱਬਦੀ ਵੇਖੀ ਕੇਤੀ ਲੰਗੀ ਪਾਰ ਇਸ ਵੇੜੇ ਦੇ 9 ਦਰਵਾਜ਼ੇ 10ਵੀਂ ਕੁਲਫ ਚੜਾਈ ਉਸ ਦਰਵਾਜ਼ੇ ਦੇ ਮਹਿਰਮ ਨਾਹੀ ਜਿਤ ਸ਼ੋ ਆਵੇ ਜਾਵੇ ਵੇੜੇ ਦੇ ਵਿੱਚ ਆਲਾ ਸੋਏ ਆਲੇ ਦੇ ਵਿੱਚ ਤਾਕੀ ਦੇ ਵਿੱਚ ਸੇਜ ਸਜਾਵਾਂ ਆਪਣੇ ਪਿਆ ਸੰਗ ਰਾਤੀ ਇਸ ਵੇੜੇ ਵਿੱਚ ਮਕਨਾ ਹਾਥੀ ਸੰਗਲ ਨਾਲ ਕਹੇ ਹੁਸੈਨ ਫਕੀਰ ਸਾਈਂ ਦਾ ਜਾਗਦਿਆਂ ਕੌਣ ਛੇੜੇ ਝੂਮੇ ਝੂਮ ਖੇਲ ਲੈ ਮੰਝ ਵੇੜੇ ਜਪਦਿਆਂ ਨੂੰ ਹਰ ਨੇੜੇ। कोई रह ते नहीं गया? जी मैं पढ़ता हूँ डॉक्टर साहब। हाँ जी पढ़ दियो जी। ਝੁਮੇ ਝੁਮ ਖੇਲ ਲੈ ਮੰਝ ਵੇੜੇ ਜਪਦਿਆਂ ਨੂੰ ਹਰ ਨੇੜੇ ਵੇੜੇ ਦੇ ਵਿੱਚ ਨਦੀਆਂ ਵੰਗਣ ਬੇੜੇ ਲੱਖ ਹਜ਼ਾਰ ਕੇਤੀ ਇਸ ਵਿੱਚ ਡੁੱਬਦੀ ਵੇਖੀ ਕੇਤੀ ਲੰਗੀ ਪਾਰ ਇਸ ਵੇੜੇ ਦੇ 9 ਦਰਵਾਜ਼ੇ 10ਵੇਂ ਕੁਲਫ ਚੜਾਈ ਇਸ ਦਰਵਾਜ਼ੇ ਦੇ ਮਹਿਰਮ ਨਾਹੀ ਜਿਤਸ਼ੂ ਆਵੇ ਜਾਵੇ ਵੇੜੇ ਦੇ ਵਿੱਚ ਆਲਾ ਸੋਹੇ ਆਲੇ ਦੇ ਵਿੱਚ ਤਾਕੀ ਦੇ ਵਿੱਚ ਸੇਜ ਸਜਾਵਾਂ
ਆਪਣੇ ਪਿਆ ਸੰਗ ਰਾਤੀ, ਇਸ ਵੇੜੇ ਵਿੱਚ ਮਕਨਾ ਹਾਥੀ ਸੰਗਲ ਨਾਲ ਖੇੜੇ। ਕਹੇ ਹੁਸੈਨ ਫਕੀਰ ਸਾਈ ਦਾ, ਜਾਗਦਿਆਂ ਕੌਣ ਛੇੜੇ। ਗੋਂਦਲ ਸਾਹਿਬ ਤੁਸੀਂ ਨਹੀਂ ਪੜਿਆ ਅੱਜ? ਹਾਂਜੀ। ਝੁਮੇ ਝੁਮ ਖੇਡ ਲੈ ਮੰਝ ਵੇੜੇ, ਜਪਦਿਆਂ ਨੂੰ ਹਰ ਨੇੜੇ। ਵੇੜੇ ਦੇ ਵਿੱਚ ਨਦੀਆਂ ਵਗਣ, ਬੇੜੇ ਲੱਖ ਹਜ਼ਾਰ। ਕੇਤੀ ਉਸ ਵਿੱਚ ਡੁੱਬਦੀ ਵੇਖੀ, ਕੇਤੀ ਲੰਘੀ ਪਾਰ। ਇਸ ਵੇੜੇ ਦੇ 9 ਦਰਵਾਜ਼ੇ, 10ਵੀਂ ਕੁਲਫ ਚੜਾਈ। ਇਸ ਦਰਵਾਜ਼ੇ ਦੇ ਮਹਿਰਮ ਨਹੀਂ, ਜਿਤ ਸ਼ੋ ਆਵੇ ਜਾਏ। ਵੇੜੇ ਦੇ ਵਿੱਚ ਆਲਾ ਸੂਏ, ਆਲੇ ਦੇ ਵਿੱਚ ਤਾਕੀ। ਤਾਕੀ ਦੇ ਵਿੱਚ ਸੇਜ ਵਿਛਾਵਾਂ, ਆਪਣੇ ਪਿਆ ਸੰਗ ਰਾਤੀ। ਇਸ ਵੇੜੇ ਵਿੱਚ ਮਕਣਾ ਹਾਥੀ ਸੰਗਲ ਨਾਲ ਖੇੜੇ। ਕਹੇ ਹੁਸੈਨ ਫਕੀਰ ਸਾਈਂ ਦਾ, ਜਾਗਦਿਆਂ ਕੌਣ ਛੇੜੇ। ਵਾਹ ਜੀ ਵਾਹ, ਬਹੁਤ ਜ਼ਬਰਦਸਤ ਕਾਫੀ ਹੈ। ਅੱਛਾ ਜੀ, ਇਹਨਾਂ ਦੇ ਹੁਣ ਅਸੀਂ ਮੈਨੇ ਕਰ ਲਈਏ। ਝੁਮੇ ਝੁਮ ਖੇਡ ਲੈ ਮੰਝ ਵੇੜੇ। ਝੁਮੇ ਝੁਮ ਤੋਂ ਮਤਲਬ ਝੂਮ ਕੇ, ਆਪਣਾ ਮਸਤੀ ਦੇ ਵਿੱਚ। ਮੰਝ ਦਾ ਮਤਲਬ ਹੁੰਦਾ ਐਨ ਸੈਂਟਰ ਦੇ ਵਿੱਚ। ਮੰਝ ਜਿਹਦੇ ਵਿੱਚੋਂ ਤੁਸੀਂ ਸੁਣਿਆ ਹੋਣਾ ਲਫ਼ਜ਼ ਨਿਕਲਿਆ ਹੈ ਮੰਝਦਾਰ। ਮੰਝਦਾਰ ਦਾ ਲਫ਼ਜ਼ ਆਮ ਤੁਸੀਂ ਸੁਣਿਆ, ਉਹ ਮੰਝ ਤੋਂ ਨਿਕਲਿਆ ਹੈ। ਮੰਝ ਦਾ ਮਤਲਬ ਹੈ ਵਿੱਚ। ਝੁਮੇ ਝੁਮ ਖੇਡ ਲੈ ਮੰਝ ਵੇੜੇ, ਵੇੜੇ ਦੇ ਵਿਚਕਾਰ। ਜਪਦਿਆਂ ਨੂੰ ਹਰ ਨੇੜੇ। ਹਰ ਦਾ ਮਤਲਬ ਜਿਹੜਾ ਹੈ, ਜਿਹੜਾ ਹਰ ਥਾਂ ਤੇ ਹੈ, ਜਿਹਨੂੰ ਭਗਵਾਨ ਵੀ ਦਾ ਵੀ ਨਾਂ ਦੇ ਦਿੰਦੇ ਨੇ, ਜਿਹਨੂੰ ਸ਼ੌਹ ਦਾ ਵੀ ਨਾਂ ਦਿੰਦੇ ਨੇ, ਉਹ ਤੇ ਹੁਣ ਡਿਪੈਂਡ ਕਰਦਾ ਹੈ। ਬੇੜੇ ਦੇ ਵਿੱਚ ਨਦੀਆਂ ਵਗਣ, ਬੇੜੇ ਲੱਖ ਹਜ਼ਾਰ। ਨਦੀਆਂ ਦਾ ਮਤਲਬ ਦਰਿਆ ਨੇ। ਆਮ ਤੌਰ ਤੇ ਦਰਿਆ ਨੂੰ ਨਦੀ ਵੀ ਲਿਖਿਆ ਜਾਂਦਾ ਸੀ। ਬੇੜੇ ਦੇ ਵਿੱਚ ਨਦੀਆਂ, ਹੁਣ ਜਦੋਂ ਨਵਾਂ ਜ਼ਮਾਨਾ ਆ ਗਿਆ ਤੇ ਨਦੀ ਜਿਹੜੀ ਹੈ ਲੋਕਾਂ ਨੇ ਨਹਿਰਾਂ ਸਮਝਣੀਆਂ ਸ਼ੁਰੂ ਕਰ ਦਿੱਤੀਆਂ, ਪਰ ਇਹ ਹੈ ਕਿ ਨਦੀ ਤੋਂ ਮਤਲਬ ਦਰਿਆ ਵੀ ਸੀ। ਬੇੜੇ ਦੇ ਵਿੱਚ ਨਦੀਆਂ ਵਗਣ, ਬੇੜੇ ਲੱਖ ਹਜ਼ਾਰ। ਕੇਤੀ ਇਸ ਵਿੱਚ, ਕੇਤੀ ਮਤਲਬ ਕਈ ਕਈ, some or many। ਕੇਤੀ ਇਸ ਵਿੱਚ ਡੁੱਬਦੀ ਵੇਖੀ, ਕੇਤੀ ਲੰਘੀ ਪਾਰ। many ਜਿਹੜੇ ਨੇ were drowned in that nadi and some went across। ਇਸ ਵੇੜੇ ਦੇ 9 ਦਰਵਾਜ਼ੇ, 10ਵੇਂ ਕੁਲਫ ਚੜਾਈ। ਇਹ ਜਿਹੜੀ ਕੁਲਫ ਹੈ, ਇਹਨੂੰ ਕੁਫਲ ਵੀ ਕਹਿੰਦੇ ਨੇ। ਅੱਛਾ, ਸ਼ਾਹ ਹੁਸੈਨ ਜਿਹੜਾ ਗਲਤੁਲ ਆਮ ਤੌਰ ਤੇ ਜਿਹੜਾ ਫਾਰਸੀ ਦੇ ਲਫ਼ਜ਼ਾਂ ਨੂੰ ਜਿਵੇਂ ਆਪਣਾ ਲਾਹੌਰੀਏ ਵਿਗਾੜ ਲੈਂਦੇ, ਲਾਹੌਰੀ ਬਦਲ ਕੇ ਬੋਲਦੇ ਸਨ ਨਾ। ਜਿਵੇਂ ਲਫ਼ਜ਼ ਹੈਗਾ ਨਾ ਮਤਲਬ, ਤੇ ਉਹ ਕਹਿਣਗੇ ਮਤਬਲ। ਤੇ ਸ਼ਾਹ ਹੁਸੈਨ ਨੇ ਵੀ ਮਤਲਬ ਦੀ ਜਗ੍ਹਾ ਤੇ ਮਤਬਲ ਹੀ ਇਸਤੇਮਾਲ ਫਿਰ ਕੀਤਾ। ਤੇ ਇੱਥੇ ਵੀ ਇਹ ਜਿਹੜਾ ਕੁਲਫ ਹੈ, ਇਹ ਕੁਫਲ ਹੈ, ਜੰਦਰਾ, ਲੌਕ। ਵੇੜੇ ਦੇ ਵਿੱਚ, ਇਸ ਵੇੜੇ ਦੇ 9 ਦਰਵਾਜ਼ੇ, 10ਵੇਂ ਨੂੰ ਜੰਦਰਾ ਲੱਗਾ ਹੈ। ਉਸ ਦਰਵਾਜ਼ੇ ਦੇ ਮਹਿਰਮ ਨਹੀਂ। ਮਹਿਰਮ ਜਾਣਕਾਰ, ਜਾਣਨ ਵਾਲੇ, ਹਾਲ ਨੂੰ ਜਾਣਨ ਵਾਲੇ। ਉਸ ਦਰਵਾਜ਼ੇ ਦੇ ਮਹਿਰਮ ਨਹੀਂ, ਜਿਤ ਸ਼ੌ ਆਵੇ। ਜਿਤ ਜਿਸ ਦਰਵਾਜ਼ੇ ਤੋਂ ਸ਼ੌ ਆਉਂਦਾ ਜਾਂਦਾ ਹੈ। ਸ਼ੌ ਦਾ ਮਤਲਬ ਮਹਿਬੂਬ, ਜੋ ਵੀ ਹੈ ਉਹ। ਵਿਹੜੇ ਦੇ ਵਿੱਚ ਆਲਾ ਸੂਹੇ।
ਆਲਾ ਤੇ ਤੁਸੀਂ ਵੇਖੀ, ਤੁਹਾਨੂੰ ਪਤਾ ਹੀ ਹੋਣਾ ਸਾਰਿਆਂ ਨੂੰ ਕੀ ਹੁੰਦਾ ਸੀ ਆਲਾ, ਕਿਉਂ ਜੀ? ਦੱਸੋ ਕੋਈ। ਦੀਵੇ ਜਿਹਦੇ ਚ ਰੱਖ ਕੇ ਬਾਲਦੇ ਸਨ, ਨਿਚ, ਉਹ ਵੀ ਤੇ ਲਿਟਲ ਨਿਚ, ਹਾਂਜੀ, ਛੋਟੀ ਆਲਾ, ਜਿਹੀ, ਉਹ ਕੰਨ ਦੇ ਵਿੱਚ ਹਾਂ ਇਸ ਤਰ੍ਹਾਂ ਬਣਾਇਆ ਸੀ, ਉਹਨੂੰ ਆਲਾ ਕਹਿੰਦੇ ਸਨ। ਉਹਦੇ ਚੀਜ਼ਾਂ ਰੱਖਣ ਵਾਸਤੇ ਛੋਟੀਆਂ ਮੋਟੀਆਂ ਜਿਹੜੀਆਂ ਉਹ ਉਹਦੇ ਚੀਜ਼ਾਂ ਰੱਖ ਦਿੰਦੇ ਸਨ। ਨਿਚ ਜਿਹਨੂੰ ਕਹਿੰਦੇ ਆ ਆਪਾਂ, ਨਿਚ ਕਹਿੰਦੇ ਆ ਨਾ। ਅੱਛਾ, ਅੱਛਾ ਅੱਛਾ। ਹਾਂਜੀ। ਵਿਹੜੇ ਦੇ ਵਿੱਚ ਆਲਾ ਸੂਹੇ, ਸੂਹੇ ਦਾ ਮਤਲਬ ਸੋਹਣਾ ਲੱਗੇ। ਆਲਣਾ ਵੀ ਆਲੇ ਤੋਂ ਨਿਕਲਿਆ। ਹਾਂਜੀ, ਆਲਣਾ ਵੀ ਉਸ ਤੋਂ ਹੀ ਨਿਕਲਿਆ। ਵਿਹੜੇ ਦੇ ਵਿੱਚ ਆਲਾ ਸੂਹੇ, ਆਲੇ ਦੇ ਵਿੱਚ ਤਾਕੀ, ਉਹਦੇ ਅੰਦਰ ਫਿਰ ਇੱਕ ਤਾਕੀ ਵੀ ਹੈ। ਤਾਕੀ ਵੀ ਤੁਹਾਨੂੰ ਪਤਾ ਜੀ, ਬਾਰੀਆਂ ਦੇ ਬੂਹੇ, ਬਾਰੀਆਂ ਦੇ ਬੂਹੇ, ਖਿੜਕੀ, ਖਿੜਕੀ, ਖਿੜਕੀ। ਹਾਂਜੀ, ਖਿੜਕੀ ਨਹੀਂ ਸੀ ਹੁੰਦੀ ਅਸਲ 'ਚ, ਇਹ ਕੀ ਹੁੰਦੀ, ਇਹਨੂੰ ਕੀ ਕਹਿਣਾ ਚਾਹੀਦਾ ਹੈ? ਵੈਸੇ ਤੇ ਤਾਕੀ ਹੀ ਕਹਿੰਦੇ ਸਨ। ਤਾਕੀ ਤੇ ਹਾਂ, ਮਤਲਬ ਉਹ ਬਾਰੀ, ਉਹਨੂੰ ਦਰਵਾਜ਼ਾ ਲੱਗਾ ਹੁੰਦਾ ਸੀ, ਮਤਲਬ ਹਾਂਜੀ, ਹੁੰਦਾ ਤੇ ਉਹ ਵੀ ਆਲਾ ਹੀ ਸੀ, ਲੇਕਿਨ ਆਲੇ ਨੂੰ ਦਰਵਾਜ਼ਾ ਲੱਗਾ ਸੀ। ਪੱਲਾ ਵੀ ਕਈ ਕਹਿੰਦੇ ਹੁੰਦੇ ਸਨ। ਆਹ, ਪਟਿਆਲੇ ਵਾਲੀ ਜ਼ਬਾਨ, ਪਟਿਆਲੇ ਦੀ ਆਈ ਥਿੰਕ, ਪਤਾ ਨਹੀਂ ਇੱਥੇ ਕੋਈ ਪਟਿਆਲੇ ਦਾ ਹੈਗਾ ਕਿ ਨਹੀਂ, ਉੱਥੇ ਤਾਕੀ ਨੂੰ, ਅਲਮਾਰੀ ਨੂੰ ਵੀ ਜਦੋਂ ਦਰਵਾਜ਼ਾ ਲੱਗਾ ਹੋਵੇ ਉਹਨੂੰ ਵੀ ਤਾਕੀ ਕਹਿੰਦੇ। ਚਲੋ, ਆਲੇ ਦੇ ਵਿੱਚ ਤਾਕੀ, ਤਾਕੀ ਦੇ ਵਿੱਚ ਸੇਜ ਸਜਾਵਾਂ, ਇਹ ਤਾਂ ਸਾਫ਼ ਹੀ ਹੈ ਸਾਰਿਆਂ ਨੂੰ, ਸੇਜ ਸਜਾਵਾਂ ਕੀ ਆਪਣੇ ਪਿਆ ਸੰਗ ਰਾਤੀ, ਆਪਣੇ ਪਿਆ ਦੇ ਸੰਗ, ਆਪਣੇ ਪਿਆ ਦੇ ਨਾਲ ਸੇਜ ਸਜਾਉਣੀ ਆ ਮੈਂ ਰਾਤ ਨੂੰ। ਇਸ ਵਿਹੜੇ ਵਿੱਚ ਮਕਨਾ ਹਾਥੀ, ਮਕਨਾ ਦਾ ਮਤਲਬ ਹੈ ਜਿਹੜਾ ਉਤਰਿਆ, ਅੱਛਾ, ਮੈਡ, ਵਾਈਲਡ, ਜਿਹੜਾ ਮਸਤੀ ਚ ਹੁੰਦਾ ਹਾਥੀ, ਮਸਤੀ ਚ ਹੈ ਜਿਹੜਾ, ਬਿਲਕੁਲ ਲਫ਼ਜ਼ ਮਸਤੀ ਠੀਕ ਹੈ। ਇਸ ਵਿਹੜੇ ਵਿੱਚ ਮਕਨਾ ਹਾਥੀ, ਮਸਤਿਆ ਹਾਥੀ ਜਿਹੜਾ ਹੈ ਉਹ ਸੰਗਲ ਨਾਲ ਖੇਡ ਰਿਹਾ ਹੈ, ਸੰਗਲ ਦੇ ਨਾਲ ਖਹਿ ਰਿਹਾ। ਕਹੇ ਹੁਸੈਨ ਫਕੀਰ ਸਾਈਂ ਦਾ, ਜਾਗਦਿਆਂ ਕੌਣ ਛੇੜ, ਜਾਗਦਿਆਂ ਨੂੰ ਕੋਲ ਕਿਹੜਾ ਛੇੜ ਸਕਦਾ? ਅੱਛਾ, ਇੱਥੇ ਵਿਹੜੇ ਤੋਂ ਮੁਰਾਦ ਕੀ ਕਹਿੰਦੇ ਨੇ, ਜ਼ਿੰਦਗੀ ਹੈ? ਕੀ ਮੁਰਾਦ ਲਈ ਜਾਏ ਇਹਦੇ ਤੋਂ, ਜਾਂ ਆਪਣਾ ਆਪ ਹੈ, ਜਾਂ ਜ਼ਿੰਦਗੀ ਕੀ? ਇਹਦਾ ਵਿਹੜੇ ਦਾ ਕੀ ਮਤਲਬ ਬਣੇਗਾ? ਤੁਸੀਂ ਕੱਢੋ ਨਾ ਜੀ। ਦੁਨੀਆ। डॉक्टर साहब शुरू करिए फिर। करो गलबात, करो गलबात। जी डॉक्टर साहब, मैं बोलना डॉक्टर साहब ते ਯਾਰ ਮੈਂ ਬਹੁਤ ਵਾਰੀ ਰਿਕੁਐਸਟ ਕੀਤੀ ਹੈ ਤੁਹਾਨੂੰ। सॉरी सॉरी सॉरी, ये डॉक्टर साहब सिर्फ आदत है सर, ਨਾਲ कुछ भी ਗੱਲ नहीं, ਕਰਿਆ ਕਰੋ, कुछ भी ਮੇਰੇ नहीं, ਨਾਲ कुछ ਨਾ नहीं ਕਰਿਆ ਕਰੋ जी। ਮੈਂ ਵੀ ਇੱਕ ਸੰਗਤ ਦੇ ਵਿੱਚ ਬੰਦਾ ਹੈ, ਮੇਰੇ ਨਾਲ ਕਿਉਂ ਤੁਸੀਂ ਮਤਲਬ ਮੇਰਾ ਕਿਉਂ ਨਾਂ ਲੈਂਦੇ ਹੋ? डॉक्टर साहब सॉरी। ਜੁਮੇ ਜੁਮ ਖੇਡ ਲੈ ਮੰਝ ਵੇੜੇ ਵਿੱਚ, ਇਹ ਕਾਫੀ ਪੜ੍ਹਦੇ ਆ ਮੈਨੂੰ, ਮੈਂ ਫਿਰ ਦੁਬਾਰਾ ਕਾਫੀ ਸ਼ਾਹ ਹੁਸੈਨ ਸਾਹਿਬ ਦੀ ਜਿਹੜੀ ਖੂਬੀ ਹੈ ਕਿ ਆਪਣੇ ਆਪ ਨੂੰ ਜਨਾਨੀ ਖਵਾਉਣਾ ਔਰ ਸ਼ੋਅ ਦੇ ਨਾਲ ਉਹਨੂੰ ਐਸੋਸੀਏਟ ਕਰਨਾ, ਇਹ ਖੂਬੀ ਦੁਬਾਰਾ ਉਹਨਾਂ ਦੀ ਨਜ਼ਰ ਆਈ ਹੈ ਇਸ ਕਾਫੀ ਦੇ ਵਿੱਚ। ਔਰ ਉਹਨਾਂ ਦੀ ਜਿਹੜੀ ਮਸਤੀ ਹੈ ਤੇ ਬੇਪਰਵਾਹੀ ਹੈ ਇਸ ਦੁਨੀਆ ਦੇ ਬਾਰੇ ਚ, ਉਹ ਵੀ ਤੁਹਾਨੂੰ ਇਹਦੇ ਚ ਰਮਜ਼ ਨਜ਼ਰ ਆਏਗੀ। ਤੇ ਉਹ ਕਹਿੰਦੇ ਨੇ ਕਿ ਜੁਮੇ ਜੁਮ ਖੇਲ ਲੈ ਮੰਝ ਵੇੜੇ ਵਿੱਚ, ਵਿਹੜਾ ਮੈਂ ਜਿਹੜਾ ਬਾਰ-ਬਾਰ ਇਹਨਾਂ ਦੀ ਕਾਫੀਆਂ ਮੈਂ ਰੈਫਰ ਕਰਨਾ, ਤੇ ਉਹ ਵਿਹੜਾ ਬਾਰ-ਬਾਰ ਮੈਨੂੰ ਜੋ ਸਮਝ ਆਉਂਦੀ ਹੈ ਉਹ ਦਿਲ ਇਨਸਾਨ ਦਾ, ਜਿਹੜਾ ਕਿ ਰੱਬ ਦਾ ਘਰ ਹੈ ਮੰਝ ਵੇੜੇ ਵਿੱਚ। ਕਿ ਅਗਰ ਤੁਸੀਂ ਆਪਣੇ ਦਿਲ ਦੇ ਵਿੱਚ ਦੁਨੀਆ ਤੋਂ ਮਸਤ ਹੋ ਕੇ, ਅਲੱਗ ਹੋ ਕੇ ਸੋਚੋ ਤੇ ਆਪਣੇ ਸ਼ੋਅ ਦਾ ਜ਼ਿਕਰ ਅਜ਼ਕਾਰ ਨਾ ਲਵੋ,
ਉਹਨੂੰ ਖੁਸ਼ ਕਰਨ ਵਾਸਤੇ, ਜਿਸ ਤਰ੍ਹਾਂ ਵੀ ਉਹ ਖੁਸ਼ ਹੁੰਦਾ ਹੈ। ਤੇ ਆਈ ਥਿੰਕ ਕਿ ਇਹਦਾ ਮਕਸਦ ਇਹੀ ਹੈ। ਤੇ ਵਿਹੜੇ ਦੇ ਵਿੱਚ ਨਦੀਆਂ ਵਗਣ ਬੇੜੇ ਲੱਖ ਹਜ਼ਾਰ, ਮੈਂ ਵੀ ਜਾਣਾ ਝੋਕ ਰਾਂਝਣ ਦੀ ਨਾਲ ਮੇਰੇ ਕੋ ਚੱਲੇ, ਨੈ ਵੀ ਡੋਂਗੀ ਤੁੱਲਾ ਪੁਰਾਣਾ ਸ਼ੀਹਾਂ ਪੱਤਨ ਮੱਲੇ। ਇਹ ਉਹਨਾਂ ਦੀ ਇੱਕ ਹੋਰ ਕਾਫੀ ਜਿਹਦੇ ਚ ਉਹ ਅਗੇਨ ਜ਼ਿੰਦਗੀ ਨੂੰ ਜਿਹੜਾ ਵੇ ਤਸ਼ਬੀਹ ਦੇ ਰਹੇ ਨੇ ਉਸ ਲਾਈਫ ਨੂੰ, ਤੁਹਾਡੀ ਇੱਕ ਐਸੀ ਕਸ਼ਤੀ ਦੇ ਨਾਲ ਜਿਹਨੇ ਦਰਿਆ ਪਾਰ ਕਰਨਾ ਹੈ ਔਰ ਦੂਜੇ ਪਾਸੇ ਜਾਣਾ ਹੈ, ਦੂਸਰੀ ਜ਼ਿੰਦਗੀ ਚ ਜਾਣਾ ਹੈ ਔਰ ਆਪਣੇ ਸ਼ੋਅ ਨਾਲ ਮੁਲਾਕਾਤ ਕਰਨੀ, ਜਿਹੜਾ ਅਲਟੀਮੇਟ ਮਕਸਦ ਹੈ। ਔਰ ਵਿਹੜੇ ਦੇ ਵਿੱਚ ਨਦੀਆਂ ਵਗਣ ਬੇੜੇ ਲੱਖ ਹਜ਼ਾਰ, ਕਿ ਜਿਨ੍ਹਾਂ ਨੇ ਕੋਸ਼ਿਸ਼ਾਂ ਸਾਰੇ ਕਰਦੇ ਨੇ ਇਸ ਦੁਨੀਆ ਤੋਂ ਮਕਸਦ ਨਾਲ ਪਾਰ ਹੋਣ ਦੀ, ਸ਼ੋਅ ਨੂੰ ਖੁਸ਼ ਰੱਖ ਕੇ ਜਾਣ ਦੀ, ਲੇਕਿਨ ਹਰ ਕਿਸੇ ਨੂੰ ਆਪਣਾ ਮਕਸਦ ਨਹੀਂ ਮਿਲਦਾ। ਕਈ ਜਿਹੜੇ ਨੇ ਫੇਲ ਹੋ ਜਾਂਦੇ ਨੇ ਇਸ ਮਕਸਦ ਦੇ ਵਿੱਚ, ਔਰ ਕਈ ਜਿਹੜੇ ਨੇ ਉਹ ਪਾਰ ਲੰਘ ਜਾਂਦੇ ਨੇ, ਅਗਰ ਉਹ ਆਪਣੇ ਹਰ ਦਾ ਨਾਂ ਜਪਦੇ ਰਹਿਣ, ਜ਼ਿਕਰ ਉਸਕਾਰ ਕਰਦੇ ਰਹਿਣ ਔਰ ਆਪਣੇ ਸ਼ੋਅ ਨੂੰ ਖੁਸ਼ ਕਰਨ। ਇਸ ਵੇੜੇ ਦੇ 9 ਦਰਵਾਜ਼ੇ 10ਵੇਂ ਕੁਲਫ ਚੜਾਈ। ਇੱਥੇ ਉਹ ਰਮਜ਼ ਇਸਤੇਮਾਲ ਕਰਦੇ ਪਏ ਨੇ ਕਿ ਆਉਣ ਜਾਣ ਦਾ ਜਿਹੜਾ ਵਸਲ ਦਾ ਜਿਹੜਾ ਮੁਲਾਕਾਤ ਦਾ ਜਿਹੜਾ ਦਰਵਾਜ਼ੇ ਨੇ ਸ਼ੋਅ ਦੇ ਨਾਲ, ਉਹ 9 ਨੇ, ਲੇਕਿਨ ਜਿਹੜਾ 10ਵਾਂ ਦਰਵਾਜ਼ਾ ਉਹ ਨਹੀਂ ਖੁੱਲਦਾ ਪਿਆ। ਔਰ ਮੇਰਾ ਖਿਆਲ, ਮੈਨੂੰ ਇਹ ਸਮਝ ਆਈ ਕਿ 10ਵਾਂ ਦਰਵਾਜ਼ਾ ਉਹ ਵੇ ਜਿਹਦੀ ਰਮਜ਼ ਅੱਜ ਤੱਕ ਕਿਸੇ ਨੂੰ ਨਹੀਂ ਮਿਲ ਸਕੀ, ਔਰ ਉਹ ਰਮਜ਼ ਉਹਨਾਂ ਨੇ ਆਪਣੇ ਕੋਲ ਰੱਖੀ ਹੈ, ਰੱਬ ਨੇ ਜਾਂ ਸ਼ੋਅ ਨੇ ਜਾਂ ਉਹਨਾਂ ਦੇ ਮਹਿਬੂਬ ਨੇ। ਔਰ ਵਿਹੜੇ ਦੇ ਵਿੱਚ 9 ਦਾ ਕੋਈ ਸਿਗਨੀਫੀਕੈਂਸ ਵੀ ਹੈ? ਜਿਸ ਤਰ੍ਹਾਂ ਮਤਲਬ ਕਈ ਚੀਜ਼ਾਂ ਚ ਹੁੰਦਾ ਨਾ ਕਿ 12 ਦਾ ਜ਼ਿਕਰ ਹੋਇਆ ਤੇ 12 ਮਹੀਨੇ ਨੇ, 9 ਕੋਈ ਕਿਸੇ ਚੀਜ਼ ਨਾਲ ਰਿਫਰ ਕਰਦਾ? ਇਹਦੀ ਐਕਸਪਲੇਨੇਸ਼ਨ ਡਾਕਟਰ ਸਾਹਿਬ को पता लगेगी। मैं सोचा सी काफी, लेकिन ਮੈਨੂੰ ਸਮਝ ਨਹੀਂ ਆਈ। ਇਹਦਾ ਕੋਈ ਰੈਫਰੈਂਸ ਹੋਣਾ ਹੈ ਕਲਾਸਿਕਲ ਪੋਇਟਰੀ ਚ। ਜੇ ਮੈਂ ਥੋੜੀ ਮਤਲਬ ਹਿੰਦੂ ਰਿਲੀਜਨ ਮੇਰਾ ਬੈਕਗ੍ਰਾਉਂਡ ਹੈ, ਇਸ ਕਰਕੇ 9 ਦਰਵਾਜ਼ੇ ਨੇ, 2 ਅੱਖਾਂ, 2 ਕੰਨ, ਨੱਕ, ਇੱਕ ਮੂੰਹ ਤੇ 2 ਥੱਲੇ, ਇਹ 9 ਹੋ ਜਾਂਦੇ ਹੈ। ਤੇ 10ਵਾਂ ਜਿਹੜਾ ਹੈ ਨਾ, ਉਹ ਵਾਲਾ ਹੈ ਜਿਸ ਨੂੰ ਖੋਲਣਾ ਮੁਸ਼ਕਿਲ ਹੁੰਦਾ ਹੈ, ਜਦ ਖੁੱਲ ਜਾਂਦਾ ਹੈ ਤੇ ਉਹੀ ਉੱਥੇ ਸਾਰਾ ਆਨੰਦ ਉੱਥੇ ਹੈ, ਜਿੱਥੋਂ ਏਡਾ ਪਿੰਗਲਾ ਤੇ ਪਤਾ ਨਹੀਂ ਕੀ ਗੁਜ਼ਰ ਰਹੇ ਨੇ। ਜੀ ਜੀ ਜੀ। ਵਿਹੜੇ ਦੇ ਵਿੱਚ ਆਲਾ ਸੋਹੇ, ਆਲੇ ਦੇ ਵਿੱਚ ਤਾਕੀ। ਅਗੇਨ ਉਹ ਆਪਣੇ ਦਿਲ ਨੂੰ ਵਿਹੜਾ ਕਹਿ ਰਹੇ ਨੇ, ਜਿੱਥੇ ਕਿ ਮਹਿਬੂਬ ਦਾ ਆਣਾ ਜਾਣਾ ਹੈ ਔਰ ਰੋਸ਼ਨੀ ਉਹਦੇ ਉਹਨਾਂ ਨੇ ਆਉਣ ਵਾਸਤੇ, ਉਹਨਾਂ ਨੂੰ ਬੁਲਾਉਣ ਵਾਸਤੇ, ਰਸਤਾ ਦਿਖਾਉਣ ਵਾਸਤੇ, ਆਪਣੇ ਦਿਲ ਨੂੰ ਦਿਖਾਉਣ ਵਾਸਤੇ ਕਿ ਹਨੇਰਾ ਨਹੀਂ, ਉੱਥੇ ਉਜਾਲਾ ਹੈ। ਔਰ ਉਹਦੇ ਚ ਉਹਨਾਂ ਨੇ ਆਪਣੇ ਆਪ ਨੂੰ ਇਸ ਤਰ੍ਹਾਂ ਮਹਿਸੂਸ ਕੀਤਾ ਜਿਵੇਂ ਉਸ ਆਲੇ ਦੇ, ਉਹ ਵਿਹੜੇ ਦੇ ਵਿੱਚ ਰੋਸ਼ਨੀ ਬਾਲ ਕੇ ਉਹ ਤਿਆਰ ਹੋ ਕੇ ਸੇਜ ਜਾ ਕੇ ਬੈਠੀ ਹੈ ਉਹ ਜਨਾਨੀ ਆਪਣੇ ਬੰਦੇ ਵਾਸਤੇ। ਔਰ ਅਗਰ ਬੰਦੇ ਦਾ ਦਿਲ ਸਾਫ਼ ਹੋਵੇ, ਨੀਅਤ ਸਾਫ਼ ਹੋਵੇ, ਔਰ ਜਿਹੜੀਆਂ ਕਦੂਰਤਾਂ ਨੇ ਜ਼ਿੰਦਗੀ ਦੀਆਂ, ਝੂਠ ਫਰੇਬ ਮਕਾਰੀ ਤੋਂ ਪਾਕ ਹੋਵੇ, ਤੇ ਉੱਥੇ ਹੀ ਆ ਕੇ ਪਿਆ ਸੰਗ ਰਾਤੀ ਮੁਲਾਕਾਤ ਹੋ ਸਕਦੀ ਹੈ, ਵਸਲ ਹੋ ਸਕਦੀ ਹੈ। ਲੇਕਿਨ ਐਟ ਦ ਸੇਮ ਟਾਈਮ ਦੱਸਦੇ ਨੇ ਕਿ ਬੜੀ ਵੱਡੀ ਕੰਟਰਾਡਿਕਸ਼ਨ ਹੈ ਇਨਸਾਨ ਦੇ ਨਾਲ, ਉਹ ਹੈ ਈਵਲ, ਈਗੋ, ਜਿਹੜੀ ਕਿ ਜਿਹਨੂੰ ਕਿ ਕਾਬੂ ਕਰਨਾ ਬੜਾ ਮੁਸ਼ਕਲ ਹੁੰਦਾ ਹੈ। ਉਹ ਮਸਤੇ ਹਾਥੀ ਤਰ੍ਹਾਂ ਹੁੰਦੀ ਹੈ, ਔਰ ਮਸਤ ਹਾਥੀ ਜਿਹੜਾ ਉਹਨੂੰ ਕਾਬੂ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ। ਔਰ ਇਸੇ ਤਰ੍ਹਾਂ ਪਾਰ ਉਹੀ ਲੰਘ ਸਕੇ ਨੇ ਜੋ ਮੈਨੂੰ ਸਮਝ ਆਈ ਹੈ, ਜਿਨ੍ਹਾਂ ਨੇ ਉਹ ਮਸਤ ਹਾਥੀ ਨੂੰ ਖੇੜਿਆ ਹੈ, ਬੰਨਿਆ ਹੈ। ਬੇਸ਼ੱਕ ਮਸਤ ਹਾਥੀ ਤੋੜਨ ਦੀ ਕੋਸ਼ਿਸ਼ ਕਰ ਰਿਹਾ ਸੰਗਲ, ਲੇਕਿਨ ਹਰ ਕਿਸੇ ਦਾ ਹਾਥੀ ਜਿਹੜਾ ਉਹ ਸੰਗਲ ਨਹੀਂ ਤੋੜ ਸਕਦਾ। ਜਿਹੜਾ ਸੰਗਲ ਨਹੀਂ ਟੁੱਟਦਾ ਉਹ ਪਾਰ ਚਲੇ ਜਾਂਦੇ ਨੇ। ਤੇ ਕਹੇ ਫਕੀਰ ਹੁਸੈਨ ਫਕੀਰ ਸਾਈਂ ਦਾ, ਜਾਗਦਿਆਂ ਕੌਣ ਛੇੜੇ। ਤੇ ਉਹ ਅਖੀਰ ਤੇ ਫਿਰ ਉਹ ਜਿਵੇਂ ਆਪਣਾ ਅਖੀਰਲੇ ਸ਼ੇਰ ਚ ਆਪਣਾ ਬਿਆਨ ਕਰਦੇ ਨੇ, ਆਪਣਾ ਪੂਰਾ ਸਮਰਾਈਜ਼ਡ ਪਰਪਸ ਆਫ ਦਾ ਕਾਫੀ, ਕਿ ਸੁੱਤਿਆਂ ਤੇ ਤੁਸੀਂ ਜਗਾ ਸਕਦੇ ਹੋ, ਲੇਕਿਨ ਜਾਗਦਿਆਂ ਨੂੰ ਕੌਣ ਜਗਾਏ। ਜਾਗਦਿਆਂ ਜਗਾਉਣਾ ਬਹੁਤ ਔਖਾ ਹੁੰਦਾ ਹੈ। ਤੇ ਜੁੰਮੇ ਜੁਮ ਖੇਡ ਲੈ ਮੰਝ ਵੇੜੇ ਵਿੱਚ, ਕਿ ਮੰਝ ਵੇੜੇ ਤੋਂ ਮੈਨੂੰ ਕੋਰਸ ਯਾਦ ਨਜ਼ਰ ਆਈ ਕਿ ਇੱਕ ਨੁਕਤੇ ਵਿੱਚ ਗੱਲ ਮੁੱਕਦੀ ਹੈ। ਕਲਾਸੀਕਲ ਪੋਇਟਰੀ ਚ ਬਾਰ-ਬਾਰ ਸੈਂਟਰ, ਨੁਕਤਾ, ਮੰਝ ਇਸਤੇਮਾਲ ਕੀਤਾ ਜਾਂਦਾ ਵੇ ਉਹ ਰੱਬ ਵਾਸਤੇ, ਕਿ ਰੱਬ ਸੈਂਟਰ ਚ, ਨੁਕਤੇ ਚ, ਦਿਲ ਚ। ਔਰ ਅਸੀਂ ਉਹਨੂੰ ਕੰਪਲੀਕੇਟ ਕੀਤਾ ਹੈ, ਲੇਕਿਨ ਉਹ ਐਡਾ ਕੰਪਲੀਕੇਟਡ ਨਹੀਂ ਹੈਗਾ ਜਿੰਨਾ ਅਸੀਂ ਬਣਾ ਦਿੱਤਾ ਹੈ, ਔਰ ਜਿੰਨਾ ਅਸੀਂ ਦੁਨੀਆ ਦੀ ਗਲਾਜ਼ਤਾਂ ਚ ਈਵਜ਼ ਦੇ ਵਿੱਚ ਇਨਵੋਲਵ ਹੋ ਕੇ ਤੇ ਹੋ ਗਏ ਹਾਂ। ਤੇ ਦੈ ਸਮਝ ਆਈ ਮੈਂ ਥੋੜੀ ਜੀ। ਬਾਕੀ ਡਾਕਟਰ ਸਾਹਿਬ ਤੇ ਤੁਸੀਂ ਦੋਸਤ ਰੋਸ਼ਨੀ ਪਾਓਗੇ। ਇਹ ਜਿਹੜੀ ਆਲਾ ਤੇ ਤਾਕ ਵਾਲੀ ਵਰਸ ਹੈ, ਉਹਦੇ ਚ ਕੋਈ ਰੈਫਰੈਂਸ ਥੋੜਾ ਜਿਹਾ ਉਹਦੇ ਨਾਲ ਵੀ ਹੋ ਸਕਦਾ ਹੈ ਕਿ ਜਿਸ ਤਰ੍ਹਾਂ ਕੁਰਾਨ ਵਿੱਚ ਹੈ ਨਾ ਮਸ਼ਹੂਰ ਲਾਈਟ ਦੀ ਵਰਸ ਹੈ ਇੱਕ,
ਕਿ ਇੱਕ ਆਲਾ ਹੈ, ਉਹਦੇ ਅੰਦਰ ਜਿਹੜਾ ਹੈ ਇੱਕ ਨੀਚ ਦੇ ਅੰਦਰ ਇੱਕ ਚਿਰਾਗ ਹੈ, ਉਹ ਚਿਰਾਗ ਦੇ ਅੰਦਰ ਲਾਈਟ ਹੈ, ਉਹ ਲਾਈਟ ਆਫ ਲਾਈਟ ਜਿਹੜੀ ਹੈ ਉਹ ਅੱਲਾ ਮੀਆਂ ਹੈ ਜਾਂ ਜੋ ਵੀ ਹੈ। ਇੱਕ ਹੈ ਨਾ ਬੜੀ ਮਸ਼ਹੂਰ ਮਿਸਟੀਕਲ ਰੈਫਰੈਂਸ ਉਹਦੀ ਬਣਾਉਂਦੇ ਨੇ, ਡਾਕਟਰ ਨਾਸਰ ਗੋਂਦਲ ਨੂੰ ਠੀਕ ਤਰ੍ਹਾਂ ਪਤਾ ਹੋਣਾ। ਜੀ ਜੀ, ਥੈਂਕ ਯੂ ਜੀ। ਉਹ ਤੇ ਆਪਣੀ ਜਗ੍ਹਾ ਹੈ, ਲੇਕਿਨ ਮੇਰੇ ਖਿਆਲ ਇਸ ਨੂੰ ਇਹਦੇ ਆਪਣੇ ਹਿਸਾਬ ਦੇ ਨਾਲ ਹੀ ਵੇਖਣਾ ਚਾਹੀਦਾ। ਉਹ ਠੀਕ ਹੈ। ਉਹ ਮਿਸਬਾਹ ਤੇ ਮਿਸ਼ਕਾਤ ਤੇ ਉਹ ਕਾਫੀ ਮਸ਼ਹੂਰ ਹੈ ਕਿ ਉਹ ਅੱਲਾ ਦਾ ਜੋ ਨੂਰ ਹੈ ਉਹ ਬਿਲਕੁਲ ਅੰਦਰ ਛੁਪਿਆ ਹੋਇਆ ਹੈ, ਤੇ ਉਹ ਠੀਕ। ਥੈਂਕ ਯੂ ਜੀ। जी बोलो, कोई कल करो गल। बड़ी औखी काफी है, बहुत औखी काफी है, ना सौखा काम नहीं गा। कोई साहब करन गल। I'm so confused. I thought that we can discuss this and it'll be clearer, but I'm even more confused. Sorry. Can someone shed light on the last, the Jagdya Kon Chere? So is this in reference to people that are aware? I don't know. Madiha, we are supposed to interpret it in our own way, I guess. So nobody's going to help us out. So we got to interpret it our own way. No, I want someone's interpretation to help me, please. What's your interpretation? What is your interpretation? No, but that's what I'm saying. So, Jagde obviously meaning aware people, right? Jo jagyo hai. I'm assuming it's about ਉਹਦੇ ਚ awareness ਪਹਿਲੇ and ਦੇਖੋ ਨਾ, consciousness. ਇਹ ਪੂਰੇ ਸ਼ੇਰ ਨੂੰ ਇਕੱਠਾ ਕਰ ਲੋਗੇ ਤੇ ਸਾਨੂੰ ਜਾਗਦਾ ਦਾ ਸਮਝ ਆ ਗਈ। ਪਹਿਲਾ ਮਿਸਰਾ ਹੈਗਾ ਹੈ ਕਿ ਸੰਗਲ ਨਾਲ ਖੇੜੇ, ਵਿਹੜੇ ਦੇ ਵਿੱਚ ਮਕਨਾ ਹਾਥੀ, ਸੰਗਲ ਨਾਲ ਖੇੜੇ। ਤੇ ਫਿਰ ਦੂਜਾ ਮਿਸਰਾ ਹੁੰਦਾ ਹੈ, ਕਹੇ ਹੁਸੈਨ ਫਕੀਰ ਸਾਈਂ ਦਾ, ਜਾਗਦਿਆਂ ਕੌਣ ਛੇੜੇ। ਸੰਗਤ ਦੀ ਇਜਾਜ਼ਤ ਨਾਲ ਮੈਂ ਕੋਸ਼ਿਸ਼ ਕਰਾਂ ਜੀ। ਜ਼ਰੂਰ जी। ਜਿਹੜਾ ਇਹ ਪਹਿਲਾ ਹੈਗਾ ਜੀ, ਝੁੰਮੇ ਝੁੰਮ ਖੇਲ ਲੈ ਮੰਝ ਵੇੜੇ, ਜਪਦਿਆਂ ਨੂੰ ਹਰ ਨੇੜੇ। ਮੈਨੂੰ ਇੱਥੇ ਇਸ਼ਾਰਾ ਜਿਹੜਾ ਬਾਬਾ ਗੁਰੂ ਨਾਨਕ ਦੀ ਫਿਲਾਸਫੀ ਹੈਗੀ ਹੈ ਕਿ ਤੁਹਾਨੂੰ ਇਸ ਜਗ ਦੇ ਮੰਝ ਕੇ, ਤੁਹਾਨੂੰ ਇਸ ਜਗ ਨੂੰ ਹੰਢਾ ਕੇ ਹੀ ਇਸ ਦੇ ਵਿੱਚ ਹੀ ਤੁਸੀਂ ਰੱਬ ਨੂੰ ਲੱਭਣਾ। ਸੋ ਇਸ ਵਿਹੜਾ ਜਿਹੜਾ ਕਿ ਇਹ ਜਗ ਹੈ, ਇਹ ਜਿਹੜਾ ਇਹ ਅਸੀਂ ਜਿਹੜੀ ਹੈ ਸ੍ਰਿਸ਼ਟੀ ਹੈ, ਜਿਹੜੀ ਹੈ ਕਾਇਨਾਤ ਹੈ, ਉਹਦੇ ਵਿੱਚ ਰਹਿ ਕੇ, ਉਹਦੇ ਵਿੱਚ ਮੰਝ ਕੇ, ਵਿਚਕਾਰ ਰਹਿ ਕੇ ਅਸੀਂ ਆਪਣੇ ਕੰਮ ਵੀ ਕਰਨੇ ਨੇ ਤੇ ਉਸ ਹਰ ਨੂੰ ਵੀ ਲੱਭਣਾ, ਆਪਣੇ 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 ਸ਼ੌਹ ਨੂੰ ਵੀ ਲੱਭਣਾ ਇਸੇ ਦੇ ਵਿੱਚ ਜੰਮ ਕੇ। ਤੇ ਫਿਰ ਜਿੱਦਾਂ ਇਹੀ ਦੱਸਦੇ ਨੇ ਕਿ ਵਿਹੜੇ ਦੇ ਵਿੱਚ ਨਦੀਆਂ ਵਗਣ ਬੇੜੇ, ਇਹਦੇ ਵਿੱਚ ਵੀ ਮੈਨੂੰ somehow the other, ਇਹ ਮੈਨੂੰ ਜਦ ਮੈਂ ਕਾਫੀ ਪੜ੍ਹੀ ਹੈ ਤੇ ਮੈਨੂੰ ਏਦਾਂ it is interchangeable with lot of stuff from ਗੁਰੂ ਗ੍ਰੰਥ ਸਾਹਿਬ, ਜਿਹੜੇ ਜਿੱਦਾਂ ਉਹ ਕਹਿੰਦੇ ਨੇ ਉਹਦੇ ਵਿੱਚ ਵੀ ਕਿੱਦਾਂ ਹੀ ਤੁਕ ਹੈਗੀ, ਦੀਨ ਦਇਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। ਇਹ ਜਿਹੜਾ ਜੱਗ ਹੈਗਾ ਆ, ਇਹ ਜਿਹੜੀ ਦੁਨੀਆ ਹੈਗੀ ਆ, ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ, ਇਹ ਸਮੁੰਦਰ ਹੈ ਸੰਸਾਰ, ਜਿਹਦੇ ਵਿੱਚ ਤੁਸੀਂ ਆਪਣਾ ਪਰਿਵਾਰ ਲੈ ਕੇ ਉਸ ਬੇੜੇ 'ਚ ਚੜ ਕੇ ਤੁਸੀਂ ਉਸ ਨੂੰ ਪਾਰ ਕਰਨਾ ਹੈਗਾ। ਸੋ ਇਹਦੇ ਵਿੱਚ ਕਈ ਨੇ ਕਿ ਜਿਹੜੇ ਇਨਲਾਈਟਨ ਹੋ ਜਾਂਦੇ ਨੇ ਐਂਡ ਪਾਰ ਲੱਗ ਜਾਂਦੇ ਨੇ, ਪਰ ਕਈ ਨੇ ਜਿਹੜੇ ਇਸ ਸੰਸਾਰ ਦੀਆਂ ਚਕਾਚੌਂਧ ਵਿੱਚ ਡੁੱਬ ਕੇ ਰਹਿ ਜਾਂਦੇ ਨੇ।
ਅਗੇਨ ਇਸ ਵੇੜੇ ਦੇ 9 ਦਰਵਾਜ਼ੇ 10ਵੇਂ ਕੁਲਫ ਚੜਾਈ, ਇਹ ਵੀ ਬੜੀ ਵਾਰ ਉਹਨਾਂ ਨੇ ਇਹਦੇ ਵਿੱਚ ਵੀ ਜਿਹੜਾ ਹੈਗਾ 10ਮ ਦਰਵਾਜ਼ਾ ਦਾ ਉਹੀ ਜਿੱਦਾਂ ਕਹਿੰਦੇ ਨੇ ਦਰਬਾਰ ਸਾਹਿਬ, ਮੈਂ ਜਸਟ ਲਾਈਕ ਆਈ ਸੈਡ, ਮੈਂ ਤੇ ਪੂਰਾ ਇਹ ਗੁਰੂ ਗ੍ਰੰਥ ਸਾਹਿਬ ਹੀ ਨਜ਼ਰ ਆ ਰਿਹਾ ਸੀ। 9 ਘਰ ਥਾਪੇ ਥਾਪਣ ਹਾਰੇ 10ਵੇਂ ਵਾਸਾ ਅਨਖਾ ਪਾਰੇ, ਉੱਥੇ ਵੀ ਇਹੀ ਲਿਖਿਆ। ਸੋ ਇਹ ਸਾਰੀ ਇਟਸ ਵੈਰੀ ਇੰਟਰਚੇਂਜੇਬਲ ਫॉर ਮੀ। ਤੇ 9 ਦਰਵਾਜ਼ੇ ਅਗੇਨ ਜਿੱਦਾਂ ਉਹਨਾਂ ਨੇ ਕਿਹਾ ਦੀਦੀ ਨੇ ਕਿ ਬਈ ਇਹ ਜਿਹੜੇ 9 ਸਪੋਜ਼ਿਡਲੀ, ਜੇ ਤੁਸੀਂ ਇਹਨੂੰ ਸਾਰੀ ਇੰਡੀਅਨ ਵੇ ਆਫ ਥਿੰਕਿੰਗ ਨਾਲ ਵੇਖੋਗੇ ਤੇ ਉਹੀ 9 ਨੇ, 9 physical openings and the 10th is the enlightenment. So ਇਹ ਹੈਗਾ ਵੇੜੇ ਵਿੱਚ ਆਲਾ ਸੋਹੇ, ਆਲੇ ਦੇ ਵਿੱਚ ਤਾਕੀ। ਮੈਨੂੰ ਇਹਦੀ ਇੰਟਰਸਟਿੰਗ ਗੱਲ ਲੱਗੀ ਇਹ ਹੈਗੀ ਹੈ ਕਿ ਜਿਹੜੀ ਅਸੀਂ ਪਿਛਲੀ ਕਾਫੀ ਪੜ੍ਹੀ ਸੀ ਉਹਦੇ ਚ ਉਹਨਾਂ ਨੇ ਚਰੋਖੇ ਦਾ ਜ਼ਿਕਰ ਕੀਤਾ ਸੀ। ਇਹ ਸਮਾਲ ਓਪਨਿੰਗ, ਇਹ ਸਮਾਲ ਉਹਨਾਂ ਨੂੰ ਨਜ਼ਰ ਆਈ ਹੈ, ਇੱਕ ਆਸ ਜਾਂ ਇੱਕ ਦੀਵੇ ਦੀ ਕੋਈ ਲੋ ਜਾਂ ਛੋਟੀ ਜੀ ਚੀਜ਼ ਇੱਕ ਨਜ਼ਰ ਆਈ ਹੈ, which is ਚਰੋਖਾ is a smaller opening, ਕਿ ਮੈਨੂੰ ਥੋੜੀ ਜਿਹੀ ਉਹਨਾਂ ਨੂੰ ਝਾਤ ਜੀ ਪਈ ਹੈ। ਇਹਦੇ ਵਿੱਚ ਉਹਨਾਂ ਨੇ ਮੈਂਸ਼ਨ ਕੀਤਾ ਕਿ ਤਾਕੀ ਹੈ, ਤਾਕੀ is bigger. So I don't know ਕਿ ਵੀ ਉਹਨਾਂ ਨੇ ਉਹ ਕਾਫੀ ਪਹਿਲਾਂ ਲਿਖੀ ਸੀ ਔਰ ਇਹ ਬਾਅਦ ਚ ਲਿਖੀ ਹੈ ਕਿ ਵੀ ਉਹਨਾਂ ਦੀ ਜਿਹੜੀ enlightenment ਹੈ ਉਹ ਵੱਧ ਰਹੀ ਹੈ ਕਿ ਕਿਸ ਤਰ੍ਹਾਂ ਹੋ ਰਹੀ। ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿਉਂਕਿ between the two ਕਾਫੀਜ਼ from Charokha to Taki there is a progression in his thought process. ਇਹ ਤੇ ਜਿਹੜਾ ਇੱਥੇ ਹਾਥੀ obviously ਬੜਾ ਇਹ obvious ਜਿਹਾ ਹੈਗਾ ਕਿ ਚੰਚਲ ਮਨ ਹੈਗਾ, ਮਨ ਜੀਤੇ ਜਗ ਜੀਤ। ਤੁਸੀਂ ਮਨ ਨੂੰ ਜਦ ਤੱਕ ਨਹੀਂ ਜਿੱਤੋਗੇ, ਤੁਸੀਂ ਮਨ ਨੂੰ ਨਹੀਂ ਕੰਟਰੋਲ ਕਰੋਗੇ, ਉਹ ਜਿਹੜਾ ਕਿ ਹਰ ਵਕਤ ਸੰਗਲ ਤੁੜਾਉਣ ਦੇ ਹੈਗਾ, ਉਹਨੂੰ ਤੁਸੀਂ ਜਦ ਤੱਕ ਨਹੀਂ ਕੰਟਰੋਲ ਕਰੋਗੇ ਤੇ ਤੁਹਾਨੂੰ ਸਾਈਂ ਨਹੀਂ ਲੱਭਣਾ। ਤੇ ਜਿਹੜਾ ਹੈਗਾ ਕਹੇ ਹੁਸੈਨ ਫਕੀਰ ਸਾਈਂ ਦਾ ਜਾਗਦਿਆਂ ਕੌਣ ਛੇੜੇ। ਜਿਹੜਾ ਬੰਦਾ ਇਨਲਾਈਟਨ ਹੋ ਗਿਆ, ਜਿਹਨੂੰ ਜਾਗਰਤੀ ਮਿਲ ਗਈ, ਉਹਨੂੰ ਕੋਈ ਨਹੀਂ ਹਿਲਾ ਸਕਦਾ, ਉਹਨੂੰ ਕੋਈ ਨਹੀਂ ਆਪਣੇ ਮਕਸਦ ਤੋਂ ਆਪਣੀ ਰਾਹ ਤੋਂ ਹਿਲਾ ਸਕਦਾ। ਸ਼ੁਕਰੀਆ ਜੀ, ਮੈਨੂੰ ਤਾਂ ਇੰਨੀ ਸਮਝ ਆਈ। ਮੈਂ ਥੋੜੀ ਜਿਹੀ ਗੱਲ ਕਰਾਂ ਜੀ ਸੰਗਤ ਦੀ ਇਜਾਜ਼ਤ ਦੇ ਨਾਲ ਜੀ। ਮੈਨੂੰ ਜਿਹੜੀ ਇਹ ਹੈਗੀ ਆ ਕਿ ਵਿਹੜੇ ਦੇ ਵਿੱਚ ਇੱਕ ਆਲਾ ਹੈ, ਜਿਸ ਆਲੇ ਦੇ ਵਿੱਚ ਇੱਕ ਤਾਕੀ ਹੈ। ਤਾਕੀ ਦਾ ਮਤਲਬ ਅਸੀਂ ਸਮਝਦੇ ਹਾਂ ਕਿ ਤੱਕਣਾ, ਕਿਸੇ ਨੂੰ ਦੇਖਣਾ। ਉਹ ਇੱਕ ਹੋਲ ਹੈ ਦੀਵਾਰ ਦੇ ਵਿੱਚ ਜਿੱਥੋਂ ਤੁਸੀਂ ਬਾਹਰ ਨੂੰ ਦੇਖ ਸਕਦੇ ਹੋ ਔਰ ਉਹਦੇ ਵਿੱਚੋਂ ਹੀ ਅੰਦਰ ਲਾਈਟ ਵੀ ਆਉਂਦੀ ਹੈ, ਉਹ ਤਾਕ ਕਰਨ ਦੇ ਲਈ, ਤੱਕਣ ਲਈ ਕਿ ਉਸ ਦੇ ਵਿੱਚੋਂ ਤੁਹਾਨੂੰ ਨੌਲੇਜ ਆਏਗਾ, ਲਾਈਟ ਆਏਗੀ, ਰੋਸ਼ਨੀ ਆਏਗੀ ਔਰ ਰੋਸ਼ਨੀ ਦੇ ਵਿੱਚ ਹੀ ਮੈਂ ਇੱਕ ਸੇਜ ਸਜਾਉਣੀ ਆ ਤੇ ਉਸ ਪੀਆ ਦੇ ਨਾਲ, ਆਪਣੇ ਸ਼ੌਹ ਦੇ ਨਾਲ, ਉਹਦੇ ਨਾਲ ਮੈਂ ਇੱਥੇ ਰਹਿਣਾ। ਤੇ ਤਾਕੀ ਦੀ ਇੰਪੋਰਟੈਂਸ ਮੈਂ ਇੱਥੋਂ ਸਮਝਦਾ ਕਿ ਇੱਕ ਸੋਰਸ ਆਫ ਨੌਲੇਜ। ਅੱਛਾ, ਮਕਨਾ ਹਾਥੀ ਦੀ ਗੱਲ ਆਪਾਂ ਕਰ ਚੁੱਕੇ ਹਾਂ ਕਿ ਉਸ ਇਨਲਾਈਟਨ ਬੰਦੇ ਨੂੰ ਕੋਈ ਆਪਣੀ ਜਗ੍ਹਾ ਤੋਂ ਹਿਲਾ ਨਹੀਂ ਸਕਦਾ, ਜਿਹਨੂੰ ਇਹ ਤਾਕੀ ਦੇ ਵਿੱਚੋਂ ਰੋਸ਼ਨੀ ਮਿਲ ਗਈ ਹੈ। ਦੁਨੀਆ ਦੇ ਵਿੱਚ ਸਾਰੇ ਕੋਈ ਪਹਿਲੇ ਸਟੈਂਜ਼ੇ 'ਚ ਫਾਰ ਐਗਜ਼ਾਮਪਲ ਕਹਿੰਦੇ ਨੇ ਕਿ ਕਈ ਬੇੜੀਆਂ ਨੇ ਤੇ ਕਈ ਲੱਦ ਗਏ ਤੇ ਕਈਆਂ ਨੇ ਹਲੇ ਆਉਣਾ। ਔਰ 9 ਦਰਵਾਜ਼ਿਆਂ ਦੀ ਵੀ ਗੱਲ ਹੋ ਚੁੱਕੀ ਆ। 10ਵੀਂ ਇਹਨਾਂ ਨੇ ਬੜੀ ਪੁਸ਼ਪਾ ਜੀ ਹੁਣਾਂ ਨੇ ਵਧੀਆ ਗੱਲ ਦੱਸੀ ਸਾਨੂੰ ਸਾਰਿਆਂ ਨੂੰ। ਮਨ ਨੂੰ ਇਨਲਾਈਟਨ ਕਰਨ ਦੀ ਜਿਹੜਾ ਇੱਕ ਐਕਸਟਰਾ ਦਰਵਾਜ਼ਾ ਹੈਗਾ, ਉਹਨੂੰ ਖੋਲਣ ਦੀ ਲੋੜ ਹੈ। ਮੇਰੇ ਖਿਆਲ ਤਾਕੀ ਦੇ ਥਰੂ ਹੀ ਉਹ ਲਾਈਟ ਆਉਣੀ ਆ ਤੇ ਤਦੀ ਇਨਲਾਈਟਨ ਹੋਣਾ ਅਸੀਂ। ਮਿਹਰਬਾਨੀ। ਮੈਨੂੰ ਇਹ ਵਿਹੜੇ ਦੇ ਵਿੱਚ ਜਿਹੜਾ ਆਲਾ ਸੋਹੇ ਆਲੇ ਦੇ ਵਿੱਚ ਤਾਕੀ,
वैसे तो शाह हुसैन दी कोई भी काफी ऐसी नहीं जिदे विच बेशुमार परतां होण। ਇਹਦੇ ਵਿਹੜੇ ਦੇ ਵਿੱਚ ਇੰਜ ਲੱਗਦਾ ਕਿ ਇਹ ਦੁਨੀਆ ਇੱਕ ਵਿਹੜਾ ਹੈ ਤੇ ਵਿਹੜੇ ਦੇ ਵਿੱਚ ਇਨਸਾਨ ਜਿਹੜਾ ਹੈ ਉਹ ਇੱਕ ਆਲਾ ਹੈ ਔਰ ਆਲੇ ਦੇ ਵਿੱਚ ਇੱਕ ਤਾਕੀ ਹੈ, ਜਿਸ ਨਾਲ ਪੁਸ਼ਪਾ ਜੀ ਨੇ ਗੱਲ ਕੀਤੀ ਹੈ। ਇਹ ਤਾਕੀ ਹੈ, ਦਿਲ ਦੀ ਵੀ ਹੈ, ਦਿਮਾਗ ਦੀ ਵੀ ਹੈ। ਤਾਕੀ ਦੇ ਵਿੱਚ ਸੇਜ ਵਿਛਾਵਾਂ ਆਪਣੇ ਪਿਆ ਸੰਗ ਰਾਤੀ, ਕਿ ਅਗਰ ਮੈਂ ਉਹ ਤਾਕੀ ਜਿਹੜੀ ਹੈ ਦੁਨੀਆ ਦੇ ਵਿੱਚ ਇਨਸਾਨ ਹੈ, ਇਨਸਾਨ ਦੇ ਅੰਦਰ ਇੱਕ ਤਾਕੀ ਹੈ ਔਰ ਤਾਕੀ ਦੇ ਵਿੱਚ ਸੇਜ ਵਿਛਾ ਕੇ ਤੇ ਮੈਂ ਉਹਨੂੰ ਲੱਭਾਂ, ਉਹਦੇ ਨਾਲ ਵਕਤ ਗੁਜ਼ਾਰਾਂ। ਮੈਨੂੰ ਕੁਝ ਇਸ ਤਰ੍ਹਾਂ ਦੀ ਸਮਝ ਆਉਂਦੀ ਹੈ ਕਿ ਉਹ ਕੌਣ ਹੈ, ਮਹਿਬੂਬ ਹੈ, ਕਿਹੜਾ ਮਹਿਬੂਬ ਹੈ। ਮਹਿਬੂਬ ਦੀ ਤੇ ਬੇਸ਼ੁਮਾਰ ਕਿਸਮਾਂ ਵਰਤੀਆਂ ਜਾਂਦੀਆਂ ਨੇ। ਤੇ ਅਗਰ ਉਸ ਤਰ੍ਹਾਂ ਵੇਖਿਆ ਜਾਵੇ, ਵਿਹੜੇ ਦੇ ਵਿੱਚ ਨਦੀਆਂ ਵਗਣ ਬੇੜੇ ਲੱਖ ਹਜ਼ਾਰ, ਇਹ ਵੀ ਦੋ ਤਿੰਨ ਪਰਤਾਂ ਤੇ ਮੇਰੇ ਜ਼ਿਹਨ ਚ ਆਉਂਦੀਆਂ। ਵਿਹੜਾ ਵੀ ਉਸੇ ਤਰ੍ਹਾਂ ਹੀ ਹੈ ਕਿ ਜਾਂ ਇਨਸਾਨ ਹੈ, ਉਹਦਾ ਫਿਜ਼ੀਕਲ ਵਜੂਦ ਹੈ, ਜਾਂ ਫਿਰ ਇਹ ਵਿਹੜਾ ਇਹ ਦੁਨੀਆ ਹੈ ਜਿਹਦੇ ਵਿੱਚ ਇੰਨੀਆਂ ਕੁ ਨਦੀਆਂ ਵਗਦੀਆਂ ਨੇ ਕਿ ਉਹਦੇ ਵਿੱਚ ਵੀ ਬੇਸ਼ੁਮਾਰ ਬੇੜੇ ਨੇ, ਜਿਨ੍ਹਾਂ ਦੇ ਵਿੱਚ ਜਿਨ੍ਹਾਂ ਨੂੰ ਬੈਠ ਕੇ ਤੁਸੀਂ ਪਾਰ ਲੰਘਣਾ ਚਾਹੁੰਦੇ ਹੋ, ਉਹ ਕਿਹੜਾ ਬੇੜਾ ਹੈ। ਕਈ ਜਿਹੜੇ ਨੇ ਉਹ ਡੁੱਬ ਜਾਂਦੇ ਨੇ, ਕਈ ਜਿਹੜੇ ਨੇ ਉਹ ਪਾਰ ਲੰਘ ਜਾਂਦੇ ਨੇ। ਇਸ ਵੇੜੇ ਵਿੱਚ ਮਕਨਾ ਹਾਥੀ ਸੰਗਲ ਨਾਲ ਖੇੜੇ, ਇਹ ਵੀ ਬੜਾ ਅੱਛਾ ਐਕਸਪਲੇਨ ਕੀਤਾ ਹੈ ਕਹੇ ਹੁਸੈਨ ਫਕੀਰ ਸਾਈਂ ਦਾ। ਜਾਗਦਿਆਂ ਕੌਣ ਛੇੜੇ, ਜਿਨ੍ਹਾਂ ਨੂੰ ਜਾਗਰਤੀ ਮਿਲ ਜਾਂਦੀ ਹੈ, ਸਹੀ ਗੱਲ ਹੈ ਕਿ ਉਹਨਾਂ ਨੂੰ ਫਿਰ ਜਗਾਉਣ ਦੀ ਵੀ ਲੋੜ ਨਹੀਂ, ਤੇ ਉਹ ਜਾਗੇ ਨੇ, ਉਹਨਾਂ ਨੂੰ ਆਪਣੀ ਜਗ੍ਹਾ ਤੋਂ ਤੁਸੀਂ ਹਿਲਾ ਨਹੀਂ ਸਕਦੇ। ਉਹਨਾਂ ਨੂੰ ਪਤਾ ਲੱਗ ਗਿਆ ਕਿ ਮੈਂ ਕਿੱਥੇ ਆ, ਕੌਣ ਆ, ਕੀ ਆ, ਤੇ ਕਿਵੇਂ ਪਾਰ ਲੰਘਣ ਵਾਸਤੇ ਲੋੜ ਪੈਂਦੀ ਹੈ ਜੀ। I just wanted to ask, oh sorry, I keep interrupting you, Javed ji, sorry. No, it's okay. You were going to say something, you go on. No, I'm just saying it's a very difficult coffee. I know. My God. I wanted to ask the Sangat, the line that's thrown me, because I know that we've got, you know, Pushpa ji said about the 9 physical openings and things like that. Lekin your next line now about the mehram, so that means that there's no guardian of this door 10, supposedly. There's no guardian. So does that mean that's within us? I'm interpreting it like that. That's true. It's within you. You are the one who has to open it. Okay. Mm-hmm. Thank you. जी हाँ, बिल्कुल उस तरह ही गल कि वो दरवाजा जिन्हों ताला लगा है, उस दरवाजे दे जे तुसी महरम नहीं ते फेर वल, और उसे दरवाजे दे विचों उसे एक जिहड़ा है जिथों ताड़ा शो जिहड़ा आंदा जांदा है, जिथों तुसी उन्हें पहचानदे हो, जिथों तानू उहदी समझ आ लगदी है, वो ही आला, वो ही दरवाजा है। ਅਗੇਨ ਇਹ ਜਿਹੜਾ ਆਲੇ ਦੀ ਗੱਲ ਹੋਈ ਹੈ ਨਾ, ਇਹ ਅਗੇਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ, ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ, ਉੱਪਰ ਹਾਟ ਹਾਟ ਪਰ ਆਲਾ, ਆਲੇ ਭੀਤਰ ਬਾਤੀ। ਉਸ ਆਲੇ ਦੇ ਵਿੱਚ ਹੀ ਉਹ ਬੱਤੀ ਹੈ ਜੀ।
ਗੋਂਦਲ ਸਾਹਿਬ ਤੁਸੀਂ ਵੀ ਕੁਝ ਅੱਜ ਨੂਰ ਸਾਹਿਬ ਵੀ ਨਹੀਂ ਆਏ। ਮੈਂ ਜੀ ਸੋਚੀ ਪਿਆ ਕਿਉਂਕਿ ਉਹ ਗੱਲ ਜੁੜ ਨਹੀਂ ਰਹੀ, ਇਸ ਵਜ੍ਹਾ ਨਾਲ ਉਹ ਮੈਂ ਤੁਸੀਂ ਹੁਣ ਕਿਹਾ ਤੇ ਮੈਂ ਕੁਝ ਜੋ ਰੈਂਡਮ ਥਾਟਸ ਜੋ ਨੇ ਉਹ ਮੈਂ ਸ਼ੇਅਰ ਕਰ ਦੇਣਾ ਕਿ ਇੱਕ ਤੇ ਵੇ ਕਿ ਗੱਲ ਕਿਹਦੀ ਹੋ ਰਹੀ ਹੈ, ਵਿਹੜਾ ਜੋ ਹੈ ਉਹ ਦੁਨੀਆ ਦੀ ਗੱਲ ਹੋ ਰਹੀ ਹੈ ਜਾਂ ਆਪਣੇ ਆਪ ਦੀ ਗੱਲ ਹੋ ਰਹੀ ਹੈ, ਕਿਉਂਕਿ ਉਸ ਹਿਸਾਬ ਨਾਲ ਵੇਖੋਗੇ ਤੇ ਇੱਕ ਹੋਰ ਹਿਸਾਬ ਨਾਲ ਉਹਦੀ ਸਾਰੀ ਪੜਤ ਹੋਏਗੀ, ਤੇ ਅਗਰ ਆਪਣੇ ਆਪ ਦੇ ਆਪਣੀ ਜ਼ਾਤ ਦੇ ਹਵਾਲੇ ਨਾਲ ਪੜੋਗੇ ਤੇ ਉਹਦੀ ਪੜਤ ਇੱਕ ਹੋਰ ਹੋ ਜਾਂਦੀ ਹੈ। ਤੇ ਫਿਰ ਜੋ ਹੈ ਕਿ ਜੋ ਪਹਿਲੀ ਜੋ ਲਾਈਨ ਹੈ ਕਿ ਝੂਮ ਲੈ ਤੇ ਖੇਡ ਲੈ, ਇਹਦੀ ਹਾਲਾਤ ਦਾ ਇਜ਼ਹਾਰ ਹੋ ਰਿਹਾ ਹੈ ਜਾਂ ਕੁਝ ਇਸ਼ਾਰਾ ਹੋ ਰਿਹਾ ਹੈ, ਜਾਂ ਇਹ ਹੋ ਰਿਹਾ ਹੈ ਜਾਂ ਇਹ ਉਸ ਗੱਲ ਦੀ ਗੱਲ ਹੋ ਰਹੀ ਹੈ ਕਿ ਹਾਲੇ ਤੱਕ ਜਦੋਂ ਤੱਕ ਕਿਸੇ ਗੱਲ ਦੀ ਸਮਝ ਨਹੀਂ ਆਈ ਤੇ ਜੋ ਖੇਡਣਾ ਹੈ ਉਹ ਤੂੰ ਖੇਡ ਲੈ। ਲੇਕਿਨ ਦੂਸਰੀ ਜੋ ਲਾਈਨ ਹੈ ਉਹਦੇ ਨਾਲ ਜੋ ਹੈ ਕਿ ਇਹ ਮੇਰਾ ਖਿਆਲ ਹੈ ਹਾਲੇ ਤੱਕ ਹੋਰ ਤੇ ਗੱਲਾਂ ਹੋਈਆਂ ਨੇ ਕਿ ਜਪਦਿਆਂ ਨੂੰ ਹਰ ਨੇੜੇ, ਇਹਦਾ ਕੀ ਮਤਲਬ ਹੈ ਕਿ ਜੋ ਲੋਕ ਸੋਚਦੇ ਰਹਿੰਦੇ ਨੇ ਜਾਂ ਕਿਸੇ ਗੱਲ ਦਾ ਖਿਆਲ ਕਰਦੇ ਰਹਿੰਦੇ ਨੇ ਉਹਨਾਂ ਉਹ ਹਕੀਕਤ ਦੇ ਨਜ਼ਦੀਕ ਹੁੰਦੇ ਨੇ, ਜਿਸ ਤਰ੍ਹਾਂ ਇਹ ਮੇਰਾ ਖਿਆਲ ਆਮ ਸਮਝ ਚ ਆ ਰਿਹਾ ਜਾਂ ਇਹਦਾ ਕੋਈ ਹੋਰ ਮਤਲਬ ਹੈ। ਤੇ ਉਹ ਬਾਕੀ ਤੇ ਐਕਸਪਲੇਨੇਸ਼ਨ ਤੇ ਉਹ ਰੈਫਰੈਂਸਿਸ ਜਿਸ ਤਰ੍ਹਾਂ ਉਹ ਹੁੰਦੀ ਹੈ ਕਿ ਜੀ ਇਹ ਗ੍ਰੰਥ ਚ ਕੁਰਾਨ ਚ ਉਹ ਗੱਲ ਇੱਕ ਹੱਦ ਤੱਕ ਤੇ ਵੇ, ਲੇਕਿਨ ਗੱਲ ਤੇ ਫਿਰ ਉੱਥੇ ਰਹਿ ਜਾਂਦੀ ਹੈ ਕਿ ਉਹਦਾ ਅਸਲ ਕੀ ਮਤਲਬ ਹੈ, ਭਾਵੇਂ ਇਹ ਸ਼ਾਇਦ ਕਿਸੇ ਹੋਰ ਨੇ ਜਾਂ ਕਿਸੇ ਹੋਰ ਕਿਤਾਬ ਵਿੱਚ ਹੈ, ਲੇਕਿਨ ਉਹਦਾ ਯਾਨੀ ਕਿ ਸ਼ਾਇਰ ਉਸ ਕੀ ਮਤਲਬ ਉਹ ਲੈ ਰਿਹਾ ਉਹ ਗੱਲ ਤੇ ਫਿਰ ਉੱਥੇ ਹੀ ਰਹਿ ਜਾਂਦੀ ਹੈ। ਤੇ ਇਹ ਜੋ ਗੱਲ ਆਈ ਕਿ ਛੀਕੇ ਦੇ ਅੰਦਰ ਨਦੀਆਂ ਨੇ, ਬੇੜੇ ਨੇ, ਕੁਝ ਡੁੱਬ ਜਾਂਦੇ ਨੇ, ਕੁਝ ਲੰਘ ਜਾਂਦੇ ਨੇ, ਲੇਕਿਨ ਉਹ ਕਿਸ ਦੀ ਗੱਲ ਹੋ ਰਹੀ ਹੈ, ਬੇੜੇ ਕਿਸ ਦੀ ਗੱਲ ਹੋ ਰਹੀ ਹੈ, ਤੁਹਾਡੀ ਜ਼ਹਿਨ ਦੀਆਂ ਸੋਚਾਂ ਜਾਂ ਮੰਗਾਂ ਦੀ ਗੱਲ ਹੋ ਰਹੀ ਹੈ ਕਿ ਬਾਜ਼ ਕੁਝ ਡੁੱਬ ਜਾਂਦੀਆਂ ਨੇ ਤੇ ਬਾਜ਼ ਅੱਗੇ ਨਿਕਲ ਜਾਂਦੀਆਂ ਨੇ, ਜਾਂ ਇਨਸਾਨਾਂ ਦੀ ਗੱਲ ਹੋ ਰਹੀ ਹੈ ਇਸ ਵਿਹਾਰ ਦੇ ਅੰਦਰ। ਤੇ ਫਿਰ ਗੱਲ ਆਈ ਕਿ ਜੀ ਅਗਲੇ ਜੋ ਦੋ ਨੇ ਉਹ ਇਹ ਦੱਸਦੇ ਨੇ ਕਿ ਜੋ ਹਾਲੇ ਮਿਲਣ ਹੋਇਆ ਨਹੀਂ ਹੈ ਕਿਉਂਕਿ 10ਵਾਂ ਦਰਵਾਜ਼ਾ ਹਾਲੇ ਨਹੀਂ ਖੁੱਲਿਆ ਤੇ ਸ਼ੋਅ ਹਾਲੇ ਤੱਕ ਨਹੀਂ ਆਇਆ, ਤੇ ਉਹਦੇ ਲਈ ਤਿਆਰੀ ਹੋ ਰਹੀ ਹੈ ਕਿ ਜੀ ਆਲਾ ਹੈ ਤੇ ਸੂਏ ਤੇ ਤਾਕਤ ਵਿਛਾ ਕੇ ਤੇ ਸਹਿਜ ਵਿਛਾਈ ਹੋਈ ਹੈ ਤਾਂ ਕਿ ਸ਼ੋਅ ਆਏ ਤੇ ਉਹਦੇ ਨਾਲ ਵਿਸਾਲ ਹੋਏ, ਉਹਦੀ ਤਾਂਗ ਹੈ, ਲੇਕਿਨ ਉਹ ਟਾਈਮ ਆਇਆ ਨਹੀਂ ਹਾਲੇ ਤੱਕ। ਤੇ ਫਿਰ ਜੋ ਹੈ ਕਿ ਮੱਕਣਾ ਹਾਥੀ ਹੈ ਕੌਣ, ਮੈਂ ਇਸ ਤੇ ਅੜਿਆ ਹੋਇਆ ਸਾਂ ਕਿ ਲੱਗ ਰਿਹਾ ਕਿ ਇਹ ਇਨਸਾਨ ਦੇ ਆਪਣੇ ਸੈਲਫ ਦੀ ਗੱਲ ਹੈ ਕਿ ਇਸ ਵੇਲੇ ਜੋ ਹਾਥੀ ਹੈ ਉਹ ਸੰਗਲ ਨਾਲ ਖੇਡ ਰਿਹਾ ਹੈ, ਉਹ ਭੌਂਕ ਰਿਹਾ ਹੋਇਆ ਹੈ, ਤੇ ਸ਼ਾਇਦ ਉਸੇ ਦੀ ਗੱਲ ਹੋ ਰਹੀ ਹੈ ਕਿ ਜਮ ਜਮ ਖੇਡ ਲੈ ਮੰਝ ਵੇੜੇ, ਉਹ ਜੋ ਹੈ ਉਸ ਦੀ ਜੋ ਮਸਤੀ ਹੈ ਉਹ ਕਿਵੇਂ ਉਸ ਨੂੰ ਕੱਢਣਾ ਹੈ ਜਾਂ ਉਸ ਨੂੰ ਕਿਵੇਂ ਸਹੀ ਡਾਇਰੈਕਸ਼ਨ ਵਿੱਚ ਲਿਆਣਾ ਹੈ। ਤੇ ਉੱਥੇ ਮੈਂ ਅੜਿਆ ਹੋਇਆ ਕਿ ਉਹ ਫਿਰ ਕਿਸ ਤਰ੍ਹਾਂ ਉਹ ਆ ਰਹੀ ਹੈ ਕਿ ਜੀ ਜਾਗਦਿਆਂ ਕੌਣ ਛੇੜੇ ਤੇ ਜਪਦਿਆਂ ਨੂੰ ਹਰ ਨੇੜੇ, ਇਹਨਾਂ ਦੋਵਾਂ ਦਾ ਕਨੈਕਸ਼ਨ ਉਹ ਮੇਰੇ ਕੋਲ ਹਾਲੇ ਨਹੀਂ ਬਣ ਪਾ ਰਿਹਾ ਤੇ ਹਾਲੇ ਹੋਰ ਸੋਚਨੇ ਆ। ਲੇਕਿਨ ਇਧਰ ਇਹ ਗੱਲ ਆ ਰਹੀ ਹੈ ਕਿ ਕੌਣ ਦੀ ਜੋ ਗੱਲ ਹੈ ਅਕਸਰ ਹੁੰਦਾ ਹੈ ਕਿ ਜੀ ਕੌਣ ਦਾ ਮਤਲਬ ਸਾਡੀ ਸ਼ਾਇਰੀ ਦੇ ਅੰਦਰ ਜੋ ਸਾਡੇ ਕਲਾਸੀਕਲ ਪੋਇਟਸ ਨੇ ਉਹ ਬਾਜ਼ੋ ਦਾ ਮਤਲਬ ਕੌਣ, ਇਹ ਵੀ ਕੌਣ ਨਹੀਂ ਹੁੰਦਾ, ਕੌਣ ਦਾ ਮਤਲਬ ਕੋਈ ਖਾਸ ਕੌਣ ਹੈ ਜੋ ਕਿ ਜਾਂ ਅੰਦਰ ਦੀ ਜ਼ਾਤ ਹੈ ਜਾਂ ਕੋਈ ਹੋਰ ਹੈ, ਕਿ ਇਹਦੇ ਅੰਦਰ ਵੀ ਕੋਈ ਮੇਰੇ ਖਿਆਲ ਕੁੰਡੀ ਹੈ। ਤੇ ਬਸ ਇਧਰ ਮੈਂ ਅੜਿਆ ਹੋਇਆ ਤੇ ਤੁਸੀਂ ਕੀ ਆਤੇ हैं मैं शेयर कर लेते, ਮਿਹਰਬਾਨੀ। ਸ਼ਾਹ ਹੁਸੈਨ ਦੀ ਹਾਥੀ ਦੇ ਜਿਹੜਾ ਮੈਟਾਫਰ ਹੈ ਇਹਦੇ ਬਾਰੇ ਚ ਹੋਰ ਲਾਈਨ ਹੈਗੀ ਹੈ ਇੱਕ ਦੂਜੀ ਕਾਫੀ ਦੇ ਵਿੱਚ, ਹਾਥੀ ਇਸ਼ਕ ਮਹਾਵਤ ਰਾਂਝਾ ਆਕਸ ਦੇ ਹੋੜੀਏ,
ਹਾਥੀ ਇਸ਼ਕ ਮੁਹਾਵਤ ਰਾਂਝਾ। ਇਸ਼ਕ ਜਿਹੜਾ ਹੈ ਉਹ ਹਾਥੀ ਹੈ ਤੇ ਉਹ ਤਾਂ ਹੀ ਉਹਨੂੰ ਸੰਭਾਲਿਆ ਜਾ ਸਕਦਾ ਹੈ ਜੇ ਉਹਦੇ ਉੱਤੇ ਰਾਂਝੇ ਵਗੈਰਾ ਕੰਪੀਟੈਂਟ ਮੁਹਾਵਤ ਬੈਠਾ ਹੋਵੇ। ਫਿਰ ਇਹਦਾ ਮਤਲਬ ਯਾਨੀ ਅਗਰ ਤੁਸੀਂ ਜੋ ਗੱਲ ਜੋੜ ਰਹੇ ਹੋ ਇਹੀ ਕਹਿ ਰਹੇ ਹੋ ਕਿ ਉਹ ਫਿਰ ਆਪਣੇ ਅੰਦਰ ਦੀ ਜੋ ਐਨਰਜੀ ਹੈ ਜੋ ਕਿ ਅਨਹਾਰਨੈਸਡ ਹੈ ਇਸ ਵਕਤ, ਉਸ ਦੀ ਗੱਲ ਹੋ ਰਹੀ। ਵੈਸੇ ਤੇ ਮਤਲਬ ਸਾਰੀ ਕਾਫੀ ਜਿਹੜੀ ਹੈ ਜਨਰਲ ਵਰਲਡ ਵਿਊ ਤੇ ਇੱਕੋ ਹੀ ਹੈ ਨਾ ਸ਼ਾਹ ਹੁਸੈਨ ਦੀ। ਤੁਸੀਂ ਬਾਕੀ ਕਾਫੀਆਂ ਵੀ ਦੇਖ ਲਓ, ਇੱਕ ਬੈਕਗ੍ਰਾਉਂਡ ਇਸ ਤੇ ਉਹੀ ਵਿਊ ਚੱਲ ਰਿਹਾ ਹੈ ਕਿ ਕਿਸੇ ਨਾ ਕਿਸੇ ਸ਼ਕਲ ਵਿੱਚ ਉਹ ਤੁਹਾਨੂੰ ਕਹਿ ਰਿਹਾ ਕਿ ਇਨਸਾਨ ਜਿਹੜਾ ਹੈ ਉਹਦਾ ਦਿਮਾਗ ਮਸਤ ਆਊਟ ਆਫ ਕੰਟਰੋਲ ਹੈ, ਈਗੋ, ਇਹਨੂੰ ਕਾਬੂ ਕਰਨਾ ਮੁਸ਼ਕਿਲ ਹੈ। ਤੇ ਕੁਝ ਬੰਦੇ ਲੇਕਿਨ ਕਰ ਲੈਂਦੇ ਨੇ, ਸਾਈਂ ਦਾ ਨਾਂ ਹੈ ਜਪਦੇ ਨੇ, ਉਸ ਉਹਦੇ ਲੱਗ ਜਾਂਦੇ ਨੇ, ਇੱਥੇ ਨਹੀਂ ਇਸ ਦੁਨੀਆ ਨੂੰ ਸਮਝ ਜਾਂਦੇ ਨੇ, ਉਹ ਫਿਰ ਜਿਹੜਾ ਹੈ ਸਾਥੀ ਨੂੰ ਕਾਬੂ ਕਰ ਲੈਂਦੇ ਨੇ। ਲੇਕਿਨ ਜਿਹੜੀ ਤੇ ਇਹ 9 ਦਰਵਾਜ਼ੇ ਨੇ, ਉਹ 10ਵਾਂ ਖੋਲੋਗੇ ਤੇ ਫਿਰ ਪਤਾ ਲੱਗੇਗਾ, ਫਿਰ ਕਨੈਕਸ਼ਨ ਹੋਏਗਾ। ਲੇਕਿਨ ਮਤਲਬ ਉਹ ਜਨਰਲ ਥੀਮ ਤੇ ਉਹੀ ਹੈ ਜਿਹੜੀ ਬਾਕੀਆਂ ਵਿੱਚ ਵੀ ਚੱਲ ਰਹੀ ਸੀ ਕਿ ਅਸਾਂ ਤਲਬ ਸਾਈਂ ਦੇ ਨਾਮ ਦੀ, ਤੇ 5 ਨਦੀਆਂ ਦੇ ਮੂੰਹ ਆਇਓ, ਕਿਹਾ ਦੋਸ਼ ਮਹਾਣੇ ਨੂੰ। ਇਹ ਚੀਜ਼ਾਂ ਦੇ ਹਰ ਦੂਸਰੀ ਕਾਫੀ ਮੋਰ ਔਰ ਲੈਸ ਰਿਪੀਟ ਹੀ ਹੋ ਰਹੀਆਂ ਨੇ। ਨਹੀਂ, ਜਿਹੜਾ ਲਫ਼ਜ਼ ਮਕਨਾ ਹੈ, ਇਜ਼ ਇਟ ਚੰਚਲ ਕਿ ਮਸਤ? ਇਹ ਦੋਨਾਂ ਮਸਤ। मतवाला हाथी, मतवाला मछलिया है। हाँ, ਅੱਛਾ, ਇੱਥੇ ਜਿਹੜਾ ਹਾਥੀ ਹੈ ਨਫਸ ਦੇ ਉਹਦੇ ਵਿੱਚ ਵੀ ਆ ਸਕਦਾ, ਪਾਣੀ ਵਿੱਚ ਜਾਂ ਲਾਈਕ ਤੁਸੀਂ ਇਹਨੂੰ ਉਹਦੇ ਵਿੱਚ ਵੀ ਦੇਖਦੇ ਹੋ, ਜਿਸ ਤਰ੍ਹਾਂ ਬਾਕੀ ਸੂਫੀ ਪੋਇਟਰੀ ਹੈ ਉਹਦੇ ਵਿੱਚ ਨਫਸ ਦੇ ਬਾਰੇ ਚ ਬੜਾ ਹੁੰਦਾ ਜ਼ਿਕਰ। Madiha, why don't you give it a try? We're all struggling, so don't worry. Go for it. Seriously. How did you know? Could you feel my brain thinking? I could feel it. Go for it, dear. I'm fascinated about the hathi like link. If someone can help, like, but why an elephant? I don't understand. It's the same concept as the elephant in the room. Oh, okay. And so basically, if you can control, well, you like the person who's driving or is leading the hathi. Once he's in control, that he's in control of everything else. Yeah, I think if I can interject, ke hathi da size or the power or the energy or special ability to control an animal of that size सौखा काम नहीं गया, औखा काम है। और मेरा ख्याल है कि हाथी का इस्तेमाल जरा वो कॉन्शियसली किया होना है, क्योंकि जी ईगो नू एक ऐसे हाथी नाल कंपेयर करना जरा कि ह्यूज इन साइज है, फुल ऑफ एनर्जी है, स्पेशल स्किल चाहिए उन्हें कंट्रोल करने वास्ते। इसी तरह ताड़ी ईगो अना नफ्स उन्हें कंट्रोल करने वास्ते स्पेशल स्किल टेक्निक चाहिए, जपना जिक्र करना अपने शो दा। वैसे समझ आती, वैसे मैनू अपना समझ नहीं आती कि असी जदों इन्ना शायरां नू पढ़ने हैं, जिवें शाह हुसैन है या बाबा गुरु नानक है या बुल्ले शाह है, ते असी फॉरेन
ਮੌਲਵੀਆਂ ਵਾਲੀ ਟਰਮੀਨੋਲੋਜੀ ਤੇ ਚਲੇ ਜਾਂਦੇ ਆ। ਸਾਡੀ ਜਿਹੜੀ ਟਰਮੀਨੋਲੋਜੀ ਹੈ ਉਹ ਹੋ ਜਾਂਦੀ ਹੈ, ਜਾਂ ਉਸ ਟਰਮੀਨੋਲੋਜੀ ਅਸੀਂ ਵਿੱਚ ਉਹਨਾਂ ਦੇ ਉੱਤੇ ਗੱਲ ਕਰ ਰਹੇ ਹੁੰਦੇ ਹਾਂ ਜਿਹਦੀ ਚ ਐਕਚੁਅਲੀ ਉਹ ਨਿਗੇਸ਼ਨ ਕਰ ਰਹੇ ਹੁੰਦੇ ਨੇ। ਅਨਲਰਨਿੰਗ ਡਾਕਟਰ ਸਾਹਿਬ, ਬਹੁਤ ਜ਼ਿਆਦਾ ਅਨਲਰਨਿੰਗ ਚਾਹੀਦੀ ਹੈ ਸਾਨੂੰ। I wonder, just kyun hathi da zikr hoya si, if the gargantuan sort of size of and the fact that it's almost intoxicated is a reference to how difficult it is to get past the distractions, regardless of ਭਾਵੇਂ ਤੁਸੀਂ ਵਿਹੜੇ ਦਾ ਆਪਣੇ ਅੰਦਰ ਜਿਹੜੀਆਂ ਡਿਸਟਰੈਕਸ਼ਨਸ ਨੇ, ਜਿਹੜੀਆਂ ਤੁਹਾਨੂੰ ਆਪਣੇ ਬਿਲਵਡ ਨਾਲ ਮਿਲਣ ਤੋਂ ਰੋਕਦੀਆਂ ਨੇ, ਜਾਂ ਦੁਨੀਆ ਵਿੱਚ ਜਿਹੜੀਆਂ ਡਿਸਟਰੈਕਸ਼ਨਸ ਨੇ, ਤੇ ਆਈ ਥਿੰਕ ਸ਼ਾਇਰ ਉਹ ਜਕਸਟਾਪੋਜ਼ ਕਰਦਾ ਰਹਿੰਦਾ ਪੂਰੀ ਕਾਫੀ ਵਿੱਚ, ਕਿ you can play around, have your fun in the courtyard, and as the life passes you by, but ਨਾਲ ਦੀ ਨਾਲ ਕਿ 10ਵਾਂ ਦੁਆਰ ਹੈ, ਚਾਹੇ ਉਹਦਾ ਮਹਿਰਮ ਨਹੀਂ ਹੈ, ਪਰ ਉਹ ਤਾਕੀ ਹੈ ਜਿਹਦੇ ਰਾਹੀਂ ਤੁਹਾਨੂੰ ਰੋਸ਼ਨੀ, ਜਿਵੇਂ ਅਮਰਜੀਤ ਹੋਰਾਂ ਨੇ ਕਿਹਾ ਸੀ ਕਿ there are these juxtapositions ਕਿ ਤੁਹਾਨੂੰ ਆਪਣੇ beloved ਨਾਲ ਮਿਲਣ ਦੀ, ਤੇ ਉਹ I think they take you back to that first kind of ਜਿਹੜੀ ਪਹਿਲਾ ਸਥਾਈ ਦੀ ਤੁਕ ਸੀ ਕਿ ਜਪਦਿਆਂ ਹਰ ਨੇੜੇ। ਤੇ ਮੈਂ ਪੁੱਛਣਾ ਸੀ ਇੱਥੇ ਸੰਗਤ ਨੂੰ ਕਿ ਕਿਉਂਕਿ ਬੀਬਾ ਜੀ ਨੇ ਜਿਹੜਾ ਪਸ ਮੰਜ਼ਰ ਪੇਸ਼ ਕੀਤਾ ਸੀ ਗੁਰੂ ਗ੍ਰੰਥ ਸਾਹਿਬ, there are a lot of sort of parallels ਉਸ ਵੇਲੇ ਦੀ, ਕਿਉਂਕਿ ਕੰਟੈਂਪਰੇਰੀਅਸ sort of writings ਨੇ, ਕਿ ਗੁਰਮੁਖੀ ਟੈਕਸਟ ਵਿੱਚ ਤਾਂ ਕਈ ਵਾਰੀ ਰਹਾਉ ਲਿਖਿਆ ਹੁੰਦਾ ਉੱਥੇ, ਤੇ within a lot of the compositions in the Guru Granth, it is widely understood ਕਿ ਜਿਹੜੀ ਰਹਾਉ ਵਾਲੀ ਲਾਈਨ ਹੈ, that contains the kind of main idea. ਰਹਾਉ ਜਿਹੜਾ ਉਹ ਸਿਰਫ ਪੰਜਾਬੀ ਦਾ ਲਫ਼ਜ਼ ਹੈਗਾ, ਜਿਹਦੇ ਲਈ ਅਸਥਾਈ ਲਫ਼ਜ਼ ਹੈ। ਪਰ ਇਹਦਾ ਆਮ ਜਿਹੜੇ ਸਿੱਖ ਕੈਨੋਨਿਕਲ ਜਿਹੜੇ ਇੰਟਰਪ੍ਰੀਟੇਸ਼ਨਸ ਕਰਦੇ ਨੇ, ਉਹਦਾ ਇਹ ਮਤਲਬ ਕਰਦੇ ਨੇ ਕਿ ਇੱਥੇ ਇਹਦਾ ਮੇਨ ਭਾਵ ਜਿਹੜਾ ਉਹ ਰਹਾਉ ਵਾਲੀ ਲਾਈਨ ਵਿੱਚ ਹੈ। ਤੇ ਇਹ ਨਹੀਂ ਮੈਨੂੰ ਪਤਾ ਉੱਥੇ ਉਹ ਜਿਹੜੇ ਓਰੀਜਨਲ ਕੋਈ ਟੈਕਸਟ ਨੇ ਪੰਜਾਬੀ ਅਦਬੀ ਬੋਰਡ ਹੋਰਾਂ ਨੇ ਛਾਪੇ ਹੋਏ, ਉਹਨਾਂ 'ਚ ਲਿਖਿਆ ਹੋਇਆ ਕਿ ਨਹੀਂ, ਪਰ ਉਹ ਲਾਈਨ ਕਿ ਕਿ ਜੇ ਤੁਸੀਂ ਇਹਨੂੰ ਨਹੀਂ, ਕਿਉਂਕਿ ਜਿਹੜਾ ਰਹਾਉ ਹੈ, ਰਹਾਉ ਨੇ ਚੂੰਕਿ ਰਿਪੀਟ ਹੋਣਾ ਹੈ, ਹਰ ਅੰਤਰੇ ਤੋਂ ਬਾਅਦ ਰਹਾਉ ਨੇ ਰਿਪੀਟ ਹੋਣਾ ਹੈ ਜੀ। ਇਸ ਵਾਸਤੇ ਉਹ ਸੈਂਟਰਲ ਤੇ ਹੋ ਹੀ ਗਿਆ ਨਾ, ਕਿਉਂਕਿ ਬਾਕੀ ਜਿਹੜੀ ਲਾਈਨਾਂ ਨੇ ਉਹਨਾਂ ਨੇ ਤੇ ਇੱਕ ਵਾਰੀ ਆਉਣਾ, ਇਹਨੇ ਤੇ ਹਰ ਲਾਈਨ ਤੋਂ ਬਾਅਦ ਆਉਣਾ ਨੇ ਰਹਾਉ ਨੇ। ਇਹ ਟੈਕਸਟ ਵਿੱਚ ਆਉਣਾ ਹੈ ਜਾਂ ਜੇ ਤੁਸੀਂ ਗਾ ਰਹੇ ਹੋ, ਜਿਵੇਂ ਕਿਉਂਕਿ ਰਾਗਾਂ ਵਿੱਚ ਕੰਪਾਈਲਡ ਹੈ, ਗਾਉਣ ਵਿੱਚ ਤੇ ਹਾਂ, ਗਾਉਣ ਵਿੱਚ ਕਈ ਲੋਕਾਂ ਨੇ ਸੌਰੀ ਸੰਗਤ ਵਿੱਚ ਕਈਆਂ ਨੇ ਪੜ੍ਹਿਆ ਸੀ ਤੇ ਕਈਆਂ ਨੇ ਨਹੀਂ ਪੜ੍ਹਿਆ ਸੀ, ਰਾਈਟ, ਜਿਹੜੀ ਅਸਥਾਈ ਵਾਲੀ ਲਾਈਨ। ਲੇਕਿਨ ਇਹ ਹੈ ਕਿ ਜਿਹੜੀ ਟ੍ਰੈਡੀਸ਼ਨ ਹੈ ਉਹ ਇਹ ਹੈ ਕਿ ਜਿਹੜਾ ਰਹਾਉ ਹੈ ਉਹ ਗਾਉਣ ਵਿੱਚ ਤੇ ਖੈਰ ਲਾਜ਼ਮੀ ਤੌਰ ਉੱਤੇ ਉਹਨੇ ਆਉਣਾ ਹੈ ਹਰ ਅੰਤਰੇ ਤੋਂ ਬਾਅਦ, ਲੇਕਿਨ ਪੜ੍ਹਨ ਦੇ ਵਿੱਚ ਬਾਅਦ ਵੇਲੇ ਅਸੀਂ ਰਹਾਉ ਨੂੰ ਹਰ ਅੰਤਰੇ ਤੋਂ ਬਾਅਦ ਨਹੀਂ ਕਰਦੇ, ਬਾਅਦ ਕਰ ਲੈਂਦੇ ਹਾਂ, ਲੇਕਿਨ ਇਹ ਹੈ ਕਿ ਗਾਉਣ ਵਿੱਚ ਉਹ ਜਿਹੜੀ ਟ੍ਰੈਡੀਸ਼ਨ ਹੈ ਉਹਦੇ ਵਿੱਚ ਰਹਾਉ ਨੇ ਰਿਪੀਟ ਹੋਣਾ ਹੈ। ਲੇਕਿਨ ਮੇਰਾ ਖਿਆਲ ਹੈ ਕਿ ਇਹ ਜਦੋਂ ਫਿਰ ਕਿਤਾਬਾਂ ਛਪਣੀਆਂ ਸ਼ੁਰੂ ਹੋਈਆਂ, ਪ੍ਰਿੰਟਿੰਗ ਦੇ ਵਿੱਚ ਆਉਣੀਆਂ ਸ਼ੁਰੂ ਹੋਈਆਂ, ਤੇ ਗਾਲਬਨ ਉਹਨਾਂ ਨੇ ਫਿਰ ਰਹਾਉ ਨੂੰ ਰਿਪੀਟ ਜਗ੍ਹਾ ਬਚਾਉਣ ਲਈ ਰਿਪੀਟ ਕਰਨਾ ਬੰਦ ਕਰ ਦਿੱਤਾ ਹੋਵੇਗਾ। ਤੇ ਇਸੇ ਵਾਸਤੇ ਹੁਣ ਸ਼ਾਹ ਹੁਸੈਨ ਦੀ ਕਾਫੀਆਂ ਦੀਆਂ ਜਿਹੜੀਆਂ ਕਿਤਾਬਾਂ ਛਪਦੀਆਂ ਨੇ, ਉਹਨਾਂ ਵਿੱਚ ਰਹਾਉ ਇੱਕ ਹੀ ਵਾਰੀ ਹੁੰਦਾ ਹੈ ਸ਼ੁਰੂ ਦੇ ਵਿੱਚ, ਤੇ ਉਹ ਹਰ ਅੰਤਰੇ ਤੋਂ ਬਾਅਦ ਨਹੀਂ ਹੁੰਦਾ।
ਮਨਜ਼ੂਰ ਸਾਹਿਬ ਕਈ ਜਿਹੜੀਆਂ ਸ਼ਾਇਰੀ ਦੀਆਂ ਦੇਖੀਆਂ ਨਜ਼ਮਾਂ ਉਹਨਾਂ ਦੇ ਵਿੱਚ ਨਾ ਉਹ ਹਰ ਅੰਤਰੇ ਤੋਂ ਬਾਅਦ ਉਹਨਾਂ ਨੇ ਛੋਟਾ ਜਿਹਾ ਇੱਕ ਲਾਈਨ ਲਿਖੀ ਹੁੰਦੀ ਹੈ ਜਿਹੜੀ ਅਸਥਾਈ ਦੀ ਹੈ ਭਾਵੇਂ ਅੱਧੀ ਹੈ ਨਾ, ਹੁਣ ਵੀ ਲਿਖਣ ਵਿੱਚ ਵੀ ਆਉਂਦੀ ਹੈ ਇਨਕੰਪਲੀਟ ਜੀ। ਸੋ ਜਦ ਤੁਸੀਂ ਕਾਫੀ ਪੜ੍ਹਦੇ ਹੋ, ਜਦ ਤੁਸੀਂ ਕਾਫੀ ਨੂੰ ਪੜ੍ਹਦੇ ਹੋ, ਜਿੱਦਾਂ ਫਿਰ ਇਹਦਾ ਮਤਲਬ ਜਿਸ ਤਰ੍ਹਾਂ ਮੈਂ ਪੜ੍ਹੀ ਉਹ ਮੈਂ ਗਲਤ ਪੜ੍ਹੀ, ਸੋ ਮੈਨੂੰ ਚਾਹੀਦਾ ਸੀ ਕਿ ਹਰ ਅੰਤਰੇ ਤੋਂ ਬਾਅਦ ਮੈਂ ਫਿਰ ਉਸ ਰਹਾਉ ਨੂੰ ਰਿਪੀਟ ਕਰਦੀ। ਇਹ ਮਤਲਬ ਇਹਦਾ ਇਹ ਚੱਲਣ ਹੈਗਾ, ਏਦਾਂ ਪੜ੍ਹੀ ਦੀ ਹੈ ਕਾਫੀ? ਇਹ ਟ੍ਰੈਡੀਸ਼ਨ ਇਹ ਹੈਗੀ ਹੈ, ਜਿਹੜੀਆਂ ਮਿਸਾਲ ਦੇ ਤੌਰ ਦੇ ਉੱਤੇ ਡਾਕਟਰ ਫਕੀਰ ਮੁਹੰਮਦ ਫਕੀਰ ਨੇ ਜਿਹੜੀਆਂ ਕਾਫੀਆਂ ਦੀਆਂ ਕਿਤਾਬਾਂ ਜਿਹੜੀਆਂ ਐਡਿਟ ਕੀਤੀਆਂ ਨੇ ਨਾ, ਉਹਨਾਂ ਦੇ ਵਿੱਚ ਉਹਨਾਂ ਨੇ ਰਹਾਉ ਜਿਹੜਾ ਹੈ ਉਹ ਹਰ ਅੰਤਰੇ ਤੋਂ ਬਾਅਦ ਲਿਖਿਆ ਹੈ। ਲੇਕਿਨ ਮਜਲਿਸ ਦੀ ਜਾਂ ਸਾਡੀ ਜਿਹੜੀਆਂ ਅਸੀਂ ਛਾਪੀਆਂ ਨੇ, ਅਸੀਂ ਨਹੀਂ ਲਿਖਦੇ ਹਰ ਅੰਤਰੇ ਤੋਂ ਬਾਅਦ। ਉਹ ਮਤਲਬ ਜ਼ੂਮ ਦਾ ਲਿੰਕ ਭੇਜਿਆ ਹੈ ਡਾਕਟਰ ਮਜ਼ਦੂਰੀ ਦਾ जी। मैंने जो सुनते हैं क्या बात। मिर्जा साहब कुछ कह रहे हैं, पता नहीं लग रहा कि कह रहे हैं। अच्छा जी, देखो जी गल ये हैगी है थोड़ी जी, चलो गल करिए। पहली गल तो यह है कि ਕਾਫੀ ਨੂੰ ਅਸੀਂ ਐਕਸਪੀਰੀਅੰਸ ਕਰਨ ਦੀ ਕੋਸ਼ਿਸ਼ ਕਰੀਏ, ਬਜਾਏ ਉਹਨੂੰ ਸਮਝਣ ਦੇ। ਸਮਝਣ ਤੋਂ ਮਤਲਬ ਹੁੰਦੀ ਹੈ ਇੱਕ ਗੈਰ ਚੀਜ਼ ਹੈ, ਉੱਥੇ ਖੜੀ ਹੈ, ਅਸੀਂ ਉਹਨੂੰ ਸਮਝਣ ਦੀ ਜਾਂ ਉਹਨੂੰ ਉਹਦੀ ਡਿਸਕ੍ਰਿਪਸ਼ਨ, ਉਹਨੂੰ ਡਿਸਕ੍ਰਾਈਬ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਐਕਸਪੀਰੀਅੰਸ ਦੂਜੀ ਗੱਲ ਹੈ। ਐਕਸਪੀਰੀਅੰਸ ਦਾ ਮਤਲਬ ਅਸੀਂ ਆਪੂ ਉਹਨੂੰ ਇਮੀਡੀਏਸੀ ਦੇ ਵਿੱਚ ਆਪਣੇ ਆਪ ਦੇ ਵਿੱਚ ਉਂਝ ਫੀਲ ਕਰੀਏ ਜਿਵੇਂ ਉਹ ਸਾਨੂੰ ਫੀਲ ਕਰਵਾਉਣਾ ਚਾਹ ਰਹੇ ਨੇ, ਜਾਂ ਜੋ ਜਿਵੇਂ ਉਹ ਫੀਲ ਕਰ ਰਿਹਾ ਹੈ ਸ਼ਾਇਰ। ਪਰ ਸ਼ਾਇਰ ਦਾ ਜਿਹੜਾ ਮੁੱਢਲਾ ਜਿਹੜਾ ਉਹ ਜਦੋਂ ਲਿਖਦਾ ਹੈ, ਲਿਖ ਕੇ ਤੇ ਉਹ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦਾ ਹੈ, ਤੇ ਉਹਦਾ ਮਤਲਬ ਹੁੰਦਾ ਕਿ ਤੁਸੀਂ ਇਹ ਜਿਹੜਾ ਮੈਂ ਐਕਸਪੀਰੀਅੰਸ ਕਰ ਰਿਹਾ ਇਸ ਵੇਲੇ ਇਸ ਮੂਮੈਂਟ ਦੇ ਉੱਤੇ, ਇਹ ਐਕਸਪੀਰੀਅੰਸ ਤੁਸੀਂ ਕਰੋ। ਉਹ ਕੋਈ ਤੁਹਾਨੂੰ ਜਿਓਗ੍ਰਾਫੀ ਦੀ ਕਿਤਾਬ ਤੇ ਨਹੀਂ ਦੇ ਰਿਹਾ ਹੁੰਦਾ, ਜਾਂ ਉਹ ਤੁਹਾਨੂੰ ਆਰਕੀਓਲੋਜੀ ਦੀ ਕਿਤਾਬ ਤੇ ਦੇ ਨਹੀਂ ਰਿਹਾ ਹੁੰਦਾ, ਜਾਂ ਇਹ ਤੇ ਨਹੀਂ ਉਹ ਤੁਹਾਨੂੰ ਦੱਸ ਰਿਹਾ ਹੁੰਦਾ ਕਿ ਜੀ ਇਸ ਦੁਨੀਆ ਦੇ ਵਿੱਚ ਕਿੰਨੇ ਮੁਲਕ ਨੇ ਤੇ ਯੂਨਾਈਟਿਡ ਨੇਸ਼ਨਸ ਦੇ ਕਿੰਨੇ ਮੈਂਬਰ ਨੇ ਤੇ ਵਗੈਰਾ ਵਗੈਰਾ। ਹੁਣ ਇਹਦੇ ਵਿੱਚ ਤੁਸੀਂ ਵੇਖੋ ਕਿ ਜਿਹੜੀ ਅਸਥਾਈ ਹੈ ਉਹ ਸ਼ੁਰੂ ਹੁੰਦੀ ਹੈ ਆਪ ਨਹੀਂ ਬੋਲ ਰਹੇ, ਜੁਮੇ ਜੁਮ ਖੇਡ ਲੈ ਮੰਝ ਵੇੜੇ। ਪਹਿਲੇ ਤਾਂ ਤੁਸੀਂ ਆਪਣੇ ਆਪ ਨੂੰ ਮਹਿਸੂਸ ਕਰੋ ਕਿ ਤੁਸੀਂ ਵਿਹੜੇ ਦੇ ਵਿੱਚ ਹੋ। ਇਹ ਵਿਹੜਾ ਹੈ ਜਿਹਦੇ ਵਿੱਚ ਤੁਸੀਂ, ਔਰ ਉਹਨੂੰ ਤੁਸੀਂ ਵਿਹੜੇ ਨੂੰ ਮਹਿਸੂਸ ਤਾਂ ਹੀ ਕਰ ਸਕਦੇ ਹੋ ਜੇ ਤੁਸੀਂ ਇੱਕ ਖਾਸ ਮਸਤੀ ਦੀ ਹਾਲਤ ਵਿੱਚ ਹੋਵੋ। ਤੇ ਜੇ ਤੁਸੀਂ ਵਿਹੜੇ ਵਿੱਚ ਹੋ ਤੇ ਉਸ ਵਿਹੜੇ ਵਿੱਚ ਤੁਸੀਂ ਮਸਤੀ ਦੇ ਨਾਲ ਝੂਮ ਰਹੇ ਹੋ, ਤੇ ਫਿਰ ਸਵਾਲ ਇਹ ਨਹੀਂ ਹੈ ਕਿ ਇਹ ਦੋ ਦੁਨੀਆਵਾਂ ਨੇ, ਇਸ ਦੁਨੀਆ ਤੋਂ ਉਸ ਦੁਨੀਆ ਤੇ ਜਾਣਾ ਤੇ ਉਸ ਦੁਨੀਆ ਤੋਂ ਇਸ ਦੁਨੀਆ ਚ ਆਉਣਾ। ਦੋ ਦੁਨੀਆ ਦੇ ਇਹ ਜਿਹੜੀ ਦੂਜ ਹੈ, ਇਹ ਤੇ ਦੂਜ ਤੇ ਕੀਤੀ ਹੀ ਫਾਰਮੂਲੇਟਲੀ ਚੱਲਣੇ ਆ, ਇੱਕ ਜਹਾਨ ਤੇ ਦੂਜਾ ਜਹਾਨ ਨਹੀਂ। ਇਹ ਇਹੋ ਹੀ ਵਿਹੜਾ ਹੈ, ਇਸੇ ਵਿਹੜੇ ਵਿੱਚ ਹਾਂ ਅਸੀਂ, ਇਸੇ ਵਿਹੜੇ ਵਿੱਚ ਹੀ ਅਸੀਂ ਜੋ ਕੁਝ ਹੋ ਰਿਹਾ ਹੈ, ਜਿਸ ਵਿਹੜੇ ਵਿੱਚ ਅਸੀਂ ਖੜੇ ਹਾਂ, ਜਿਸ ਵਿਹੜੇ ਦੇ ਵਿੱਚ ਖੜੇ ਹਾਂ, ਉਹਦੇ ਚ ਤੁਸੀਂ ਖੁੱਭ ਕੇ ਉਹਦੇ ਵਿੱਚ ਪੂਰੀ ਤਰ੍ਹਾਂ ਜਜ਼ਬ ਹੋ ਕੇ ਉਹਨੂੰ ਮਹਿਸੂਸ ਕਰੋ।
ਇਸੇ ਲਈ ਦੂਜੀ ਲਾਈਨ ਹੈ ਜਪਦਿਆਂ ਨੂੰ ਹਰ ਨੇੜੇ। ਇੱਥੇ ਜਪਣ ਦਾ ਮਤਲਬ ਜਪਣ ਦਾ ਇੱਕ ਮਤਲਬ ਤੇ ਆਮ ਤੌਰ ਤੇ ਕੁਝ ਮੰਤਰ ਪੜ੍ਹਦੇ ਰਹਿਣਾ, ਕੋਈ ਲਫ਼ਜ਼ ਬੋਲਦੇ ਰਹਿਣਾ, ਉਹ ਵੀ ਮਤਲਬ ਨਹੀਂ। ਮਤਲਬ ਜਪਣ ਦਾ ਮਤਲਬ ਇਹ ਹੈ ਕਿ ਤੁਸੀਂ ਆਪਣੀਆਂ ਨਾੜਾਂ ਵਿੱਚ ਹਰ ਵੇਲੇ, ਹਰ ਮੂਮੈਂਟ ਦੇ ਉੱਤੇ ਤੁਸੀਂ ਉਹਨੂੰ ਮਹਿਸੂਸ ਕਰੋ ਕਿ ਇਹ ਵਗ ਰਿਹਾ ਹੈ ਮੇਰੇ ਅੰਦਰ। ਨਜਮ ਸਾਹਿਬ ਦੀ ਬੜੀ ਇੱਕ ਅੱਛੀ ਇਹਦੀ ਡਿਸਕ੍ਰਿਪਸ਼ਨ, ਰੱਬ ਗਿੜੇ ਲਹੂ ਦੀ ਤਸਬੀਹ। ਰੱਬ ਜਿਹੜਾ ਹੈ ਜਿਵੇਂ ਲਹੂ ਦੀ ਤਸਬੀਹ ਗਿਣਦੀ ਹੈ, ਤੁਹਾਡੇ ਲਹੂ ਦੀ ਜਿਵੇਂ ਤਸਬੀਹ ਗਿਣਦੀ ਹੈ ਉਂਝ ਹੈ ਰੱਬ ਗਿੜੇ ਲਹੂ ਦੀ ਤਸਬੀਹ। ਅੱਛਾ, ਹੁਣ ਅਗਲੀ ਜਿਹੜੀ ਪਹਿਲਾ ਅੰਤਰ ਹੈ ਉਹਦੇ ਵਿੱਚ ਆਉਂਦਾ ਹੈ, ਹੁਣ ਤੁਸੀਂ ਵਿਹੜੇ ਦੇ ਵਿੱਚ ਹੋ, ਇਹ ਵਿਹੜਾ ਸਾਰਾ ਹਸਤੀ ਹੈ, ਇਹ ਵਿਹੜਾ ਦੁਨੀਆ ਦੀ ਹਸਤੀ ਹੈ, ਯੂਨੀਵਰਸ ਹੈ, ਔਰ ਹਕੀਕੀ ਹੈ ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ, ਜਿਹਦਾ ਅਸੀਂ ਹਿੱਸਾ ਹੈ। ਹਿੱਸਾ ਕੀ, ਅਸੀਂ ਉਹ ਸਾਡੇ ਤੋਂ ਵੱਖਰਾ ਨਹੀਂ, ਅਸੀਂ ਉਹਦੇ ਤੋਂ ਵੱਖਰੇ ਨਹੀਂ ਹੈ। ਇਸ ਵਿਹੜੇ ਵਿੱਚ ਨਦੀਆਂ ਵਗਣ, ਬੀਬਾ ਜੀ ਨੇ ਬਿਲਕੁਲ ਸਹੀ ਕਿਹਾ ਸੀ, ਬਾਬਾ ਗੁਰੂ ਨਾਨਕ ਜੀ ਨੇ ਕਈ ਥਾਵਾਂ ਤੇ ਇਹ ਐਕਸਪ੍ਰੈਸ਼ਨ ਵਰਤਿਆ ਹੈ ਨਦੀਆਂ ਦਾ। ਇਸ ਵਿਹੜੇ ਵਿੱਚ ਨਦੀਆਂ ਵਗਣ, ਹੁਣ ਤੁਸੀਂ ਜੇ ਨਦੀਆਂ ਨੂੰ ਟਰਾਂਸਲੇਟ ਕਰਨਾ ਦਾ ਦੇਖਣਾ ਹੀ ਹੈ ਤੇ ਤੁਸੀਂ ਇਹ ਵੇਖੋ ਕਿ ਜ਼ਿੰਦਗੀ, ਇਹ ਜਿਹੜੀ ਹਯਾਤੀ ਹੈ, ਇਸ ਨੂੰ ਗੁਜ਼ਾਰਨ ਦੇ 1 ਕਰੋੜ ਤਰੀਕੇ ਨੇ, ਲੱਖ ਤਰੀਕੇ ਨੇ, ਉਹ ਸਾਰੀਆਂ ਨਦੀਆਂ ਨੇ। ਬੇੜੇ ਲੱਖ ਹਜ਼ਾਰ, ਤੇ ਉਹਨਾਂ ਨਦੀਆਂ ਨੂੰ ਪਾਰ ਕਰਨ ਲਈ ਬੇੜੇ ਵੀ ਲੱਖਾਂ ਤਰ੍ਹਾਂ ਦੇ। ਕੇਤੀ ਇਸ ਵਿੱਚ ਲੰਘਦੀ ਵੇਖੀ, ਕੇਤੀ ਇਸ ਵਿੱਚ ਡੁੱਬਦੀ ਵੇਖੀ, ਕੇਤੀ ਲੰਘੀ ਪਾਰ। ਹੁਣ ਉਹਦੇ ਵਿੱਚੋਂ ਕਿਹੜੀ ਨਦੀ ਨੂੰ ਪਾਰ ਕਰਨ ਲਈ ਕਿਹੜੀ ਬੋਟ ਲਈ ਗਈ, ਕਿਹੜੇ ਜਹਾਜ਼ ਤੇ ਤੁਸੀਂ ਚੜੇ, ਜਾਂ ਆਪਣੇ ਆਪ ਲਈ ਕਿਹੜਾ ਜਹਾਜ਼ ਬਣਾਇਆ, ਉਹ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਡੁੱਬਣਾ ਹੈ ਕਿ ਤੁਸੀਂ ਤਰ ਕੇ ਪਾਰ ਨਿਕਲਣਾ ਹੈ। ਤਰ ਕੇ ਪਾਰ ਨਿਕਲਣ ਦਾ ਅਗੇਨ ਲੈਟਸ ਗੋ ਬੈਕ ਟੂ ਅਸਥਾਈ। ਝੁੰਮੇ ਝੁੰਮ ਖੇਡ ਲੈ ਮਨ। ਜ਼ਿੰਦਗੀ ਨੂੰ ਜਿਹੜੀ ਪਾਰ ਲੰਘਣਾ ਹੈ, ਉਹ ਹੈ ਜ਼ਿੰਦਗੀ ਨੂੰ ਖੇਡ ਦੇ ਤੌਰ ਤੇ ਐਕਸਪੀਰੀਅੰਸ ਕਰਨਾ। ਦੋ ਗੱਲਾਂ ਨੇ ਨਾ, ਇੱਕ ਤੇ ਜ਼ਿੰਦਗੀ ਨੂੰ ਖੇਡ ਦੀ ਤਰ੍ਹਾਂ ਇੰਜੋਏ ਕਰਨਾ, ਉਹਦੀ ਚਸ ਮੰਨਣੀ ਹੈ। ਦੂਜੀ ਇਹ ਹੈ ਕਿ ਜ਼ਿੰਦਗੀ ਨੇ ਤੁਹਾਨੂੰ ਗੁਜ਼ਾਰਨਾ ਹੈ। ਮਤਲਬ ਤੁਸੀਂ ਉਂਝ ਉਹਨਾਂ ਸੱਚਿਆਂ ਤੇ ਉਹਨਾਂ ਰਗੜਿਆਂ ਦੇ ਵਿੱਚੋਂ, ਪੈਸਿਆਂ ਦੇ ਤੇ ਦੁਨੀਆਦਾਰੀ ਦੇ ਤੇ ਬਾਕੀ ਜਿਹੜੇ ਸਾਰੇ ਲੰਮੇ ਚੌੜੇ ਝਗੜੇ ਨੇ, ਉਹਨਾਂ ਦੇ ਵਿੱਚੋਂ ਉਹਨਾਂ ਨੇ ਤੁਹਾਨੂੰ ਹੰਢਾ ਜਾਣਾ ਹੈ ਤੇ ਅਖੀਰ ਤੁਸੀਂ ਇੱਕ ਦਿਨ ਕਬਰ ਚਲ ਜਾਣਾ ਹੈ। ਤੁਸੀਂ ਜ਼ਿੰਦਗੀ ਦਾ ਤੁਸੀਂ ਇੱਕ ਪਲ ਵੀ ਤੁਸੀਂ ਚਸ ਨਹੀਂ ਮਾਣ ਸਕਦੇ। ਲਿਹਾਜ਼ਾ ਜਿਹੜੀ ਅਸਥਾਈ ਆਉਂਦੀ ਹੈ ਹਰ ਅੰਤਰੇ ਤੋਂ ਬਾਅਦ, ਉਹਦਾ ਮਤਲਬ ਹੁੰਦਾ ਹੈ, ਮਤਲਬ ਇਹ ਹੈ ਕਿ ਜੇ ਤੁਸੀਂ ਝੂਮਣ ਦੀ ਹਾਲਤ ਚ, ਮਸਤ ਹਾਲਤ ਦੇ ਵਿੱਚ ਜ਼ਿੰਦਗੀ ਨੂੰ ਖੇਡ ਦੇ ਤੌਰ ਤੇ ਐਕਸਪੀਰੀਅੰਸ ਨਹੀਂ ਕਰ ਸਕਦੇ, ਤੇ ਫਿਰ ਸਮਝੋ ਤੁਸੀਂ ਉਸ ਵੇਲੇ ਚ ਸੋਚ ਜਿਹੜਾ ਡੁੱਬ ਗਿਆ। ਅੱਛਾ, ਹੁਣ ਉਸ ਤੋਂ ਜਿਹੜੀ ਅਗਲੀ ਲਾਈਨ ਹੈ ਉਹ ਕਿਹੜੀ ਹੈ ਜੀ? ਵਿਹੜੇ ਦੇ ਵਿੱਚ ਆਲਾ ਸੂਹੇ। ਹਾਂਜੀ, ਹਾਂ, ਵਿਹੜੇ ਦੇ ਵਿੱਚ ਆਲਾ ਸੂਹੇ। ਉਸ ਤੋਂ ਪਹਿਲੇ ਵਿਹੜੇ ਦੇ ਨਹੀਂ ਵਿੱਚ ਜੀ, 9 ਦਰਵਾਜ਼ੇ। 9 ਦਰਵਾਜ਼ੇ। ਹਾਂ, ਵਿਹੜੇ ਦੇ ਵਿੱਚ 9 ਦਰਵਾਜ਼ੇ, 10ਵੇਂ ਕੁਲਫ ਚੜਾਈ।
ਇਹ ਹੁਣ ਨਦੀਆਂ ਜਿਹੜੀਆਂ ਨੇ ਇਸ ਅੰਤਰੇ ਦੇ ਵਿੱਚ ਆ ਕੇ ਉਹ ਦਰਵਾਜ਼ੇ ਹੋ ਗਏ ਨੇ। ਪਹਿਲੇ 'ਚ ਉਹ ਨਦੀਆਂ ਸਨ, ਇਹਦੇ 'ਚ ਹੁਣ ਉਹ ਦਰਵਾਜ਼ੇ ਹੋ ਗਏ ਨੇ। ਤੇ ਦਰਵਾਜ਼ੇ ਜਿਹੜੇ ਨੇ ਉਹ 9 ਤੇ ਜਿਵੇਂ ਪੁਸ਼ਪਾ ਜੀ ਨੇ ਦੱਸਿਆ 9 ਤੇ ਹੈਗੇ ਹੀ ਨੇ, ਪਰ ਉਹਨਾਂ 9 ਦਰਵਾਜ਼ਿਆਂ ਦੇ ਥਾਣੀ ਜੋ ਕੁਝ ਹਾਸਲ ਹੁੰਦਾ ਹੈ, ਜੋ ਕੁਝ ਇਲਮ ਹਾਸਲ ਹੁੰਦਾ ਹੈ, ਉਹ ਤੇ ਇੱਕ ਮਕੈਨੀਕਲ ਇਲਮ ਹੈ ਨਾ ਜੀ, ਮਕੈਨੀਕਲ ਇਲਮ ਹਾਸਲ ਹੁੰਦਾ ਹੈ ਨਾ ਉਹਦੇ ਵਿੱਚੋਂ। ਉਹ ਤੁਹਾਨੂੰ ਖੇਡਣ ਦਾ ਜਿਹੜਾ ਪੈਂਤਰਾ ਹੈ ਉਹ ਤੁਹਾਨੂੰ ਨਹੀਂ ਦੱਸਦਾ, ਬਲਕਿ ਉਹ ਤੁਹਾਨੂੰ ਖੇਡਣ ਤੋਂ ਹਟਾਉਂਦਾ ਹੈ, ਤੁਹਾਨੂੰ ਇੱਧਰ ਉੱਧਰ ਲੈ ਕੇ ਜਾਂਦਾ ਹੈ। ਜਿਸ ਦਰਵਾਜ਼ੇ ਦੇ ਮਹਿਰਮ ਨਹੀਂ, ਜਿਸ ਸ਼ੌ ਆਵੇ ਜਾਵੇ। ਇਹ ਜਿਹੜੇ 9 ਦਰਵਾਜ਼ੇ ਨੇ, ਇਹ ਉਸ ਦਰਵਾਜ਼ੇ ਦੇ ਜਾਣਨ ਵਾਲੇ ਨਹੀਂ ਹੈਗੇ ਜਿੱਥੋਂ ਸ਼ੌ ਹੁੰਦਾ ਹੈ। ਗੱਲ ਹੋ ਰਹੀ ਹੈ ਦਰਵਾਜ਼ਿਆਂ ਦੀ। ਆਪਣਾ ਉਹ ਜਿਹੜੀ ਉਹ ਕਲਾਸ 'ਚ ਅਸੀਂ ਪੜ੍ਹ ਰਹੇ ਹਾਂ, ਆਪਣਾ ਨਜ਼ਮ ਹੁਸੈਨ ਸਈਦ ਦੀ ਨਜ਼ਮ ਮੁਲਤਾਨ ਸ਼ਹਿਰ ਦੀ ਵਾਰ, ਤੇ ਜਿਹੜੇ ਉਸ ਕਲਾਸ 'ਚ ਹੈਗੇ ਉਹਨਾਂ ਨੂੰ ਪਤਾ ਕਿ ਉਹਦੇ ਵਿੱਚ ਵੀ ਨਜ਼ਮ ਹੁਸੈਨ ਸਈਦ ਸਾਹਿਬ 5ਵੇਂ ਦਰਵਾਜ਼ੇ ਦੀ ਗੱਲ ਕਰਦੇ ਨੇ। 5ਵਾਂ ਕਾਂਗ ਬਲਾਲੀ, 4 ਤਾਂ ਅੱਖੀਂ ਵਗਦੇ ਡਿੱਠੇ, 5ਵਾਂ ਬੰਦ ਸੁਣੀਦਾ, 5ਵਾਂ ਕਾਂਗ ਬਲਾਲੀ। ਉਹ ਤੁਹਾਨੂੰ ਆਪਣੇ ਵੈਸੇ ਇਹ ਜਿਹੜਾ 10ਵਾਂ ਦਰਵਾਜ਼ਾ ਹੈ ਨਾ, ਜਾਂ 5ਵਾਂ ਦਰਵਾਜ਼ਾ ਜਿਹੜਾ ਹੈ ਨਾ, ਇਹ ਮੈਨੂੰ ਕਦੀ ਇਹ ਵੀ ਲੱਗਦਾ ਹੈ ਕਿ ਜਿਵੇਂ ਫਿਜ਼ਿਕਸ ਦੇ ਵਿੱਚ ਨੇ ਨਾ, ਦੁਨੀਆ ਜਿਹੜੀ ਹੈ ਉਹ 4 ਡਾਇਮੈਂਸ਼ਨਲ ਹੈ। ਇਹ ਤੇ ਤੁਹਾਨੂੰ ਪਤਾ ਹੀ ਹੈ ਨਾ ਸਾਰਿਆਂ ਨੂੰ ਕਿ ਜਿਹੜੀ ਹੈ ਸਾਡੀ ਸਮਝ ਦੁਨੀਆ ਦੀ ਹੈ ਉਹ 4 ਡਾਇਮੈਂਸ਼ਨਸ ਦੇ ਵਿੱਚ ਹੈ। ਮਤਲਬ 3 ਡਾਇਮੈਂਸ਼ਨ ਸਪੇਸ ਦੀਆਂ, ਲੰਮਾ ਚੌੜਾ ਤੇ ਉੱਚਾ, ਇਹ ਹੋ ਗਈਆਂ 3, ਤੇ ਚੌਥੀ ਜਿਹੜੀ ਹੈ ਉਹ ਵਕਤ ਦੀ ਡਾਇਮੈਂਸ਼ਨ ਹੈ। ਸੋ ਅਸੀਂ 4 ਹੀ ਡਾਇਮੈਂਸ਼ਨਾਂ ਦੇ ਵਿੱਚ ਦੁਨੀਆ ਨੂੰ ਦੇਖਦੇ ਹਾਂ। ਤੇ ਜਿਹੜੀ 5ਵੀਂ ਡਾਇਮੈਂਸ਼ਨ ਹੈ ਜਾਂ 6ਵੀਂ ਡਾਇਮੈਂਸ਼ਨ ਹੈ, ਉਹ ਤੇ ਬਿਲਕੁਲ ਹੀ ਬਲਾ ਹੈਗੀ ਹੈ, ਤੂਫਾਨ ਹੈਗਾ, ਉਹ ਜਾਂ ਉਹਦੇ ਨਾਲ ਤਬਾਹੀ ਹੋ ਜਾਣੀ ਹੈ ਜਾਂ ਕੁਝ ਹੋ ਜਾਣਾ। ਐਨੀਵੇਜ਼ ਖੈਰ ਉਹ ਹੋਰ ਗੱਲ ਹੈ। ਇਸ ਦਰਵਾਜ਼ੇ ਦੇ ਮਹਿਰਮ ਨਹੀਂ, ਜਿਸ ਸ਼ੌ ਆਵੇ ਜਾਵੇ, ਜੁਮੇ ਜੁਮ ਖੇਡ ਲਾ ਮੰਝ ਵੇੜੇ। ਹੁਣ ਪਹਿਲੇ ਨਦੀਆਂ ਸਨ, ਪਹਿਲੇ ਨਦੀਆਂ ਦੇ ਰੈਫਰੈਂਸ ਦੇ ਨਾਲ ਸਾਨੂੰ ਐਕਸਪੀਰੀਅੰਸ ਕਰਵਾਇਆ ਜਾ ਰਿਹਾ ਸੀ। ਫਿਰ ਸਾਨੂੰ ਦਰਵਾਜ਼ਿਆਂ ਦੇ ਥਰੂ, ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ ਉਹਨਾਂ ਦੇ ਥਰੂ ਕਰਵਾਇਆ ਗਿਆ ਹੈ। ਤੇ ਹੁਣ ਅਗਲਾ ਜਿਹੜਾ ਅੰਤਰ ਹੈ, ਉਹਦੇ ਵਿੱਚ ਉਹਨੂੰ ਹੋਰ ਸਪੈਸੀਫਾਈ ਕਰ ਦਿੱਤਾ ਗਿਆ ਹੈ ਕਿ ਜਿਹੜਾ ਸ਼ੌ ਹੈ, ਉਹ ਐਕਚੁਅਲੀ ਜਿਹੜਾ ਸ਼ੌ ਹੈ ਉਹ 10ਵਾਂ ਦਰਵਾਜ਼ਾ ਜਿਹੜਾ ਹੈ, ਉਹ 10ਵਾਂ ਦਰਵਾਜ਼ਾ ਇੱਕ ਆਲਾ ਹੈ। ਆਲੇ ਦੀ ਵਿੱਚ ਤਾਕੀ ਹੈ, ਉਸ ਤਾਕੀ ਦੇ ਵਿੱਚ ਮੈਂ ਉਹਦੇ ਨਾਲ ਸੀਸ ਸਜਾਉਣੀ ਹੈ। ਮਤਲਬ ਮੇਰਾ ਜਿਹੜਾ ਉਹਦੇ ਨਾਲ ਮੇਰੀ ਏਕਤਾ ਹੁੰਦੀ ਹੈ, ਉਹ ਉੱਥੇ ਹੁੰਦੀ ਹੈ। ਮਤਲਬ ਉਹ ਇੱਕ ਖਾਸ ਢੰਗ ਹੈ ਜਿੱਥੇ ਜਾ ਕੇ ਉਹਦੇ ਨਾਲ ਏਕਤਾ ਹੋ ਜਾਂਦੀ ਹੈ। ਤੇ ਮੈਂ ਅਗਲਾ ਆਖਰੀ ਜਿਹੜਾ ਹੈਗਾ ਉਹ ਤੁਹਾਨੂੰ ਪਤਾ ਹੀ ਹੈ, ਮੈਂ ਉਹਨੂੰ ਵੈਸੇ ਪੋਜ਼ਿਟਿਵ ਦੇ ਮਕਨੇ ਹਾਥੀ ਨੂੰ ਮੈਂ ਇੱਥੇ ਜਿਹੜਾ ਉਹ ਪੋਜ਼ਿਟਿਵ ਮੈਨੇ ਵਿੱਚ ਲੈਣਾ ਹੈ। ਜਿਵੇਂ ਹਾਥੀ ਇਸ਼ਕ ਹੈ,
ਇਸੇ ਤਰ੍ਹਾਂ ਮੈਂ ਸਮਝਣਾ ਹੈ ਕਿ ਜਿਹੜਾ ਸ਼ਾਹ ਹੁਸੈਨ ਇਹ ਸਾਨੂੰ ਐਕਸਪੀਰੀਅੰਸ ਕਰਵਾ ਰਹੇ ਨੇ ਕਿ ਤੁਹਾਡੇ ਅੰਦਰ ਇੱਕ ਆਸ਼ਿਕ, ਹਰ ਬੰਦੇ ਦੇ ਅੰਦਰ ਇੱਕ ਆਸ਼ਿਕ ਜਿਹੜਾ ਹੈ ਉਹ ਹਾਥੀ ਵਾਂਗੂ ਖਹਿ ਰਿਹਾ ਹੈ। ਉਹਨਾਂ ਸੰਗਲਾਂ ਦੇ ਨਾਲ ਜਿਹੜੇ ਤੁਸੀਂ ਉਹਦੇ ਆਲੇ ਦੁਆਲੇ, ਜਿਨ੍ਹਾਂ ਸੰਗਲਾਂ 'ਚ ਉਹਨੂੰ ਤੁਸੀਂ ਬੰਨਿਆ ਹੈ, ਤੇ ਜਿਨ੍ਹਾਂ ਸੰਗਲਾਂ 'ਚ ਤੁਸੀਂ ਉਹਨੂੰ ਬੰਨਿਆ, ਉਹ ਤੁਹਾਨੂੰ ਚੰਗੀ ਤਰ੍ਹਾਂ ਪਤਾ ਨਹੀਂ ਕਿ ਤੁਸੀਂ ਉਹਨਾਂ ਨੂੰ, ਉਸ ਹਾਥੀ ਨੂੰ ਕਿਹਨਾਂ ਸੰਗਲਾਂ 'ਚ ਬੰਨਿਆ ਹੈ। ਉਹ ਨਿਕਲਣ ਲਈ, ਉੱਥੋਂ ਸੰਗਲਾਂ 'ਚੋਂ ਨਿਕਲਣ ਲਈ ਉਹ ਖਹਿੰਦਾ ਹੈ। ਤੇ ਉਹ ਹੀ ਹਾਥੀ ਜਦੋਂ ਜਿਹੜਾ ਹਾਥੀ ਹੈ, ਉਹ ਬੰਦਾ, ਬਿਲਕੁਲ ਸਹੀ ਤੁਸੀਂ ਕਿਹਾ, ਜਿਹੜਾ ਜਾਗਦਾ ਹੈ, ਉਹਨੂੰ ਉਹਦਾ ਹਾਥੀ ਖੁੱਲਾ ਹੈ। ਮੈਨੂੰ ਤਾਂ ਕੋਈ ਇਨ ਤਰੀਕੇ ਨਾਲ ਸਮਝ ਆਈ ਹੈ। ਮੈਂ ਕੋਸ਼ਿਸ਼ ਕੀਤੀ ਹੈ ਕਿ ਇਹਨੂੰ ਇੰਝ ਸਮਝਣ ਦੀ ਕੋਸ਼ਿਸ਼ ਕਰਾਂ, ਲੇਕਿਨ ਮੈਂ ਮੇਰੀ ਜਿਹੜੀ ਅਰਜ਼ ਹੈ ਉਹ ਇਹ ਹੈ ਕਿ ਤੁਸੀਂ ਤੁਹਾਨੂੰ ਜਿਹੜੀ ਆਰਗੇਨਾਈਜ਼ਡ ਮਜ਼ਹਬ ਨੇ ਜਿਹੜੀ ਤੁਹਾਨੂੰ ਲੈਂਗੁਏਜ ਦਿੱਤੀ ਹੈ ਨਾ, ਉਸ ਲੈਂਗੁਏਜ ਰਾਹੀਂ ਤੁਸੀਂ ਜੇ ਇਹਨਾਂ ਨੂੰ ਇੰਟਰਪ੍ਰੇਟ ਕਰਨ ਦੀ ਕੋਸ਼ਿਸ਼ ਕਰੋਗੇ ਜਾਂ ਸਮਝਣ ਦੀ ਕੋਸ਼ਿਸ਼ ਕਰੋਗੇ ਜਾਂ ਮੰਨਣ ਦੀ ਕੋਸ਼ਿਸ਼ ਕਰੋਗੇ ਤੇ ਨਹੀਂ ਕਰ ਸਕੋਗੇ। ਐਵੇਂ ਤੁਸੀਂ ਜਿਵੇਂ ਸਕੂਲ ਦਾ ਇਮਤਿਹਾਨ ਨਹੀਂ ਦੇਈਦਾ, ਜਾ ਕੇ ਉੱਥੇ ਜਾਓ ਤੇ ਉੱਥੇ ਮਿਰਜ਼ਾ ਗਾਲਿਬ ਦਾ ਸ਼ੇਰ ਲਿਖਿਆ ਹੁੰਦਾ, तो बच्चों बताओ इसका क्या मतलब है, कि तुझी फिर कहते हो जी ये अल्लाह ताला से लॉ लगाने की बात हो रही है, फिर तो वही हो जाएगा, फिर तुसी उन्होंने एक्सपीरियंस नहीं करो। So basically ਤੁਸੀਂ ਕਹਿ ਰਹੇ ਹੋ ਕਿ ਹਾਥੀ, which I now I get it, is the potential of the man, ਉਹਦਾ potential ਹੈ। Yes, यानी हाथी जिना पोटेंशियल, हाथी वर्गा पोटेंशियल ਹੈਗਾ। ਐਂਡ ਜਿਹੜਾ ਸ਼ੁਰੂ ਦੇ ਵਿੱਚ ਜਿਹੜਾ ਹੈਗਾ ਕਿ ਖੇਲ ਮੰਜ ਵਿਹੜੇ, ਅਗੇਨ ਤੁਸੀਂ ਜਿੱਦਾਂ ਗੱਲ ਕੀਤੀ ਕਿ ਇਜ਼ ਨੈਗੇਟਿੰਗ ਆਰਗੇਨਾਈਜ਼ਡ ਰਿਲੀਜਨ ਆਲਸੋ, ਕਿ ਤੁਸੀਂ ਦੁਨੀਆ ਛੱਡ ਕੇ ਨਹੀਂ ਜਾ ਸਕਦੇ, ਤੁਸੀਂ ਇਸੇ ਦੁਨੀਆ 'ਚ ਹੀ ਰਹਿਣਾ। ਦੈਟਸ ਆਈ ਗੈਸ ਹੀ ਇਜ਼ ਨੈਗੇਟਿੰਗ ਦੈਟ ਆਲਸੋ। ਇੱਕ ਤੇ ਇਹ ਹੈ, ਤੇ ਦੂਜੀ ਗੱਲ ਇਹ ਹੈ ਕਿ ਜ਼ਿੰਦਗੀ ਨੂੰ ਦੋ ਤਰੀਕੇ ਨਾਲ, ਜ਼ਿੰਦਗੀ ਨੂੰ ਕਈ ਤਰੀਕੇ ਨਾਲ ਲਗਾਇਆ ਜਾ ਸਕਦਾ ਹੈ ਨਾ। ਜਿਵੇਂ ਨਦੀਆਂ ਲੱਖ ਹਜ਼ਾਰ ਨੇ ਨਾ, ਇਹ ਇਸੇ ਗੱਲ ਦਾ ਜਵਾਬ ਹੈ ਨਾ ਕਿ ਜ਼ਿੰਦਗੀ ਨੂੰ ਲੱਖਾਂ ਤਰੀਕੇ ਨਾਲ ਗੁਜ਼ਾਰਿਆ ਜਾ ਸਕਦਾ ਹੈ। ਤੇ ਜਿਹੜੀ ਸ਼ਾਹ ਹੁਸੈਨ ਦੀ ਜ਼ਿੰਦਗੀ ਗੁਜ਼ਾਰਨ ਦਾ ਜਿਹੜਾ ਢੰਗ ਹੈ, ਉਹ ਹੈ ਖੇਡਣ ਦਾ। ਸ਼ਾਹ ਹੁਸੈਨ ਦੀ ਪੂਰੀ ਸ਼ਾਇਰੀ ਦੇ ਵਿੱਚ ਖੇਡ ਐਂਟਾਈਥੀਸਿਸ ਹੈਗਾ ਹੈ, ਦੁਨੀਆਦਾਰੀ ਦੇ ਚੱਕਰਾਂ ਦੇ ਵਿੱਚ ਫਸਣ ਦਾ। ਐਂਟਾਈਥੀਸਿਸ ਖੇਡ ਹੈ। ਮਾਏ ਮੈਨੂੰ ਖੇਡਣ ਦੇ, ਹਰ ਕਾਫੀ ਦੇ ਵਿੱਚ ਤਕਰੀਬਨ ਖੇਡ ਦਾ ਜ਼ਿਕਰ ਹੁੰਦਾ ਹੈ। ਤੇ ਇਹ ਖੇਡ ਜਿਹੜੀ ਹੈ, ਇਹ ਵਿਹੜੇ ਦੇ ਵਿੱਚ ਅਸੀਂ ਖੇਡਣਾ ਹੈ ਬਸ। मैं 2 लाइनां सुनावा जी, मेरे दिमाग विच आ रही, सुनिया हुई हैं, पता नहीं कित्थों। खेडण दे दिन 4 नी माए नाल सैयां दे, खेडण गईयां। खेडण दे दिन 4 खेड खिडंदड़ी नू शामां ने पईयां, विसर गया घर बार नी माए नाल सैयां दे,
ਖੇਡਣ ਗਈਆਂ ਖੇਡਣ ਦੇ ਦਿਨ ਚਾਰ। ਵਾਹ ਵਾਹ, ਬਹੁਤ ਖੂਬ, ਬਹੁਤ ਬਹੁਤ ਵਧੀਆ ਦੀਦੀ, ਵੰਡਰਫੁਲ। ਹਾਂਜੀ, ਇਹ ਜਿਹੜਾ ਇਹੋ ਖੇਡਣ ਦਾ ਸ਼ਾਹ ਹੁਸੈਨ ਦਾ ਸਈਆਂ ਦੇ ਨਾਲ ਖੇਡਣ ਦਾ ਬਹੁਤ ਜ਼ਿਕਰ ਹੈ, ਬਾਰ-ਬਾਰ ਜ਼ਿਕਰ ਹੈ, ਇਹ ਹੁੰਦਾ ਹੈ। ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਐਕਸਪੀਰੀਅੰਸ ਜਿਹੜਾ ਨਾ ਤੁਸੀਂ ਜਿਹੜਾ ਪੋਇਟਿਕ ਐਕਸਪੀਰੀਅੰਸ ਹੈ, ਜਿਹਨੂੰ ਤੁਸੀਂ ਮਾਨਣਾ ਚਾਹੁੰਦੇ ਹੋ, ਜਿਹਦੀ ਤੁਸੀਂ ਚੱਸ ਲੈਣਾ ਚਾਹੁੰਦੇ ਹੋ, ਉਹਨੂੰ ਮਿਸਾਲ ਦੇ ਤੌਰ ਤੇ ਹੀਰ ਰਾਂਝੇ ਦਾ ਸਿੰਬਲ ਹੈ। ਹੀਰ ਰਾਂਝੇ ਦਾ ਸਿੰਬਲ ਜਿਹੜਾ ਹੈ ਉਹ ਸ਼ਾਹ ਹੁਸੈਨ ਨੇ ਵੀ ਵਰਤਿਆ ਹੈ। ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ, ਮਾਏ ਸਾਨੂੰ ਖੇੜਿਆਂ ਦੀ ਗੱਲ ਨਾ ਆਖ, ਲਿਖੀ ਲੋ ਕਲਮ ਦੀ ਕਾਦਰ ਨੇ ਮਾਏ ਮੋੜ ਤੇ ਸਕਣੀ ਮੋੜ, ਡੋਲੀ ਪਾ ਲੈ ਚੱਲੇ ਖੇੜੇ ਨਾ ਕੋਈ ਉਜ਼ਰ ਨਾ ਜ਼ੋਰ। ਇਹ ਹੁਣ ਸ਼ਾਹ ਹੁਸੈਨ ਦਾ ਜਿਹੜਾ ਬਹੁਤ ਹੀ ਇੰਟੈਂਸ ਜਿਹੜਾ ਐਕਸਪੀਰੀਅੰਸ ਹੈ ਹੀਰ ਰਾਂਝੇ ਦੇ ਸਿੰਬਲ ਦੇ ਥਰੂ ਤੁਹਾਡੇ ਤੱਕ ਪਹੁੰਚ ਰਿਹਾ ਹੈ, ਇਹਨੂੰ ਵਾਰਿਸ ਸ਼ਾਹ ਸੋਸ਼ਲਾਈਜ਼ ਕਰ ਦਿੰਦਾ ਹੈ। ਉਹਨੂੰ ਤੁਹਾਨੂੰ ਉਸੇ ਐਕਸਪੀਰੀਅੰਸ ਨੂੰ ਸੋਸ਼ਲ ਕਰੈਕਟਰਾਂ ਦੇ ਵਿੱਚ ਦਿਖਾ ਦਿੰਦਾ ਹੈ, ਇੱਕ ਕਹਾਣੀ ਬਣਾ ਕੇ ਦਿਖਾ ਦਿੰਦਾ ਹੈ। ਸਾਹਿਬ ਬੜਾ ਅੱਛਾ ਤੁਸੀਂ ਐਕਸਪਲੇਨ ਕੀਤਾ ਹੈ। ਇੱਕ ਗੱਲ ਮੈਨੂੰ ਉਧਰ ਹਾਲੇ ਵੀ ਅੜ ਰਹੀ ਹੈ ਕਿ ਜਪਦਿਆਂ ਨੂੰ ਹਰ ਨੇੜੇ ਨੂੰ ਤੁਸੀਂ ਇਸ ਪੂਰੀ ਆਪਣੀ ਜੋ ਐਕਸਪਲੇਨੇਸ਼ਨ ਵਿੱਚ ਕਿਵੇਂ ਫਿਟ ਕਰੋਗੇ? ਕਿਉਂਕਿ ਜਿਹੜਾ ਖੇਡਣਾ ਨਾ, ਖੇਡਣ ਨੂੰ ਐਕਸਪਲੇਨ ਕੀਤਾ ਜਾ ਰਿਹਾ ਨਾ ਦੂਸਰੇ ਇਸ ਹਰ ਨੇੜੇ ਦੇ ਵਿੱਚ, ਕਿ ਹਰ ਦੇ ਨਾਲ ਏਕਤਾ ਜਿਹੜੀ ਹੈ ਉਹ ਖੇਡ ਹੈ ਨਾ। ਨਹੀਂ, ਜਪਦਿਆਂ ਦਾ ਜੋ ਲਫ਼ਜ਼ ਹੈ, ਕਿਉਂਕਿ ਜਪਦਿਆਂ ਨੂੰ ਰਿਚੁਅਲ ਲੱਗ ਰਿਹਾ ਹੈ, ਤੇ ਉਸ ਹਿਸਾਬ ਜਪਣ ਦਾ ਮਤਲਬ ਇਹ ਹੈਗਾ, ਇੱਕ ਤੇ ਅਸੀਂ ਟ੍ਰੈਡੀਸ਼ਨਲ ਮਤਲਬ ਲੈਂਦੇ ਹਾਂ ਕਿ ਜਿਵੇਂ ਆਇਤਾਂ ਪੜ੍ਹਨੀਆਂ, ਜਿਵੇਂ ਮੰਤਰ ਪੜ੍ਹਨੇ, ਜਿਵੇਂ ਖਾਸ ਤਰ੍ਹਾਂ ਦੇ ਲਫ਼ਜ਼ ਬੋਲਣੇ, ਇੱਕ ਤੇ ਉਹ ਹੈਗਾ ਆਪਣਾ ਜਪਣ ਦਾ ਮਤਲਬ। ਦੂਸਰਾ ਜਪਣ ਦਾ ਮਤਲਬ ਹੈ ਜਿਹੜੀ, ਜਿਵੇਂ ਮੈਂ ਪਹਿਲੇ ਅਰਜ਼ ਕੀਤੀ ਸੀਗੀ, ਕਿ ਉਹਨੂੰ ਆਪਣੇ ਸਾਹ ਦੇ ਵਿੱਚ, ਆਪਣੀ ਰਤ ਦੇ ਵਿੱਚ, ਹਰ ਪਲ ਦੇ ਵਿੱਚ ਮਹਿਸੂਸ ਕਰਨਾ। ਇਹ ਜਿਹੜਾ ਫਿਕਰਾ ਅਸੀਂ ਸੁਣਨੇ ਆ ਨਾ, ਰੱਬ ਜੀ ਸ਼ਾਹ ਰਗ ਤੋਂ ਨੇੜੇ ਹੈ, ਰੱਬ ਜੀ ਤੁਹਾਡੇ ਦਿਲ 'ਚ ਹੀ ਹੈ, ਇਹ ਤੇ ਗੱਲ ਤੇ ਸਹੀ ਹੈ। ਜਿਹਨੂੰ ਅਸੀਂ ਉਹ ਚੀਜ਼ ਕਹਿੰਦੇ ਆ, ਉਹ ਵੀ ਹੈ ਜਿਹੜੀ ਤੁਹਾਡਾ ਹਿੱਸਾ ਹੈ। ਪਰ ਮਸਲਾ ਉੱਥੇ ਪੈਦਾ ਹੋ ਜਾਂਦਾ ਹੈ ਜਦੋਂ ਅਸੀਂ ਦੂਜ ਪਾ ਕੇ ਦੇਖਣਾ ਸ਼ੁਰੂ ਕਰ ਦਿੰਦੇ ਹਾਂ। ਕਿ ਜਪਣ ਦਾ ਮਤਲਬ ਇਹ ਹੈਗਾ ਕਿ ਕੋਈ ਦੂਜੀ ਚੀਜ਼ ਹੈਗੀ ਹੈ ਬਾਹਰ ਬੈਠੀ ਹੋਈ, ਜਿਹਨੂੰ ਅਸੀਂ ਜਪ ਰਹੇ ਹਾਂ। ਪਹਿਲੇ ਤੇ ਇਸ ਕੰਧ ਨੂੰ ਢਾਓ ਕਿ ਉਹ ਜਿਹੜੀ ਜਪਣ ਦੀ ਜਿਹੜੀ ਕੈਫੀਅਤ ਹੈ, ਉਹ ਕਿਸੇ ਬਾਹਰ ਬੈਠੀ ਹੋਈ ਹਸਤੀ ਨੂੰ ਯਾਦ ਕਰਨ ਦੀ ਕੈਫੀਅਤ ਨਹੀਂ ਹੈ, ਉਹ ਆਪਣੇ ਆਪ ਨਾਲ ਹੀ ਖੇਡਣ ਦੀ ਕੈਫੀਅਤ ਹੈ। ਪਰ ਸਿੰਪਲੀਫਾਈਡ ਜਪਣਾ ਤੇ ਬੁਲਾਣਾ ਵੀ ਕਹਿ ਸਕਦੇ ਹੋ ਨਾ, ਕਿ ਬੁਲਾਣਾ, ਜੇ ਬੁਲਾਓਗੇ ਤੇ ਦੂਰ ਨਹੀਂ ਹੈਗਾ ਐਡਾ ਮਤਲਬ ਕਿ ਸ਼ੋਇੰਗ ਦ ਵੇ ਕਿ ਜਪਣਾ ਔਰ ਬੁਲਾਣਾ ਇੱਕੋ ਗੱਲ ਨਹੀਂ ਹੋ ਸਕਦੀ। ਨਹੀਂ, ਮਤਲਬ ਫਿਰ ਤੁਸੀਂ ਉਹ ਗੱਲ ਕਰ ਰਹੇ ਹੋ। ਨਹੀਂ, ਕਿਸੇ ਨੂੰ ਵੀ, ਸ਼ੌ ਨੂੰ, ਆਪਣੇ ਕਿਸੇ ਨੂੰ ਪਿਆਰੇ ਨੂੰ ਵੀ, ਕਿ ਵੀ ਕੋਈ ਚੀਜ਼ ਇਟਸ ਨਾਟ ਦੈਟ ਫਾਰ, ਆਪਣੇ ਆਪ ਨੂੰ ਬੁਲਾ ਰਹੇ ਹੋ। ਹਾਂ, ਆਪਣੇ ਆਪ ਨੂੰ ਵੀ, ਪਰ ਮਤਲਬ ਜਪਣਾ ਬੁਲਾਣਾ ਵੀ ਨਹੀਂ ਹੋ ਸਕਦਾ। ਕੈਨ ਯੂ ਇੰਟਰਚੇਂਜ ਦ ਟੂ ਵਰਡਸ?
ਅਗਰ ਆਪਣਾ ਉਹਦਾ ਕਹਿਣਾ ਹੁੰਦਾ ਸ਼ਾਹ ਹੁਸੈਨ ਨੇ ਤਾਂ ਆਪਣਾ ਲਿਖ ਦਿੰਦਾ, ਵਜ਼ਨ ਤੇ ਇੱਕ ਹੀ ਹੈ। ਹਾਂ ਨਹੀਂ, ਮੇਰਾ ਖਿਆਲ ਹੈ ਜਿਸ ਤਰ੍ਹਾਂ ਜਪਣੇ ਦਾ ਜੋ ਲਫ਼ਜ਼ ਤੁਸੀਂ ਗੱਲ ਕਰ ਰਹੇ ਹੋ ਉਹਦਾ ਮਤਲਬ ਉਹ ਜ਼ਮਾਨੇ 'ਚ ਇਸ ਤਰ੍ਹਾਂ ਆਏਗਾ, ਲੇਕਿਨ ਹੁਣ ਜਿਸ ਤਰ੍ਹਾਂ ਆਮ ਜ਼ੁਬਾਨ ਵਿੱਚ ਅਸੀਂ ਉਸ ਨੂੰ ਇੱਕ ਰਿਚੁਅਲਿਸਟਿਕ ਮੀਨਿੰਗ ਦੇ ਦਿੰਦੇ ਹਾਂ, ਤੇ ਉਹ ਤੁਸੀਂ ਕਹਿ ਰਹੇ ਹੋ ਉਹਦਾ ਮਤਲਬ ਨਹੀਂ, ਉਹਦਾ ਹੈ ਕਿ ਜਿਸ ਤਰ੍ਹਾਂ ਉਹ ਮਤਲਬ ਨਹੀਂ ਆ, ਉਹ ਮਤਲਬ ਲਾਓਗੇ ਤੇ ਉਹਦਾ ਮਤਲਬ ਬਣੇਗਾ ਹੀ ਕੋਈ ਨਹੀਂ। ਜੀ ਬਿਲਕੁਲ। ਫਿਰ ਤੇ ਪਹਿਲੇ ਮਿਸਰੇ ਦਾ ਹੀ ਕੋਈ ਮਤਲਬ ਨਹੀਂ ਨਾ ਬਣੇਗਾ। ਜੀ ਅਸੀਂ ਵੈਸੇ ਸਹੀ ਗੱਲ ਕੀਤੀ ਹੈ ਮਨਜ਼ੂਰ ਸਾਹਿਬ, ਕਿ ਬਹੁਤ ਸਾਰੇ ਜਿਹੜੇ ਸਾਡੇ ਜਿਹੜੇ ਇੰਟੈਲੈਕਚੁਅਲ ਹੈਗੇ ਨੇ, ਸ਼ਾਇਰ ਜਿਨ੍ਹਾਂ ਦੇ ਬੜੇ ਪੰਜਾਬੀ ਦੇ, ਉਹਨਾਂ ਨੂੰ ਅਸੀਂ ਰਿਲੀਜਨ 'ਚ ਵਾੜ ਕੇ ਤੇ ਉਹਨਾਂ ਨੂੰ ਪਾਸੇ ਕਰ ਦਿੰਦੇ ਹਾਂ, ਉਹਨਾਂ ਨੂੰ ਉਹਦੇ ਵਿੱਚ ਕੈਦ ਕਰ ਦਿੰਦੇ ਹਾਂ, ਉਹਨਾਂ ਨੂੰ ਦੂਸਰੇ ਤਰੀਕੇ ਨਾਲ ਅਸੀਂ ਦੇਖਦੇ ਹੀ ਨਹੀਂ, ਸੋਚਦੇ ਹੀ ਨਹੀਂ ਕਿ ਉਹਨਾਂ ਨੇ ਜ਼ਿੰਦਗੀ ਦੇ ਬਾਰੇ 'ਚ, ਆਮ ਲੋਕਾਈ ਦੇ ਬਾਰੇ 'ਚ ਕਿਸ ਤਰ੍ਹਾਂ ਗੱਲਾਂ ਕੀਤੀਆਂ ਨੇ। ਇਸ ਤਰ੍ਹਾਂ ਤੁਸੀਂ ਜਪ ਦਾ ਲਫ਼ਜ਼ ਵਰਤਿਆ ਹੈ, ਇਹ ਬਿਲਕੁਲ ਸਹੀ ਗੱਲ ਹੈ ਕਿ ਜਿੱਥੇ ਜਪ ਦਾ ਆਏਗਾ ਜਾਂ ਜਿੱਥੇ ਆਏਗਾ ਤਸਬੀਹ ਦਾ, ਉਹ ਉੱਥੇ ਹੀ ਚਲਾ ਜਾਏਗਾ। ਹੁਣ ਤਸਬੀਹ ਨੂੰ ਵੀ ਤੇ ਜਪਨ ਦੇ ਨਾਲ ਦੇਖਿਆ ਜਾ ਸਕਦਾ ਹੈ ਨਾ, ਕਿ ਇਹ ਕੀ ਹੈ। ਕਿਉਂਕਿ ਜ਼ਰੂਰੀ ਤੇ ਨਹੀਂ ਕਿ ਸਿਰਫ ਤੁਸੀਂ ਇੱਕ ਮਜ਼ਹਬੀ ਰਿਚੁਅਲ ਜਿਹੜਾ ਉਹਨੂੰ ਪੇ ਪੂਰਾ ਕਰਦੇ ਹੋ। ਬਿਲਕੁਲ ਸਹੀ ਕਹਿ ਰਹੇ ਹੋ, ਇਹ ਬੜਾ ਮੁਸ਼ਕਲ ਹੈ। ਰਿਚੁਅਲਿਸਟਿਕ ਵਾਈਸਿਸ ਜਿਹੜੇ ਨੇ ਨਾ, ਜਿਹੜੇ ਕਿ ਇਨਗ੍ਰੇਨਡ ਨੇ ਫਰੋਮ ਦ ਵੈਰੀ ਬਿਗਨਿੰਗ ਆਫ ਆਵਰ ਲਾਈਫ, ਉਹਨਾਂ ਤੋਂ ਉਹਨਾਂ ਸੰਗਲਾਂ ਨੂੰ ਤੋੜਨਾ, ਆਪਣੀ ਸੋਚਾਂ ਨੂੰ ਉਹਨਾਂ ਜ਼ੰਜੀਰਾਂ ਤੋਂ ਆਜ਼ਾਦ ਕਰਨਾ, ਔਰ ਉਸ ਡਗਰ ਤੋਂ ਹਟ ਕੇ ਸੋਚਣ ਵਾਸਤੇ ਬੜੀ ਸਟਰਗਲ ਚਾਹੀਦੀ ਹੈ। I think that is the main cause of our inability to correctly interpret and experience the Kafi. Biases to unlearn hona, it requires conscious effort. ਤੁਸੀਂ unconsciously ਬਾਰ-ਬਾਰ ਮਜ਼ਹਬ ਦੇ ਰਸਤੇ ਥਰੂ ਪੈਂਦੇ ਹੋ, ਜਿਹੜਾ ਵੀ ਸਾਡਾ ਮਜ਼ਹਬ, ਜਿਹੜਾ ਵੀ ਬਿਲੀਫ ਸਿਸਟਮ ਹੈ, ਜਿਹੜਾ ਸਾਨੂੰ ਬਚਪਨ ਤੋਂ ਪੜਾਇਆ ਜਾ ਰਿਹਾ ਹੈ, ਉਹ ਅਗਰ ਤੁਸੀਂ conscious effort ਨਾ ਕਰੋ ਤਾਂ ਤੁਸੀਂ ਬਾਰ-ਬਾਰ ਉਸੇ ਡਗਰ ਤੇ ਚਲੇ ਜਾਂਦੇ ਹੋ। ਉੱਤੋਂ ਤੁਹਾਡਾ ਇੱਕ ਟ੍ਰੈਡੀਸ਼ਨ ਹੈਗਾ ਐਕੈਡੈਮਿਕ ਐਜੂਕੇਸ਼ਨ ਦਾ, ਤੇ ਨੌਨ ਐਕੈਡੈਮਿਕ 'ਚ ਵੀ ਇਹੀ ਰਵਾਇਤ ਕਿ ਹਰ ਚੀਜ਼ ਨੂੰ ਤੁਸੀਂ ਜਾ ਕੇ ਨਾ ਇਹਨਾਂ ਨੂੰ ਸੂਫੀ ਕਹਿ ਕੇ ਇਹਨਾਂ ਨੂੰ ਤੁਸੀਂ ਸਾਰਿਆਂ ਨੂੰ ਜੋੜਿਆ ਹੈ, ਕਿਉਂਕਿ ਇਹਦੀ ਇੰਟਰਪ੍ਰੀਟੇਸ਼ਨ ਬੜੀ ਆਸਾਨ ਹੋ ਜਾਂਦੀ ਜਦੋਂ ਅਸੀਂ ਜੋੜ ਦਿੰਦੇ ਹਾਂ ਮਜ਼ਹਬ ਦੇ ਨਾਲ, ਸੋਚ ਉੱਥੇ ਆ ਕੇ ਬੰਦ ਹੋ ਜਾਂਦੀ। ਜਿਸਲੇ ਸੂਫੀ ਦਾ ਵੀ ਤਾਂ ਮਤਲਬ ਇਸੇ ਤਰੀਕਾ ਤੇ ਤੈਨਾ ਹੁੰਦਾ ਸੂਫੀ, ਖੁਦ ਲਫ਼ਜ਼ ਸੂਫੀ ਦਾ ਵੀ ਜਿਉਂ ਹੀ ਆ ਨਾ ਜੀ, ਤੇ ਤੁਸੀਂ ਇੱਕ ਨਾਂ ਦੇ ਦਿੱਤਾ ਹੈ ਉਹਨਾਂ ਨੂੰ, ਬਜਾਏ ਇਸਦੇ ਕਿ ਉਹ ਮਤਲਬ ਸ਼ਾਹ ਹੁਸੈਨ, ਉਹਨਾਂ ਵਿੱਚੋਂ ਵੀ ਹਰ ਇੱਕ ਜਿਹੜਾ ਹੈਗਾ ਸੀ ਸ਼ਾਇਰ, ਉਹਦੀ ਬਿਲਕੁਲ ਵੱਖਰੀ ਤਰ੍ਹਾਂ ਦੀ ਜ਼ਿੰਦਗੀ ਸੀ। ਬਿਲਕੁਲ। ਉਹਨਾਂ ਦੇ ਵਿੱਚ ਤੁਸੀਂ ਗੌਰ ਕਰੋ ਕਿ ਵਾਰਿਸ ਸ਼ਾਹ ਔਰ ਸ਼ਾਹ ਹੁਸੈਨ ਦੀ ਜ਼ਿੰਦਗੀ 'ਚ ਕੋਈ ਸਿਮਿਲੈਰਿਟੀ ਨਹੀਂ ਸੀ ਹੈਗੀ। ਡਾਕਟਰ ਸਾਹਿਬ, ਅਸੀਂ ਅੱਜ ਤੱਕ ਕਿਸੇ ਨੂੰ ਕਹਿੰਦੇ ਨਹੀਂ ਸੁਣਿਆ। ਇੱਕ ਮਿੰਟ ਸਹੀ ਸਾਹਿਬ, ਸੌਰੀ ਜਾਂ ਬਾਬਾ ਫਰੀਦ ਤੇ ਬੁੱਲੇ ਸ਼ਾਹ ਦੇ ਵਿੱਚ ਕੋਈ ਸਿਮਿਲੈਰਿਟੀ ਨਹੀਂ ਸੀ ਕਿ ਤੁਸੀਂ ਕਹੋ ਜੀ ਐਸੀ ਸਿਮਿਲੈਰਿਟੀ। ਹਾਂ, ਫਿਲੋਸੋਫੀਕਲ ਜਿਹੜੀ ਵਿਚਾਰਧਾਰਾ ਹੈ ਉਹਦੀ ਇੱਕ ਰੌ ਚੱਲ ਰਹੀ ਹੈ। ਡਾਕਟਰ ਸਾਹਿਬ, ਅਸੀਂ ਕਦੀ ਕਿਤੇ ਪੜ੍ਹਿਆ ਨਹੀਂ, ਸੁਣਿਆ ਨਹੀਂ, ਮੇਰੀ ਖਾਹਿਸ਼ ਹੈ ਕਿ ਸ਼ਾਇਦ ਮੈਂ ਗਲਤ ਹੋਵਾਂ, ਕਿ ਅਸੀਂ ਇਹ ਅਜ਼ੀਮ ਵੱਡੇ ਪੰਜਾਬੀ ਰਵਾਇਤੀ ਵਿਚਾਰਧਾਰਾ ਵਾਲੇ ਸ਼ਾਇਰਾਂ ਨੂੰ ਅਸੀਂ ਇੰਟੈਲੈਕਚੁਅਲ ਕਹਿ ਸਕੀਏ, ਫਿਲਾਸਫਰ ਕਹਿ ਸਕੀਏ। ਅਸੀਂ ਹਮੇਸ਼ਾ ਇਹਨਾਂ ਨੂੰ ਸੂਫੀ ਸ਼ਾਇਰ, ਅਸੀਂ ਤਾਂ ਉਹਨਾਂ ਨੂੰ ਇੰਟੈਲੈਕਚੁਅਲ ਹੀ ਕਹਿੰਦੇ ਆ। ਜੀ ਅਸੀਂ ਤੇ ਜੀ, ਲੇਕਿਨ ਡਾਕਟਰ ਸਾਹਿਬ ਤੁਹਾਡੇ ਸਾਡੇ ਇਲਾਵਾ ਮੈਂ ਕਦੀ ਜ਼ਿੰਦਗੀ ਜਿਹੜੀ ਸੁਣਿਆ ਕਿਸੇ ਨੂੰ ਕਹਿੰਦੇ ਆ ਕਿ ਇੰਟੈਲੈਕਚੁਅਲ ਨੇ ਜਾਂ ਫਲਸਫੀ ਸਨ। ਸਹੀ ਸਾਹਿਬ, ਅਸੀਂ ਦੁਨੀਆ ਦਾ ਠੇਕਾ ਲਿਆ ਹੈ। ਪੈਸੇ ਹੁਣ ਜਿਹੜੀ ਨਵੀਂ ਪੀੜ੍ਹੀ ਹੈ ਨਾ, ਉਹ ਕਹਿਣ ਲੱਗ ਪਈ ਹੈ, ਉਹਨਾਂ ਦੇ ਵਿੱਚ ਇਹ ਗੱਲ ਜਿਹੜੀ ਹੈ ਉਗੜਨੀ ਸ਼ੁਰੂ ਹੋ ਗਈ ਹੈ। ਉਹ ਇਹਨਾਂ ਨੂੰ ਸਿਰਫ ਸੂਫੀ ਨਹੀਂ ਕਹਿੰਦੇ, ਉਹ ਕਹਿੰਦੇ ਨੇ ਕਿ ਸੂਫੀ ਕਰਕੇ ਤੁਸੀਂ ਸਾਡੇ ਕੋਲੋਂ ਇਹਨਾਂ ਦਾ ਜਿਹੜਾ ਵੀ ਕੀ ਕਹਿਣਾ ਚਾਹੀਦਾ
ਮਾਲ ਜਿਹੜਾ ਵਿਚਾਰਧਾਰਾ, ਸਾਡੇ ਕੋਲੋਂ ਜੀ, ਜੀ, ਖੋਹ ਲਿਆ। ਹਾਂ, ਜੀ। ਮੈਂ ਸਿੱਧੀ ਜੀ ਗੱਲ ਕੀਤੀ, ਇਹਨਾਂ ਦਾ ਮਾਲ ਜਿਹੜਾ ਸਾਡੇ ਕੋਲੋਂ ਖੋਹਦੇ ਜਾਂਦੇ ਔਰ ਪਾਸੇ ਰੱਖ। ਜੀ, ਔਰ ਜਿਵੇਂ ਸਭ ਸੂਫੀ ਕਹਿ ਕੇ ਨਾ ਅਸੀਂ ਲੇਬਲ ਲਾ ਕੇ ਉਹਨਾਂ ਨੂੰ ਬਿਲਕੁਲ ਮਹਿਦੂਦ ਕਰਤਾ ਇੱਕ ਜੀ ਡੱਬੇ ਦੇ ਵਿੱਚ। ਬਿਲਕੁਲ ਬਿਲਕੁਲ ਸਹੀ ਉਹ ਗੱਲ। ਡੱਬੇ ਚ ਹੁਣ ਉਹਨਾਂ ਡੱਬੇ ਚੋਂ ਬਾਹਰ ਕੱਢਣਾ ਮੁਸ਼ਕਲ ਹੋ ਗਿਆ ਹੈ, ਕਿਉਂਕਿ ਓਵਰ ਦਾ ਸੈਂਚੁਰੀਜ਼ ਅਸੀਂ ਇਹ ਲੇਬਲਿੰਗ ਜਿਹੜੀ ਹੈ ਠੱਪੇ ਤੋਂ ਠੱਪਾ ਲੱਗੀ ਜਾ ਰਿਹਾ, ਔਰ ਉਹਨਾਂ ਦੀ ਸੋਚ ਜਿਹੜੀ ਹੈ ਨਾ ਅਸੀਂ ਮਹਿਦੂਦ ਕਰੀ ਜਾ ਰਹੇ ਹਾਂ, ਸਹੀ ਪੈਗਾਮ ਨਹੀਂ ਪਹੁੰਚਦਾ ਪਿਆ ਜਿਵੇਂ ਕਿ ਉਹਨਾਂ ਦਾ ਸ਼ਾਇਦ ਹੋਣਾ ਚਾਹੀਦਾ। जी अगर इजाजत हो तो मैं कोई गल कर सकना जी मंजूर साहब? बिस्मिल्लाह करो जी। मेरे को इजाजत दी जी जी कोई लोड़ नहीं सर, इजाजत ही। हाँ जी हाँ, फिर मैं क्या फिर जरा कोई तरीका कार जा रहता बैक वक्त ना बंदे बोल रहे हो जी। मैं कोई थोड़ा जिहा इस काफी दे बारे च अगर इजाजत दिओ ते वापस आना चाह रहे सां कि जिस तरह मतलब ਅਸੀਂ ਜਿੱਥੋਂ ਸ਼ੁਰੂ ਕਰ ਰਹੇ ਹਾਂ, ਝੁਮੇ ਝੁਮ ਖੇਡ ਲੈ ਮੰਜ ਵੇੜੇ ਜਪਦਿਆਂ ਨੂੰ ਹਰ ਨੇੜੇ, ਤੇ ਸ਼ਾਹ ਹੁਸੈਨ ਤੇ ਉਹਨਾਂ ਨੂੰ ਕਹਿ ਰਿਹਾ ਕਿ ਹਰ ਨੇੜੇ ਵੇ ਉਸ ਖੇਡ ਦੇ ਵਿੱਚ, ਕਿਉਂਕਿ ਖੇਡ ਨੂੰ ਲੱਗਦਾ ਕਿ ਜਿਸ ਤਰ੍ਹਾਂ ਖੇਡ ਇਹੀ ਸਿਖਾਉਂਦੀ ਹੈ ਨਾ ਕਿ ਵੀ ਕੁਝ ਰੂਲਸ ਹੁੰਦੇ ਨੇ ਜਿਹੜੇ ਤੁਹਾਡੇ ਤੋਂ ਬਾਹਰ ਹੁੰਦੇ ਨੇ। ਤੁਸੀਂ ਖੇਡ 'ਚ ਜਿੱਤ ਵੀ ਸਕਦੇ ਹੋ ਔਰ ਖੇਡ 'ਚ ਹਾਰ ਵੀ ਸਕਦੇ ਹੋ। ਸੋ ਖੇਡ ਇਨ ਅ ਵੇ ਗ੍ਰੇਸਫੁਲੀ ਹਾਰਨਾ ਸਿਖਾਉਂਦੀ ਹੈ, ਔਰ ਇਹ ਚੀਜ਼ ਕਿ ਜ਼ਿੰਦਗੀ 'ਚ ਹਾਰ ਵੀ ਹੈ, ਸਿਰਫ ਜਿੱਤ ਨਹੀਂ ਹੈ, ਔਰ ਦੂਜਾ ਬੰਦਾ ਵੀ ਜਿੱਤ ਸਕਦਾ, ਸਿਰਫ ਤੁਸੀਂ ਨਹੀਂ ਜਿੱਤਦੇ। ਸੋ ਖੇਡ ਅਗਰ ਔਰ ਉਹ ਲੇਕਿਨ ਜਿਹੜੀ ਖੇਡ ਹੈ, ਜਿਹੜਾ ਵਿਹੜਾ ਹੈ ਜਿਹਦੇ ਮਨ 'ਚ, ਉੱਥੇ ਤੇ ਉਹ ਕਹਿ ਰਿਹਾ ਜਪਦਿਆਂ ਨੂੰ ਹਰ ਨੇੜੇ, ਤੇ ਉਹ ਮੇ ਵੀ ਜਿਹੜਾ ਖੇਡ 'ਚ ਜਿਹੜਾ ਦੂਜਾ ਸ਼ਾਮਿਲ ਹੈ, ਇੱਕ ਤੇ ਅਸੀਂ ਸਾਰੇ ਬੰਦੇ ਹਾਂ, ਲੇਕਿਨ ਦੂਜਾ ਉਹ ਵੀ ਹੈ ਜਿਹੜਾ ਮਤਲਬ ਜਿਹਦਾ ਨਾਂ ਜਪਿਆ ਜਾ ਰਿਹਾ, ਕਿਉਂਕਿ ਰੱਬ ਇੱਕ ਲਿਹਾਜ਼ ਨਾਲ ਇਹ ਵੀ ਹੈ ਨਾ ਕਿ ਆਲ ਪੋਸੀਬਿਲਿਟੀਜ਼ ਇੱਕ ਤੌਰ ਦੇ ਉੱਤੇ, ਔਰ ਹਰ ਬੰਦੇ ਦੇ ਵਿੱਚ ਜਿਹੜੀ ਇੱਕ ਉਹ ਵਾਲੀ ਜਿਹੜਾ ਇੱਕ ਭਾਵੇਂ ਡੈਥ ਦਾ ਫੇਅਰ ਹੈ ਜਾਂ ਜਿਹੜਾ ਜ਼ਿੰਦਗੀ ਨੂੰ ਨਾ ਸਮਝਣ ਦਾ ਹੈ, ਤੇ ਉਹ ਜਿਹੜਾ ਜਪਣਾ ਹੈ ਉਹ ਕੋਈ ਐਸੀ ਚੀਜ਼ ਤੇ ਨਹੀਂ ਕਿ ਪੁਰਾਣੇ ਜ਼ਮਾਨੇ ਦੀ ਗੱਲ ਹੈ, ਉਹ ਤੇ ਅੱਜ ਦੇ ਬੰਦੇ ਵੀ ਜਪਦੇ ਨੇ। ਹੁਣ ਉਹ ਕੀ ਸਮਝ ਕੇ ਜਪਦੇ ਨੇ ਉਹ ਇੱਕ ਅਲੱਗਾ ਬਹਿਸ ਹੋ ਸਕਦੀ ਹੈ। ਤੇ ਮੈਨੂੰ ਇਹ ਸੀ ਕਿ ਸ਼ਾਇਦ ਉਹਨੂੰ ਨੈਸੈਸਰੀਲੀ ਉਹ ਰੱਬ ਦੇ ਨਾਲੋਂ ਜਾਂ ਲੋਕਾਂ ਦਾ ਉਹ ਜਿਹੜਾ ਐਕਸਪੀਰੀਅੰਸ ਹੈ ਕਿ ਜਿਸ ਵਕਤ ਤੁਸੀਂ ਇਹ ਵਾਲਾ ਲਫ਼ਜ਼ ਵਰਤਦੇ ਹੋ ਜਪਦਿਆਂ ਨੂੰ ਹਰ ਨੇੜੇ, ਤੇ ਉਹ ਇੱਕ ਐਸੀ ਗੱਲ ਹੈ ਹਰ ਬੰਦੇ ਨੂੰ ਸਮਝ ਆ ਜਾਏਗੀ ਕਿ ਵੀ ਕੀ ਗੱਲ ਹੋ ਰਹੀ ਹੈ। ਸੋ ਮੇਰਾ ਖਿਆਲ ਉਹਦੇ 'ਚ ਕੋਈ ਐਸੀ ਬੁਨਿਆਦੀ ਗਲਤੀ ਨਹੀਂ ਹੋਏਗੀ ਕਿ ਉੱਥੇ ਹੀ ਉਹ ਬੰਦੇ ਫਸ ਗਏ ਨੇ। ਸੈਕੰਡਲੀ ਤੁਸੀਂ ਕਿਹਾ ਸੀ ਕਿ ਜਿਹੜੇ 9 ਦਰਵਾਜ਼ੇ ਨੇ, ਇਹ 9 ਦਰਵਾਜ਼ਿਆਂ ਦਾ ਸਾਡਾ ਬੜਾ ਮਕੈਨੀਕਲ ਐਕਸਪੀਰੀਅੰਸ ਹੈ, ਤੇ ਮੇਰਾ ਖਿਆਲ ਉਹ ਮਕੈਨੀਕਲ ਨਹੀਂ, ਉਹ ਬੜਾ ਜੋ ਸਾਡਾ ਸੈਂਸ਼ੂਅਸ ਐਕਸਪੀਰੀਅੰਸ ਹੁੰਦਾ ਉਹ ਤੇ ਮਕੈਨੀਕਲ ਨਹੀਂ ਹੁੰਦਾ। ਔਰ ਜਿਹੜਾ 10ਵੇਂ ਨੂੰ ਫਰਜ਼ ਕਰੋ ਜਿਹੜਾ ਉਹ ਕਹਿ ਰਿਹਾ ਕੁਫਲ ਚੜਾਇਆ ਹੈ, ਤੇ ਇੱਕ ਤੇ ਲੱਗਦਾ ਨਾ ਕਿ ਸ਼ਾਇਦ ਉਹਨੂੰ ਕੁਫਲ ਚੜਾਇਆ ਹੈ, ਇੱਕ ਜਿਹੜਾ ਫਿਜ਼ੀਕਲ ਹੈ ਔਰ ਇੱਕ ਜਿਹੜਾ ਲੈਟਸ ਸੇ ਮੈਟਾਫਿਜ਼ੀਕਲ ਹੈ, ਇੰਟੈਲੈਕਚੁਅਲ ਹੈ। ਲੇਕਿਨ ਮੇਰਾ ਖਿਆਲ ਹੈ ਕਿ ਉਹ ਸ਼ਾਹ ਹੁਸੈਨ ਨੇ ਖੁਦ ਹੀ ਦੋਵੇਂ ਉਹਦੇ ਚੀਜ਼ਾਂ ਕੀਤੀਆਂ ਨੇ, ਕਿਉਂਕਿ ਜਿਹੜਾ ਉਹ ਹੈਗਾ ਵਿਹੜੇ 'ਚ ਆਲਾ, ਆਲੇ 'ਚ ਤਾਕੀ 'ਚ ਸੇਜ, ਤੇ ਉਹ ਜਿਹੜੇ ਸਾਡੇ ਗੈਰ ਮਹੱਤਵਗਤ ਪਾਰਟੀ ਰੱਬ ਦੇ ਵਿੱਚ ਜਿਹੜਾ ਰੱਬ ਦਾ ਇੱਕ ਹੈਗਾ ਰੱਬ ਕੀ ਹੈ, ਤੇ ਉਹ ਜਿਹੜੇ ਵੀ ਕੋਈ ਇਸ ਕਿਸਮ ਦੇ ਜਿਹੜੇ ਇਮੇਜਸ ਨੇ ਉਹਨਾਂ 'ਚ ਇੱਕ ਇਹ ਵੀ ਹੈ ਕਿ ਉਹ ਇੱਕ ਐਸੀ ਤਾਕੀ ਦੇ ਅੰਦਰ ਇੱਕ ਨੂਰ ਹੈ, ਉਸ ਨੂਰ ਦੇ ਅੰਦਰ ਇੱਕ ਨੂਰ ਹੈ, ਉਹਦੇ ਅੰਦਰ ਇੱਕ ਨੂਰ ਹੈ। ਸੋ ਇੱਕ ਲਿਹਾਜ਼ ਨਾਲ ਤੇ ਉਹ ਵੀ ਰੈਫਰੈਂਸ ਹੈ। ਲੇਕਿਨ ਉਹ ਜਿਸ ਤਰ੍ਹਾਂ ਸੇਜ ਵਿਛਾਵਾਂ ਪੀਆ ਸੰਗ ਰਾਤੀ, ਤੇ ਮੈਨੂੰ ਤਾਂ ਲੱਗਦਾ ਕਿ ਉਹ ਸ਼ਾਇਦ ਸੈਕਸ਼ੁਅਲਿਟੀ ਦੀ ਗੱਲ ਵੀ ਕਰ ਰਿਹਾ, ਤੇ ਉਹ ਵੀ ਇੱਕ ਐਸਾ ਹੀ ਕੁਫਲ ਹੈ ਜਿਹੜਾ ਕਿ ਅਸੀਂ ਚੜਾਇਆ ਹੈ, ਔਰ ਉਹ ਜਿਹੜੀ ਖੇਡ ਹੈ ਉਹਨੂੰ ਉਸ ਤਰ੍ਹਾਂ ਦੀ ਸੈਂਸ਼ੁਅਲਿਟੀ ਜਾਂ ਸੈਕਸ਼ੁਅਲਿਟੀ ਦੇ ਨਾਲ ਜੋੜਦੇ ਹੈ। ਮਤਲਬ ਜਿਹੜੀ ਕਹਿ ਨਹੀਂ ਕਿ ਇੱਕ ਰੱਬ ਉੱਤੇ ਵੇ ਤੇ ਇਨਸਾਨ ਥੱਲੇ ਵੇ, ਬਲਕਿ ਇੱਕ ਐਸੀ ਖੇਡ ਜਿਹਦੇ 'ਚ ਦੋਵੇਂ ਸ਼ਾਮਿਲ ਨੇ, ਔਰ ਉਹ ਤੇ ਮਤਲਬ ਜਿਹੜਾ ਔਰ ਐਸੇ ਲਈ ਉਹ ਜਿਹੜਾ ਮੱਖਣਾ ਹਾਥੀ ਹੈ, ਉਹ ਮੈਂ ਇੱਕ ਗੱਲ ਮਤਲਬ ਉਹ ਕਿ ਸਾਡੀ ਇੰਡੀਅਨ ਆਰਟ 'ਚ ਔਰ ਪੋਇਟਰੀ 'ਚ ਵੀ ਜੋ ਅਸੀਂ ਯੂਰਪੀਅਨ ਘੋੜਾ ਔਰ ਘੋੜੇ ਦੇ ਨਾਲ ਜਿਸ ਤਰ੍ਹਾਂ ਦੀ ਐਸੋਸੀਏਸ਼ਨ ਹੈ, ਘੋੜੇ ਦੇ ਸਕਲਪਚਰ ਨੇ ਔਰ ਘੋੜੇ ਨਾਲ ਗੱਲਾਂ ਨੇ, ਸਾਡੇ ਇੱਥੇ ਐਕਚੁਅਲੀ ਉਹ ਵਾਲਾ ਇਮੇਜ ਜਾਂ ਉਹਦੇ ਨੇੜੇ ਵਾਲਾ ਇਮੇਜ ਹਾਥੀ ਹੈ। ਔਰ ਹਾਥੀ ਡੈਫੀਨੇਟਲੀ ਬਹੁਤ ਹੈ, ਮਤਲਬ ਹਾਥੀ ਉਹ ਜਿਸ ਤਰ੍ਹਾਂ ਮਹਾਤਮਾ ਬੁੱਧ ਨੇ ਪੈਦਾ ਹੋਣਾ ਸੀ ਤੇ ਉਹਦੀ ਖਬਰ ਉਹਦੀ ਮਾਂ ਖਾਬ ਦੇਖਦੀ ਸੀ ਬਾਰ-ਬਾਰ ਕਿ ਦੇयर इज दिस ਵਾਈਟ ਐਲੀਫੈਂਟ ਸਟ੍ਰੋਕਿੰਗ ਹਰ ਹਿਪਸ, ਔਰ ਉਸ ਤੋਂ ਫਿਰ ਉਹਨੇ ਜਾ ਕੇ ਉਹਦੀ ਤਾਬੀਰ ਪੁੱਛੀ ਤੇ ਉਹਨਾਂ ਨੇ ਕਿਹਾ ਜੀ ਤੁਹਾਡੇ ਘਰ ਬੁੱਧਾ ਪੈਦਾ ਹੋਣ ਵਾਲੇ। ਸੋ ਹਾਥੀ ਵੀ ਮਤਲਬ ਉਹ ਜਿਹੜਾ ਮੱਖਣਾ ਹਾਥੀ, ਜਵਾਨ ਹਾਥੀ ਜਿਹੜਾ ਸੰਗਲ ਨਾਲ ਖੇਡ ਰਿਹਾ,
ਇਹਦਾ ਮਤਲਬ ਕੋਈ ਜਿਸ ਤਰ੍ਹਾਂ ਮਸਤ ਹੋਇਆ ਕੋਈ ਹਾਥੀ ਹੈ, ਔਰ ਉਹ ਜਿਹੜੀਆਂ ਸਾਰੀ ਉਹ ਜਿਹੜਾ ਜਾਗਦਿਆਂ ਕੁਝ ਛੇੜੇ, ਉਹ ਮਤਲਬ ਮੈਨੂੰ ਲੱਗਦਾ ਕਿ ਉਹਦੇ ਚੋਂ ਅਗਰ ਅਸੀਂ ਉਸ ਤਰ੍ਹਾਂ ਨਾ ਉਹਨੂੰ ਮਜ਼ਹਬੀ ਉਹਦੀ ਅਗਰ ਬਣਾ ਲਿਆ ਜਾਵੇ ਜਾਂ ਉਹਦੇ ਥਰੂ ਲਿਮਿਟ ਜਾਂ ਕਰੀਏ ਤੇ ਐਕਚੁਅਲੀ ਫਿਰ ਉਹ ਬੜੇ ਆਰਾਮ ਨਾਲ ਬੰਦਾ ਉੱਥੋਂ ਲੰਘ ਸਕਦਾ ਜੀ। ਬਹੁਤ ਬਸ ਹਾਂਜੀ ਬੰਦੂ ਸਾਹਿਬ, ਮੈਂ ਵੀ ਤੇ ਸ਼ਾਇਦ ਦੇ ਨਾਲ ਹੀ ਬੈਠੀ ਤੇ ਮੈਂ ਵੀ ਥੋੜਾ ਵਿੱਚ ਐਡ ਕਰਨਾ ਜਿਹੜੀ ਗੱਲ ਕਰੇ। ਮੈਨੂੰ ਤੇ ਵੈਸੇ ਲੱਗ ਰਿਹਾ ਸੀ ਕਿ ਜਿਹੜੀ ਬਿਲਕੁਲ ਕਿ ਉਹਦੇ ਚ ਜਿਹੜਾ ਤੁਸੀਂ ਕਿਹਾ ਕਿ ਜਿਹੜਾ ਸਾਰੀ ਰੀਤ ਵਿੱਚ ਕਿਸ ਤਰ੍ਹਾਂ ਉਹਨੂੰ ਉਹ ਕਨਕ੍ਰੀਟਾਈਜ਼ ਕਰਦੇ ਨੇ, ਔਰ ਉਹਦੀ ਸੋਹਣ ਵੀ ਉਹਦਾ ਇਹੀ ਹੈ ਕਿ ਮੁਸਤਕਿਲ ਉਹ ਜਿਹੜਾ ਪੋਇਟਿਕ ਉਹਦੀ ਸ਼ਕਲ ਹੈ ਕਾਫੀ ਦੀ। ਲੇਕਿਨ ਮੈਨੂੰ ਲੱਗਦਾ ਹੈ ਕਿ ਇਹ ਖੇਡ ਜਿਹੜੀ ਹੈ ਉਹਦੇ ਇਹ ਤੇ ਤਾਲੁਕ ਦੀ ਗੱਲ ਹੈ ਨਾ ਜੀ। ਦਾ ਮਤਲਬ ਹੈ ਦੂਜੇ ਦੇ ਨਾਲ ਤਾਲੁਕ ਦੀ ਸ਼ਕਲ, ਯਾਨੀ ਤੁਸੀਂ ਇਸ ਮਟੀਰੀਅਲ ਵਰਲਡ ਵਿੱਚ ਇਸ 9 ਇੰਦਰੀਆਂ ਤੋਂ ਇਹਦੇ ਨਾਲ ਹੀ ਇਹ ਜ਼ਿੰਦਗੀ ਬਣੀ ਹੋਈ ਹੈ, ਲੇਕਿਨ ਉਹਦੇ ਵਿੱਚ ਜਿਹੜੀ ਸ਼ਕਲ ਬਣਦੀ ਹੈ ਉਹ ਸ਼ਕਲ ਹੈ ਕਿਸ ਤਰ੍ਹਾਂ ਦਾ ਉਹ ਰਿਲੇਸ਼ਨਸ਼ਿਪ ਹੈ। ਉਹ ਰਿਲੇਸ਼ਨਸ਼ਿਪ ਦੀ ਸ਼ਕਲ ਯਾਨੀ ਤੁਸੀਂ ਉਹਨੂੰ ਨਿਗੇਟ ਕਰਦੇ ਹੋ, ਜਿਹੜੀ ਗਿਵਨ ਤਾਲੁਕ ਬਣਾਉਂਦੀ ਹੈ ਉਹਦੇ ਤੋਂ ਵੱਧ ਕੇ, ਯਾਨੀ ਉਹ ਤਾਲੁਕ ਜਿਹਦੇ ਵਿੱਚ ਤੁਸੀਂ ਯੂ ਆਰ ਵਿਲਿੰਗ ਟੂ ਸਬਮਿਟ, ਜਿੱਥੇ ਤੁਸੀਂ ਜਿਹੜਾ ਸ਼ਾਇਦ ਕਹਿ ਰਹੇ ਕਿ ਤੁਸੀਂ ਹਾਰ ਤੇ ਜਿੱਤ ਤੋਂ ਬਾਹਰ, ਯਾਨੀ ਉਹ ਇਟ ਇਜ਼ ਟੂ ਮੀ ਸਮਹਾਉ ਇਟ ਇਜ਼ ਅਬਾਊਟ ਰਿਲੇਸ਼ਨਸ਼ਿਪ, ਤੇ ਜਿਹੜਾ ਉਹ ਇਨਟੈਂਜੀਬਲ ਹੈ, ਯਾਨੀ ਸੈਂਟਰਲ ਇਨਸਾਨੀ ਜ਼ਿੰਦਗੀ ਤੇ ਉਹਦਾ ਸੋਸ਼ਲ ਰਿਲੇਸ਼ਨ ਹੈ ਦੂਜੇ ਨਾਲ, ਆਪਣੇ ਬਸ ਸਾਰੇ ਦੂਜੇ ਲੋਕਾਂ ਨਾਲ, ਇੱਕ ਬੰਦੇ ਨਾਲ। ਲੇਕਿਨ ਉਹ ਤਾਲੁਕ ਜਿਹੜਾ ਹੈ ਉਹਦੀ ਬੁਨਿਆਦ ਕੀ ਹੈ? ਉਹਦੀ ਬੁਨਿਆਦ ਉਹ ਗਿਵ ਐਂਡ ਟੇਕ ਤੋਂ ਵੱਧ ਹੈ, ਉਹ ਇੱਕ ਖੇਡ ਵਾਲੀ ਤਾਲੁਕ ਹੈ। ਤੇ ਮੇਰਾ ਖਿਆਲ ਹੈ ਉਹਦੇ ਚ ਨਾਲ ਉਹ ਖੁੱਲ ਹੈ ਜਿਹਦੀ ਐਕਸਪੀਰੀਅੰਸ, ਔਰ ਉਹੀ ਮੇਰਾ ਖਿਆਲ ਹੈ ਸਾਰਾ ਜਪਣ ਚ ਵੀ, ਯਾਨੀ ਧਿਆਨ ਵਿੱਚ ਹੋਣਾ। ਸੋ ਜਪਣਾ ਮੈਨੂੰ ਲੱਗਦਾ ਨੈਗੇਟਿਵ ਬਿਲਕੁਲ ਨਹੀਂ ਹੈ, ਹਰ ਜਪਦਿਆਂ ਕੋਲ ਹੀ ਹੈ ਜਿਹੜਾ ਕਿ ਅਟੈਂਟਿਵ ਹੈ, ਜਿਹੜਾ ਜਾਗ ਰਿਹਾ ਹੈ, ਤੇ ਜਿਹੜੀ ਤਾਂਗ ਹੈ ਜਿਹਦੇ ਚ, ਤੇ ਤਾਂਗ ਹੈ ਉਹ ਤਾਲੁਕ। ਤੋ ਇਹ ਵਾਲੀ ਥੋੜਾ ਜਿਹਾ ਮੈਨੂੰ ਬਹੁਤ ਲੱਗਦਾ ਸੀ ਕਿ ਥੋੜੀ ਤਾਲੁਕ ਦੀ ਗੱਲ ਥੋੜੀ ਨਹੀਂ ਇਹ ਆਪਣਾ ਆਈ ਸਟੈਂਡ ਕਰੈਕਟਡ ਕਿ ਮਿਰਜ਼ਾ ਸਾਹਿਬ ਨੇ ਬਿਲਕੁਲ ਇਹ ਸਹੀ ਗੱਲ ਕਹੀ ਹੈ ਕਿ ਜਿਹੜੇ 9 ਦਰਵਾਜ਼ਿਆਂ ਦਾ ਐਕਸਪੀਰੀਅੰਸ ਹੈ ਉਹਨੂੰ ਮਕੈਨੀਕਲ ਨਹੀਂ ਹੈਗਾ, ਉਹ ਵੀ ਉਨਾ ਹੀ ਲਾਈਵ ਹੈ, ਸੈਂਸਸ ਹੈ, ਔਰ ਉਹਦੇ ਨਾਲ ਹੀ 10ਵੇਂ ਦੀ ਖੇਡ ਬਣਦੀ ਹੈ। ਤੇ ਮੈਂ ਉਹਨੂੰ ਸਿੰਪਲੀਫਾਈ ਕਰ ਰਿਹਾ ਸਾਂ, ਲੇਕਿਨ ਮਿਰਜ਼ਾ ਸਾਹਿਬ ਨੇ ਸਹੀ ਗੱਲ ਕਹੀ ਹੈ ਕਿ ਉਹ ਜਿਹੜੇ 9 ਦਰਵਾਜ਼ਿਆਂ ਥਾਣੀ ਜੋ ਇਲਮ ਹਾਸਲ ਜੋ ਸਾਨੂੰ ਮਿਲ ਰਿਹਾ ਹੈ ਉਹਦੇ ਨਾਲ ਹੀ 10ਵਾਂ ਵੀ ਕਿਤੇ ਐਗਜ਼ਿਸਟ ਕਰਦਾ। ਜੇ ਉਹ 9 ਨੂੰ ਨਿਗੇਟ ਕਰਤਾ ਜਾਏ ਤੇ ਫਿਰ 10ਵੇਂ ਨੇ ਕਿੱਥੋਂ ਹੋਣਾ? ਲਓ ਜੀ, ਤਰਜ਼ ਨੂੰ ਥੋੜਾ ਜਿਹਾ ਗਾ ਲਿਆ ਜਾਏ। ਮੈਂ ਇਹਦੇ ਵਿੱਚ ਸ਼ਿਕਾਇਤ ਇਹੋ ਹੀ ਆਈ ਹੈ ਪੁਸ਼ਪਾ ਜੀ ਵੱਲੋਂ ਵੀ ਕਿਤੇ ਅਮਰਜੀਤ ਹੋਣਾ ਵੱਲੋਂ ਵੀ ਕਿ ਇਹਦੀ ਤਰਜ਼ ਬੜੀ ਔਖੀ ਹੈ। ਮੈਨੂੰ ਤਾਂ ਵੈਸੇ ਬਹੁਤ ਇਹ ਕਾਫੀ ਬੜੀ ਸੋਹਣੀ ਲੱਗੀ ਸੀ ਤੇ ਤਰਜ਼ ਵੀ ਮੈਨੂੰ ਬੜੀ ਸੋਹਣੀ ਲੱਗੀ ਸੀ। ਤੇ ਮਜ਼ਦੂਰ ਸਾਹਿਬ, ਸੋਹਣੀਆਂ ਚੀਜ਼ਾਂ ਔਖੀਆਂ ਵੀ ਹੁੰਦੀਆਂ। ਚਲੋ ਮੈਂ ਇੱਕ ਵਾਰੀ ਮੈਨੂੰ ਬਹੁਤ ਸਖਤ ਜ਼ੁਕਾਮ ਹੈ, ਤੁਸੀਂ ਵੀ ਤੁਹਾਨੂੰ ਪਤਾ ਲੱਗ ਰਿਹਾ ਹੋਏਗਾ ਕਿ ਮੇਰੀ ਆਵਾਜ਼ ਨਹੀਂ ਹੈ, ਮੇਰੀ ਆਵਾਜ਼ ਜਿਹੜੀ ਬੈਠੀ ਹੋਈ ਹੈ ਨਹੀਂ ਠੀਕ ਨਹੀਂ ਹੈਗੀ, ਲੇਕਿਨ ਕਿਉਂਕਿ ਥੋੜਾ ਜਿਹਾ ਤਾਂ ਕਰਨਾ ਹੀ ਹੈ ਨਾ। ਜੁਮੇ ਜੁਮ ਖੇਡ ਲੈ
ਮੰਝ ਵੇੜੇ ਝੁਮੇ ਝੁਮ ਖੇਡ ਲੈ ਮੰਝ ਵੇੜੇ ਜਪਦਿਆਂ ਨੂੰ ਹਰ ਨੇੜੇ ਜਪਦਿਆਂ ਨੂੰ ਹਰ ਨੇੜੇ ਝੁਮੇ ਝੁਮ ਖੇਡ ਲੈ ਮੰਝ ਵੇੜੇ ਵੇੜੇ ਦੇ ਵਿੱਚ ਨਦੀਆਂ ਵਗਣ ਵੇੜੇ ਦੇ ਵਿੱਚ ਨਦੀਆਂ ਵਗਣ ਬੇੜੇ ਲੱਖ ਹਜ਼ਾਰ ਕੇਤੀ ਇਸ ਵਿੱਚ ਕੇਤੀ ਇਸ ਵਿੱਚ ਡੁੱਬਦੀ ਵੇਖੀ ਕੇਤੀ ਲੰਘੀ ਪਾਰ ਕੇਤੀ ਇਸ ਵਿੱਚ ਡੁੱਬਦੀ ਵੇਖੀ ਕੇਤੀ ਲੰਘੀ ਪਾਰ ਝੁਮੇ ਝੁਮ ਖੇਡ ਲੈ ਮੰਝ ਵੇੜੇ ਜਪਦਿਆਂ ਨੂੰ ਹਰ ਨੇੜੇ ਇਸ ਵੇੜੇ ਦੇ ਨੌ ਦਰਵਾਜ਼ੇ ਇਸ ਵੇੜੇ ਦੇ ਨੌ ਦਰਵਾਜ਼ੇ ਦਸਵੇਂ ਕੁਲਫ ਚੜਾਈ ਉਸ ਦਰਵਾਜ਼ੇ ਦੇ ਮਹਿਰਮ ਨਹੀਂ ਜਿਸ ਸ਼ੌ ਆਵੇ ਜਾਵੇ ਉਸ ਦਰਵਾਜ਼ੇ ਦੇ ਮੁਹਰਮ ਨਹੀਂ ਜਿਸ ਸ਼ੌ ਆਵੇ ਜਾਵੇ ਝੁਮੇ ਝੁਮ ਖੇਡ ਲੈ ਮੰਝ ਵੇੜੇ ਇਸ ਵੇੜੇ ਵਿੱਚ ਤਾਲਾ ਇਸ ਵੇੜੇ ਵਿੱਚ ਆਲਾ ਸੂਹੇ ਇਸ ਵੇੜੇ ਵਿੱਚ ਆਲਾ ਸੂਹੇ ਆਲੇ ਦੇ ਵਿੱਚ ਤਾਕੀ ਦੇ ਵਿੱਚ ਸੇਜ ਸਜਾਵਾਂ ਆਪਣੇ ਪਿਆ ਸੰਗ ਰਾਤੀ ਤਾਕੀ ਦੇ ਵਿੱਚ ਸੇਜ ਸਜਾਵਾਂ ਆਪਣੇ ਪਿਆ ਸੰਗ ਰਾਤੀ
झुमे झुम खेड लै मंझ वेड़े जपदियां नू हर नेड़े झुमे झुम खेड लै मंझ वेड़े वेड़े दे विच मकना हाथी वेड़े दे विच मकना हाथी संगल नाल खेड़े संगल नाल खेड़े कहे हुसैन फकीर साईं दा जागदियां कौन छेड़े कहे हुसैन फकीर साईं दा जागदियां कौन छेड़े झुमे झुम खेड लै मंझ वेड़े। पुष्पा जी जरा करो हाँ ट्राई। हाँ जी करो ट्राई जरा। ਸਰ ਬਹੁਤ ਹੀ ਸੋਹਣਾ ਗਾਇਆ ਤੁਸੀਂ ਅੱਜ। ਇਟ ਵਾਸ ਐਬਸੋਲੂਟਲੀ ਵੰਡਰਫੁਲ। ਤੁਸੀਂ ਜ਼ੁਕਾਮ ਥੋੜਾ ਥੋੜਾ ਰੱਖਿਆ ਕਰੋ। ਵਧੀਆ ਗਾਉਂਦੇ ਹੋ। ਰਾਗ ਵੀ ਮਕਣਾ ਹਾਥੀ ਸੀ, ਜਿਹੜਾ ਡਾਕਟਰ ਸਾਹਿਬ ਨੇ ਕਾਬੂ ਕੀਤਾ। ਜ਼ੁਕਾਮ ਵਾਲੀ ਅੱਜ ਆਵਾਜ਼ ਸਮਝ ਆ ਗਈ ਤਰਸ ਦੀ, ਅੱਜ ਸਮਝ ਆ ਗਈ ਹੁਣ ਤਰਸ ਦੀ। ਤੇ ਕਿਸ ਅੱਜ ਹਾਰਮੋਨੀਅਮ ਨਹੀਂ ਹੈ? ਨਹੀਂ ਹਾਰਮੋਨੀਅਮ ਹੈ। ਹੁਣ ਤੁਸੀਂ ਆਪਣੀ ਸੁਰ ਦੱਸੋ ਕਿਹੜੀ ਸਕੇਲ ਤੁਹਾਡੀ? ਨਹੀਂ, ਜਿਸ ਤਰ੍ਹਾਂ ਸਭ ਦਾ ਹੋਵੇ ਜਾਂ ਜਿਸ ਤਰ੍ਹਾਂ ਇਹਨਾਂ ਦਾ ਹੈ ਮਨਜ਼ੂਰ ਸਾਹਿਬ ਦਾ, ਉਹੀ ਰੱਖ ਲਓ। ਹਾਂ ਆਹੀ ਇੱਥੇ। ਝੁਮੇ ਝੁਮ ਖੇਡ ਲੈ ਮੰਝ ਵੇੜੇ, ਇਕੱਠੇ ਗਾਈਏ ਨਾ। हाँ जी चलो गाओ। ਝੁਮੇ ਝੁਮ ਖੇਡ ਲੈ ਮੰਝ ਵੇੜੇ ਹੈ। गाई जाओ बस, जिस तरह भी होंदा जान दो। ਸ਼ਾਇਦ ਜ਼ਿਆਦਾ ਤੁਹਾਡਾ ਖਿਆਲ ਹੈ ਥੱਲੇ ਸ਼ੁਰੂ ਹੋਇਆ, ਉੱਚੇ ਹੋਣਾ ਚਾਹੀਦਾ ਹੈ। ਨਹੀਂ ਨਹੀਂ ਠੀਕ ਹੈ। ਤੁਸੀਂ ਸਹੀ ਗਾ ਰਹੇ ਹੋ। ਵਿੱਚ ਕਿਸੇ ਦੀ ਜਦ ਕੋਈ ਹੋਰ ਗਾਣ ਲੱਗ ਪੈਂਦੇ ਉਹਨਾਂ ਦਾ ਆ ਜਾਂਦਾ ਹੈਗਾ ਆ ਆਡੀਓ, ਤੁਹਾਡਾ ਖਤਮ ਹੋ ਜਾਂਦਾ। ਦੈਟਸ ਦੀ ਓਨਲੀ ਰੀਜ਼ਨ। ਤੁਸੀਂ ਗਾਈ ਚੱਲੋ। ਵਜਾਓ ਜੀ, ਇੱਕ ਲਾਈਨ ਤੁਸੀਂ ਵਜਾਓ ਹਾਰਮੋਨੀਅਮ ਦੀ। ਝੁਮੇ ਝੁਮ ਖੇਡ ਲੈ ਮੰਝ ਵੇੜੇ ਝੁਮੇ ਝੁਮ ਖੇਡ ਲੈ ਮੰਝ ਵੇੜੇ ਜਪਦਿਆਂ ਨੂੰ। नहीं अपना अमरजीत जी, चलो अगली बारी मेरा ख्याल पुष्पा जी नू अगली बारी फिर करा। अच्छा हाँ मैं तैयार करवा देना फिर। हाँ मैं तुहानू तैयार करवा देंगा। तो फिर हो सकता मैं ठीक हो जावां, तुसी इत्थे ही आ जाओ।
ਰਿਕਾਰਡਿੰਗ ਬੰਦ ਕਰ ਦਿਓ, ਰਿਕਾਰਡਿੰਗ ਬੰਦ ਕਰ ਦਿਓ। ਅੱਛਾ ਰਿਕਾਰਡਿੰਗ ਬੰਦ ਕਰ ਦਿੰਦੇ ਆ।